ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਇਸ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਿਰਨਵੀਰ ਸਿੰਘ, ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਟਿਰਕਿਆਣਾ ਜੀ, ਆਵਾਜ਼ ਨਹੀਂ ਤੁਹਾਡੀ ਆ ਰਹੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸੌਰੀ। ਹਾਂਜੀ, ਜੀ ਆਇਆਂ ਨੂੰ। ਸੋ ਪਹਿਲੇ ਨਵੇਂ ਸਾਲ ਦੇ ਵਿੱਚ ਇਹ ਜਿਹੜਾ ਆਪਣਾ ਪਹਿਲਾ ਇਹ ਪ੍ਰੋਗਰਾਮ ਆ, ਸੋ ਸਭ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ, ਤੁਹਾਨੂੰ ਵੀ, ਤੇ ਹਰ ਸ਼ਨੀਚਰਵਾਰ ਨੂੰ ਆਪਾਂ ਯੂਐਸ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ, ਜਿਸ ਦੇ ਵਿੱਚ ਇਮੀਗ੍ਰੇਸ਼ਨ ਯੂਐਸ ਦੇ ਵਿੱਚ ਕੀ ਲੇਟੈਸਟ ਅਪਡੇਟ ਚੱਲ ਰਹੇ ਆ, ਕਿੱਦਾਂ ਦੇ ਕੇਸ ਨੇ, ਕੀ ਕੋਰਟਸ ਦੇ ਜਿਹੜੇ ਫੈਸਲੇ ਆ ਰਹੇ ਨੇ ਆ ਉਹ ਕਿੱਦਾਂ ਤੁਹਾਡੇ ਉੱਤੇ ਅਸਰ ਕਰ ਸਕਦੇ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਡਿਸਕਸ਼ਨ ਜਿਹੜੀ ਉਹ ਕਰਦੇ ਆ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਜੇਕਰ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਿਹਾ ਮੈਡੀਕੇਅਰ ਹੈ, ਤੇ ਉਸ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਰਸਾਨ ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਲਿੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਟਾਰਨੀ ਟਿਰਕਿਆਣਾ ਜੀ, ਅੱਜ ਆਪਾਂ ਕਿਹੜੇ ਇਸ਼ੂ ਦੇ ਉੱਤੇ ਗੱਲ ਜਿਹੜੀ ਉਹ ਕਰਨੀ ਆ? ਅੱਜ ਜੀ ਇੱਕ ਸਾਡਾ ਕੇਸ ਹੋਇਆ ਸੀਗਾ, ਦਲਿਤ ਦਾ ਅਸਾਈਲਮ ਦਾ ਕੇਸ ਹੈ, ਉਹਦੇ ਬਾਰੇ ਗੱਲ ਕਰਾਂਗੇ। ਰੀਜ਼ਨ ਇਹ ਹੈ ਕਿ ਡਿਫਰੈਂਟ ਕੇਸ ਹੈ ਨਾ, ਤੇ ਕਾਫੀ ਲੋਕੀ ਜਿੱਦਾਂ ਆਪਣੇ ਕੋਲ ਆਉਂਦੇ ਆ ਮਜ਼੍ਹਬੀ, ਸਿੱਖ, ਦਲਿਤ, ਹੋਰ ਕੋਈ ਲੋਅਰ ਕਾਸਟ ਵਾਲੇ, ਤੇ ਉਹ ਜਿੱਦਾਂ ਕੇਸ ਕਈ ਪੁਰਾਣੇ ਵਕੀਲਾਂ ਤੋਂ ਜ਼ਿਆਦਾਤਰ ਜਿਹੜੇ ਲੋਕੀ ਫਾਈਲਾਂ ਚੱਕ ਕੇ ਲੈ ਕੇ ਆਉਂਦੇ ਆ। ਸੋ ਇਦਾਂ ਕਿ ਕੇਸ ਦੇ ਪਹਿਲੂ ਦੱਸਾਂਗੇ ਕਿ ਬੜੇ ਸਿੰਪਲ ਤਰੀਕੇ ਨਾਲ ਜਿਹੜੇ ਕਈ ਕੇਸ ਆ ਉਹ ਅਪਰੂਵ ਹੋ ਸਕਦੇ ਆ, ਉਹਦੇ ਵਿੱਚ ਘੁੰਡੀਆਂ ਮੋੜਨ ਦੀ ਲੋੜ ਨਹੀਂ ਪੈਂਦੀ ਸਾਨੂੰ। ਠੀਕ ਹੈ। ਸੋ ਦਲਿਤ ਦਾ ਕੇਸ ਆ ਉਹ ਡਿਸਕਸ ਕਰਾਂਗੇ। ਇੱਕ ਹੋਰ ਸੀਗੀ, ਤੇ ਜਿਹੜੇ ਜਿੱਦਾਂ ਹੁਣ ਕਈ ਵਾਰੀ ਨਾ 10 ਕੁ ਵਜੇ ਦੀ ਹੀਅਰਿੰਗ ਪਾ ਦਿੰਦੇ, ਸਾਡੇ ਕੇਸ ਦੀ 10 ਵਜੇ ਦੀ ਉਹਨਾਂ ਨੇ ਹੀਅਰਿੰਗ ਪਾਈ ਸੀ, 8:30 ਵਜੇ ਜਿੱਦਾਂ ਕੋਰਟ ਸ਼ੁਰੂ ਹੁੰਦਾ। ਠੀਕ ਹੈ। ਤੇ 10 ਵਜੇ ਵਾਲੀ ਹੀਅਰਿੰਗ ਤਕਰੀਬਨ ਜਿੰਨਾ ਵੀ ਆਪਣਾ ਐਕਸਪੀਰੀਅੰਸ ਰਿਹਾ ਪਿਛਲੇ 3-4 ਮਹੀਨਿਆਂ 'ਚ, ਕੀ ਹੁੰਦਾ ਕਿ ਜਿਹੜਾ 8:30 ਵਾਲਾ ਸ਼ੁਰੂ ਕਰਦਾ ਉਹ ਖਤਮ ਨਹੀਂ ਕਰ ਪਾਉਂਦਾ। ਕਈ ਵਾਰੀ ਬਹੁਤ ਲੰਬਾ ਚੌੜਾ ਜਿਹਾ ਕੇਸ ਬਣਾਇਆ ਹੁੰਦਾ ਲੋਕਾਂ ਨੇ, ਤੇ ਉਹ ਜੱਜ ਨੇ ਬਿਠਾਈ ਰੱਖਿਆ 20 ਮਿੰਟ ਵੇਟ ਕਰੋ, 20 ਮਿੰਟ ਵੇਟ ਕਰੋ, ਫਿਰ ਚੈੱਕ ਕਰੋ, ਤੇ ਕਰ ਕਰਾ ਕੇ 12 ਕੁ ਵਜੇ ਉਹ ਕਹਿੰਦਾ ਹੁਣ ਇੰਟਰਪ੍ਰੇਟਰ ਦਾ ਜਾਣ ਦਾ ਟਾਈਮ ਹੋ ਗਿਆ, ਤੇ ਹੁਣ ਇਸ ਤੁਹਾਡਾ ਸੁਣਿਆ ਨਹੀਂ ਜਾ ਸਕਦਾ, ਤਰੀਕ ਅੱਗੇ ਪਾਤੀ। ਸੋ ਜਿਹੜੇ 10 ਵਜੇ ਵਾਲੇ ਆ ਜਾਂ 2:30 ਵਜੇ ਵਾਲੀ ਜਿਹੜੀ ਹੀਅਰਿੰਗ ਆ ਜਿਹੜੀ ਦੁਪਹਿਰ ਦੀ, ਉਹ ਦੋਨੋਂ ਕੇਸ ਦੇ ਵਿੱਚ ਤੁਹਾਡੇ ਤੇ ਤਾਂ ਡਿਪੈਂਡ ਕਰਦਾ ਕਿ ਜੇ ਸਵੇਰੇ 8:30 ਵਾਲਾ ਤੇ ਜਾਂ ਫਿਰ 1 ਵਜੇ ਵਾਲੀ ਜਿਹੜੀ ਹੀਅਰਿੰਗ ਆ ਉਹ ਵਕੀਲ ਆਪਣਾ ਕੰਮ ਪਹਿਲਾਂ ਮੁਕਾ ਦੇਵੇ। ਨਹੀਂ ਤੇ ਤਕਰੀਬਨ ਇਹ ਹੈ ਕਿ ਤੁਸੀਂ ਆਊਟ ਆਫ ਟਾਈਮ ਹੋ ਜਾਂਦੇ ਆ ਤੇ ਕੇਸ ਜਿਹੜਾ ਪੂਰਾ ਨਹੀਂ ਹੋ ਪਾਉਂਦਾ। ਕਈ ਵਾਰੀ ਆਪਣੇ ਨਾਲ ਜਿਹੜਾ ਇਦਾਂ ਹੋਇਆ। ਤੇ ਠੀਕ ਹੈ। ਮੇਨਲੀ ਅੱਜ ਫਿਰ ਦਲਿਤ ਵਾਲਾ ਕੇਸ ਜਿਹੜਾ ਹੈਗਾ ਅਸਾਈਲਮ ਦਾ, ਉਹਦੇ ਬਾਰੇ ਜਿਹੜੀ ਡਿਸਕਸ਼ਨ ਚੱਲੂਗੀ। ਤੇ ਇਸ ਵਿੱਚ ਅੱਜ ਆਪਾਂ ਤੁਹਾਡੀਆਂ ਕਾਲਸ ਲਵਾਂਗੇ, ਪਹਿਲਾਂ ਇਹ ਡਿਸਕਸ਼ਨ, ਫਿਰ ਬ੍ਰੇਕ, ਤੇ ਫਿਰ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲਸ। ਕਾਫੀ ਵੀਕਸ ਬਾਅਦ ਆਪਾਂ ਜਿਹੜੀਆਂ ਕਾਲ ਅੱਜ ਜਿਹੜੀਆਂ ਉਹ ਲੈਣੀਆਂ। ਸੋ ਜਿਹੜੇ ਵੀ ਤੁਹਾਡੇ ਸਰੋਤਿਓ ਸਵਾਲ ਹੋਏ ਉਦੋਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਰਹੇਗਾ 408 272 5200 4082725200 ਦੇ ਉੱਤੇ, ਉਦੋਂ ਤੁਸੀਂ ਕਾਲ ਕਰ ਸਕਦੇ ਹੋ।
ਪਰ ਹਾਲ ਦੀ ਘੜੀ ਪਹਿਲਾਂ ਇਸ ਕੇਸ ਦੇ ਬਾਰੇ ਡਿਸਕਸ਼ਨ ਹੋਊਗੀ ਤੇ ਉਸ ਤੋਂ ਬਾਅਦ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਇਸ ਦੇ ਵਿੱਚ ਆ। ਸੋ ਜਿੱਦਾਂ ਹੁਣ ਤੁਸੀਂ ਇਸ ਦਲਿਤ ਅਸਾਈਲਮ ਕੇਸ ਦੀ ਜਿਹੜੀ ਉਹ ਗੱਲ ਕਰ ਰਹੇ ਆ, ਇਹ ਵੀ ਕੀ ਜਿਹੜੇ ਪਰਟੀਕੂਲਰ ਸੋਸ਼ਲ ਗਰੁੱਪ ਆ, ਆਪਾਂ ਕਈ ਵਾਰੀ ਤੁਸੀਂ ਚਰਚਾ ਜਿਹੜੀ ਉਹ ਕੀਤੀ ਇਦਾਂ ਦੀਆਂ ਵੱਖ-ਵੱਖ ਅੱਗੇ ਜਿਹੜਾ ਆਉਂਦਾ ਹੈ ਉਸ ਦੇ ਅੰਡਰ ਆਉਂਦਾ ਆ, ਬਾਕੀ ਜਿਹੜੇ ਅਸਾਈਲਮ ਕੇਸਿਸ ਦੇ ਨਾਲੋਂ ਇਹ ਕਿੱਦਾਂ ਡਿਫਰੈਂਟ ਹੁੰਦਾ? ਸੋ ਜਿੱਦਾਂ ਹੁਣ ਮਾਨ ਪਾਰਟੀ ਵਾਲੇ ਕੇਸ ਆ ਉਹ ਆਉਂਦੇ ਆ ਰਿਲੀਜਨ ਦੇ ਥੱਲੇ ਆ ਜਾਂਦੇ ਆ ਤੇ ਉਹ ਆ ਜਾਂਦੇ ਆ ਆਪਣੇ ਪੋਲੀਟੀਕਲ ਓਪੀਨੀਅਨ ਦੇ। ਜ਼ਿਆਦਾਤਰ ਉਹ ਪੋਲੀਟੀਕਲ ਓਪੀਨੀਅਨ ਦਾ ਹੋਏਗਾ ਕਿ ਮੈਂ ਆਪਣੀ ਮੰਗ ਨਹੀਂ ਛੱਡ ਸਕਦਾ, ਰਾਈਟ। ਠੀਕ ਹੈ। ਤੇ ਧਰਮ ਵਾਲਾ ਘੱਟ ਆ ਕਿਉਂਕਿ ਧਰਮ ਦੇ ਬੇਸ ਤੇ ਸਰਕਾਰ ਦੀ ਆਰਗੂਮੈਂਟ ਰਹਿੰਦੀ ਹੈ ਕਿ ਹੋਰ ਦੂਜੀਆਂ ਸਟੇਟਾਂ 'ਚ ਸਿੱਖ ਬਥੇਰੇ ਆ ਤੇ ਰੀਲੋਕੇਸ਼ਨ ਪੋਸੀਬਲ ਆ। ਸੋ ਮੋਸਟਲੀ ਜੇ ਉਹਨੂੰ ਕਨਫਾਈਨ ਕੀਤਾ ਜਾਵੇ ਤਾਂ ਉਹ ਪੋਲੀਟੀਕਲ ਓਪੀਨੀਅਨ ਦੇ ਬੇਸ ਤੇ ਆ ਜਾਂਦਾ ਕਿ ਮੇਰੀ ਇਹ ਮੰਗ ਆ, ਮੈਂ ਆਪਣੀ ਮੰਗ ਨਹੀਂ ਛੱਡ ਸਕਦਾ। ਤੇ ਉਹਦੇ ਵਿੱਚ ਹੁਣ ਕੀ ਸੀਗਾ ਕਿ ਦਲਿਤ ਵਾਲੇ ਕੇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਹੁਣ ਬੰਦੇ ਹੈਗੇ ਆ, ਕੋਈ ਸਧਾਰਨ ਜਿਹਾ ਵਰਕਰ ਆ, ਛੋਟੇ-ਮੋਟੇ ਕੰਮ ਕਰਦਾ ਜਾਂ ਫਿਰ ਉਹ ਆਪਣੀ ਮੰਗ ਨਹੀਂ ਸਹੀ ਤਰ੍ਹਾਂ ਰੱਖ ਸਕਦਾ ਕਿ ਤੁਸੀਂ ਪਾਰਟੀ ਕਿਉਂ ਜੁਆਇਨ ਕੀਤੀ, ਤੁਹਾਡੀ ਗਤੀਵਿਧੀਆਂ ਕੀ ਸੀਗੀਆਂ। ਹੂੰ। ਜਿਹਨਾਂ ਦੀਆਂ ਗਤੀਵਿਧੀਆਂ ਤਾਂ ਆਹੀ ਕੁਰਸੀ, ਮੇਜ਼, ਆਹ ਤੰਬੂ-ਤੁੰਬੂ ਲਾਉਣ ਵਾਲੀਆਂ ਡਿਊਟੀਆਂ ਸੀਗੀਆਂ। ਉਹਨਾਂ ਦਾ ਤਾਂ ਉਹੀ ਹੈ ਕਿ ਤੇਰਾ ਰੀਲੋਕੇਸ਼ਨ ਦੀ ਰਿਕੁਆਇਰਮੈਂਟ ਥੋੜ੍ਹੀ ਔਖੀ ਹੋ ਜਾਂਦੀ ਹੈ ਉਹਨਾਂ ਲਈ, ਕਿਉਂਕਿ ਉਹ ਕਹਿੰਦੇ ਕਿ ਇਹ ਜਿਹੜੇ ਲੋਕ ਭਲਾਈ ਵਾਲੇ ਕੰਮ ਆ ਇਹਦੇ ਕਰਕੇ ਤੁਹਾਨੂੰ ਸਰਕਾਰਾਂ ਟਾਰਗੇਟ ਨਹੀਂ ਕਦੀ ਕਰਦੀਆਂ, ਨਾ ਹੀ ਤੁਹਾਡੇ ਧਰਮ ਕਰਕੇ ਤੁਹਾਨੂੰ ਟਾਰਗੇਟ ਕਰਦੀਆਂ। ਤੇ ਉਹਨਾਂ ਨੇ ਅੰਕੜੇ ਆਪਣੇ ਰੱਖੇ ਹੋਏ ਆ ਕਿ ਕਿੰਨੇ ਸਿੱਖ ਜਿਹੜੇ ਆਊਟ ਆਫ ਪੰਜਾਬ ਜਿਹੜੇ ਰਹਿੰਦੇ ਆ। ਤੇ ਉਹਨਾਂ ਦੀ ਜਿਹੜੀ ਆਰਗੂਮੈਂਟ ਸੀਗੀ, ਆਪਾਂ ਜਿੱਦਾਂ ਜਦੋਂ ਸ਼ੋਅ ਕੀਤਾ ਸ਼ੁਰੂ ਹੈ ਨਾ, ਤੇ ਕਾਫੀ ਆਪਾਂ ਡਿਸਕਸ ਕੀਤਾ ਆਧਾਰ ਕਾਰਡ, ਪੈਨ ਕਾਰਡ, ਇਹ ਉਹ ਕਈ ਲੋਕੀ ਮੇਰੀ ਆਈਡੀ ਟਰੈਕ ਕਰ ਲੈਣੀ, ਮੇਰਾ ਇਦਾਂ ਕਰ ਦੇਣਾ, ਮੇਰਾ ਉੱਦਾਂ ਕਰ ਦੇਣਾ। ਤੇ ਆਪਾਂ ਜਿਹੜਾ ਸਿੰਘ ਵਰਸਸ ਵਿਟੇਕਰ ਵਗੈਰਾ ਕਈ ਵਾਰੀ ਡਿਸਕਸ ਕੀਤਾ ਸੀਗਾ ਕਿ ਜਿਹੜੀ ਸਹੀ ਆਰਗੂਮੈਂਟ ਤੁਹਾਡੀ ਮੰਗ ਦੇ ਰਿਲੇਟਡ ਹੈਗੀ ਆ, ਉਹ ਤੁਹਾਡੀ ਆਧਾਰ ਕਾਰਡ, ਪੈਨ ਕਾਰਡ ਦੇ ਰਿਲੇਟਡ ਨਹੀਂ ਹੈਗੀ। ਤੇ ਉਹ ਜਿਹੜੀ ਸੀਗੀ, ਕਈ ਬੰਦਿਆਂ ਨੇ ਰਿਪੋਰਟ ਵੀ ਕੀਤਾ, ਦੂਜੇ ਵਕੀਲਾਂ ਤੋਂ ਵੀ ਰਿਪੋਰਟ ਕੀਤਾ ਕਿ ਆਹੋ ਜਿਹੜੀ ਸੀਗੀ ਰੀਲੋਕੇਸ਼ਨ ਦੇ ਮੁੱਦੇ ਤੇ 9th ਸਰਕਟ ਦੇ ਵਿੱਚ ਸਿੰਘ ਵਰਸਸ ਵਿਟੇਕਰ ਦੀ ਆਰਗੂਮੈਂਟ ਕਾਫੀ ਸੋਲਿਡ ਆ ਕਿ ਜਿਹੜਾ ਬੰਦਾ ਆਪਣੇ ਹੱਕਾਂ ਦੀ ਮੰਗ ਨਹੀਂ ਛੱਡ ਸਕਦਾ। ਸੋ ਹੁਣ ਜਿਹੜਾ ਪਰਟੀਕੂਲਰ ਸੋਸ਼ਲ ਗਰੁੱਪ ਜਿਹੜਾ ਦਲਿਤ ਵਾਲਾ ਕੇਸ ਆ, ਉਹਦੀ ਕੋਈ ਮੰਗ ਤਾਂ ਉਹਦੀ ਐਜ਼ ਸੱਚ ਕੋਈ ਹੈ ਨਹੀਂ ਕਿ ਉਹ ਕਿਹੜਾ ਕੋਈ ਅਲੱਗ ਦੇਸ਼ ਮੰਗ ਕਰ ਰਿਹਾ। ਸੋ ਉਹਦੇ ਵਿੱਚ ਤੁਹਾਨੂੰ ਜਿਹੜਾ ਦਲਿਤ ਵਾਲਾ ਅਸਾਲਮ ਦਾ ਕੇਸ ਹੈਗਾ, ਉਹ 2 ਗਰਾਊਂਡਾਂ ਦੇ ਅੰਦਰ ਆ ਜਾਂਦਾ। ਇੱਕ ਰਿਲੀਜਨ ਦੇ ਅੰਡਰ ਆ ਜਾਂਦਾ। ਰਿਲੀਜਨ ਦੇ ਅੰਡਰ ਇਸ ਲਈ ਆਉਂਦਾ ਕਿ ਕੋਈ ਆਪਣੀ ਮਰਜ਼ੀ ਨਾਲ ਦਲਿਤ ਨਹੀਂ ਬਣਾਉਂਦਾ। ਜਿਹੜਾ ਧਰਮ ਆ, ਜਿਹੜੀਆਂ ਕਾਸਟ ਸਿਸਟਮ, ਕਲਾਸ ਸਿਸਟਮ ਹੈਗਾ, ਮਨ ਘੜਤ ਲੋਕਾਂ ਨੇ ਬਣਾਈਆਂ ਕਿ ਇਹ ਜਾਤ ਦੂਜੀ ਜਾਤ ਨਾਲੋਂ ਸੁਪੀਰੀਅਰ ਹੁੰਦੀ ਆ, ਫਲਾਨਾ ਢਿਮਕਣਾ, ਉਹਦੇ ਬੇਸ ਦੇ ਉੱਤੇ ਉਹਨੇ ਕਿਹਾ ਕਿ ਬਈ ਮੈਂ ਤਾਂ ਪੈਦਾ ਹੋਇਆ ਇਸ ਚੀਜ਼ ਦੇ ਵਿੱਚ, ਮੇਰਾ ਕੋਈ ਇਹਦੇ ਉੱਤੇ ਜ਼ੋਰ ਨਹੀਂ ਸੀਗਾ। ਤੇ ਜਿਹੜਾ ਕਾਨੂੰਨ ਆ ਉਹ ਕਹਿੰਦਾ ਕਿ ਸਾਰੇ ਜਣੇ ਬਰਾਬਰ ਹੋਣੇ ਚਾਹੀਦੇ ਆ, ਪਰ ਇਦਾਂ ਹੁੰਦਾ ਨਹੀਂ ਹੈਗਾ। ਸੋ ਉਹ ਧਾਰਮਿਕ ਇੱਕ ਜਿਹੜੀ ਕਹਿ ਲਓ ਕਿ ਸਮਾਜ ਦੀ ਇੱਕ ਧਾਰਮਿਕ ਤੇ ਸਮਾਜਿਕ ਇੱਕ ਵੰਡ ਹੈਗੀ ਆ, ਬੰਦਿਆਂ ਨੂੰ ਥੱਲੇ ਰੱਖਿਆ ਗਿਆ। ਸੋ ਠੀਕ ਰਿਲੀਜਨ ਹੈ। ਰਿਲੀਜੀਅਸ ਅਸਾਈਲਮ ਦੇ ਥੱਲੇ ਜਿਹੜਾ ਉਹ ਫਾਲ ਕਰਦਾ ਤੇ ਪਰਟੀਕੂਲਰ ਸੋਸ਼ਲ ਗਰੁੱਪ ਦੇ ਅੰਡਰ ਵੀ ਫਾਲ ਕਰਦਾ। ਪਰਟੀਕੂਲਰ ਸੋਸ਼ਲ ਗਰੁੱਪ ਦਾ ਜਿੱਦਾਂ ਆਪਾਂ ਦੱਸਿਆ ਕਿ ਤੁਸੀਂ ਦੱਸਣਾ ਹੁੰਦਾ ਕਿ ਇਹਨਾਂ ਦੀ ਸੋਸ਼ਲ ਵਿਜ਼ਿਬਿਲਿਟੀ ਹੈ, ਇਹਨਾਂ ਦੀ ਪਰਟੀਕੁਲੈਰਿਟੀ ਆ, ਮਤਲਬ ਕਿ ਇਹਨਾਂ ਨੂੰ ਜੇ 100 ਬੰਦੇ ਆ ਤਾਂ 100 ਚੋਂ 5 ਜਣਿਆਂ ਨੂੰ ਇਹ ਆਇਡੈਂਟੀਫਾਈ ਹੋ ਸਕਦੇ ਆ ਈਜ਼ੀਲੀ। ਤੇ ਫੋਰ ਐਗਜ਼ਾਮਪਲ ਜਿੱਦਾਂ ਉਹ ਕਹਿੰਦੇ ਕਈ ਕੇਸ ਉਹ ਜਿੱਦਾਂ ਆਰਗਿਊ ਕਰਦੇ ਸੀਗੇ ਕਿ ਰੇਪ ਵਿਕਟਮ ਆ ਵੂਮਨ, ਉਹਦੇ ਕਿਹੜਾ ਮੱਥੇ ਤੇ ਲਿਖਿਆ ਕਿ ਉਹ ਰੇਪ ਵਿਕਟਮ ਹੈ ਨਾ, ਤੇ ਲੋਕਾਂ ਨੂੰ ਪ੍ਰੂਵ ਕਰਨ 'ਚ ਪ੍ਰੋਬਲਮ ਹੁੰਦੀ ਸੀ। ਸੋ ਇਸ ਕੇਸ ਦੇ ਵਿੱਚ ਕੀ ਆ ਕਿ ਜਿਹੜਾ ਦਲਿਤ ਆ, ਲੋਅਰ ਕਾਸਟ ਆ, ਜਿਹੜਾ ਸਮਾਜ ਆ ਉੱਥੇ ਦਾ, ਉਹ ਬੰਦਾ ਆਪਣੀ ਆਰਗੂਮੈਂਟ ਦੇ ਰਿਹਾ ਕਿ ਮੈਂ ਉਹ ਤੋਂ ਬਚ ਨਹੀਂ ਸਕਦਾ, ਮੈਨੂੰ ਆਪਣੀ ਜਿਹੜੀ ਜਾਤ ਆ ਹਰ ਜਗ੍ਹਾ ਡਿਸਕਲੋਜ਼ ਕਰਨੀ ਪੈਂਦੀ ਆ। ਵਿਆਹ ਸ਼ਾਦੀਆਂ ਹਰੇਕ 'ਚ ਜਿਹੜਾ ਸਮਾਜ ਆ ਇੰਡੀਆ ਦਾ, ਉਹ ਬਿਨਾਂ ਕਾਸਟ ਪੁੱਛੇ ਤੁਹਾਡੀ ਕਿੱਥੋਂ ਦੀ ਤੁਸੀਂ ਹੈਗੇ ਆ, ਕੀ ਤੁਹਾਡੀ ਹੂੰ। ਉਹ ਤੋਂ ਬਿਨਾਂ ਚੱਲਦਾ ਨਹੀਂ ਹੈ ਨਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਜੇ ਬੰਦਾ ਐਕਸਪਲੇਨ ਕਰਦਾ ਤਾਂ ਉਹ ਪਰਟੀਕੂਲਰ ਸੋਸ਼ਲ ਗਰੁੱਪ ਦੇ ਥੱਲੇ ਜਿਹੜਾ ਆਉਂਦਾ। ਤੇ ਕਾਫੀ ਇੰਟਰਸਟਿੰਗ ਕੇਸ ਆ, ਜੱਜ ਵੀ ਸੁਣਦੇ ਧਿਆਨ ਨਾਲ ਕਿ ਕਿੱਦਾਂ ਸਮਾਜ ਚੱਲਦਾ ਇਹਨਾਂ ਦਾ, ਹੈ ਨਾ। ਜੀ, ਜੀ। ਇਹ ਕਹਿੰਦਾ ਸੀਗਾ ਕਿ ਕਾਫੀ ਇੰਟਰਸਟਿੰਗ ਆ ਉਹ, ਮਤਲਬ ਉਹਨਾਂ ਨੂੰ ਜਿੱਦਾਂ ਬਾਹਰਲੇ ਵੈਸਟਰਨ ਕੰਟਰੀਆਂ 'ਚ ਤਾਂ ਡਿਸਕ੍ਰਿਮੀਨੇਸ਼ਨ ਸੀਗੀ ਕਲਰ ਕੁਲਰ ਬੇਸ ਦੀ, ਪਤਾ ਹੀ ਹੈ ਸਾਰਿਆਂ ਨੂੰ। ਹੂੰ, ਹੂੰ। ਤੇ ਇੰਨੀ ਡਿਟੇਲ ਦੇ ਵਿੱਚ ਜਿਹੜੀ ਹੁਣ ਕਿ ਇੰਡੀਆ ਦੇ ਵਿੱਚ ਵੀ ਰੰਗ ਦੇ ਬੇਸ ਦੇ ਉੱਤੇ, ਧਰਮ ਦੇ ਬੇਸ ਦੇ ਉੱਤੇ, ਅੱਗੋਂ ਕਾਸਟਾਂ ਦੇ ਸੇਮ ਧਰਮ ਦੇ ਵਿੱਚ ਕਾਸਟ ਦੇ ਬੇਸ ਦੇ ਉੱਤੇ ਉਹਦੀ ਵੀ ਲੈਵਲਿੰਗ ਕੀਤੀ ਹੋਈ ਆ। ਸੋ ਉਹ ਕੋਰਟ ਲਈ ਕਾਫੀ ਇੰਟਰਸਟਿੰਗ ਸੀਗਾ। ਮਤਲਬ ਕਿ ਉਹਦੇ ਬੇਸ ਤੇ ਫਿਰ ਇਹ ਹੈ ਕਿ ਜਿਹੜਾ ਸਰਕਾਰੀ ਵਕੀਲ ਆ ਉਹ ਕੀ ਕਹੂਗਾ ਕਿ ਦੂਜੀ ਸਟੇਟ 'ਚ ਜਾਓਗੇ, ਦੂਜੀ ਸਟੇਟ 'ਚ ਵੀ ਤਾਂ ਪਰ ਉਹੀ ਆ, ਉੱਥੇ ਵੀ ਉਹੀ ਧਰਮ ਆ, ਉਹੀ ਲੋਕ ਆ, ਉਹੀ ਹੂੰ। ਸੋਚ ਆ। ਤੇ ਕੋਸ਼ਿਸ਼ ਤੇ ਕੀਤੀ ਸੀ ਸਰਕਾਰੀ ਵਕੀਲ ਨੇ ਕਿ ਨਵੀਂ ਪਾਰਟੀ ਆ ਗਈ, ਏਦਾਂ ਆ ਗਈ, ਓਦਾਂ ਆ ਗਈ, ਹੈ ਨਾ। ਤੇ ਉਹਦੇ ਵਿੱਚ ਡੇਟਾ ਹੁਣ ਏਦਾਂ ਕਿ ਭਈ ਇਹ ਤਾਂ ਹਜ਼ਾਰਾਂ ਸਾਲਾਂ ਤੋਂ ਡਿਸਕ੍ਰਿਮੀਨੇਸ਼ਨ ਹੋ ਰਹੀ ਆ, 2 ਸਾਲ ਇਹ ਕੋਈ ਵੀ ਪਾਰਟੀ ਬਦਲ ਨਹੀਂ ਸਕਦੀ। ਮਾਨਸਿਕਤਾ ਜਿਹੜੀ ਲੋਕਾਂ ਦੀ ਚੇਂਜ ਨਹੀਂ ਕਰ ਪਾਈ ਕੋਈ ਵੀ ਪਾਰਟੀ, ਨਾ ਹੀ ਕਰ ਪਾਊਗੀ, ਰਾਈਟ। ਤੇ ਕੰਟਰੀ ਕੰਡੀਸ਼ਨ ਵਗੈਰਾ ਸਾਡੇ ਸੀਗੇ। ਕੰਟਰੀ ਕੰਡੀਸ਼ਨ 'ਚ ਤੁਸੀਂ ਫਨੀ ਵੀ ਕਹਿ ਲਓ, ਉਹ ਵੀ ਕਹਿ ਲਓ। ਉਹਦੇ ਵਿੱਚ ਨਾ ਕੀ ਕੀਤਾ ਸੀਗਾ ਕਿ ਮੈਂ ਆਪਣਾ ਜਿਹੜਾ USA ਦੇ ਵਿੱਚ, ਇੰਡੀਆ ਵੀ ਨਹੀਂ ਜਾਣ ਦੀ ਲੋੜ ਪਈ।
USA ਦੇ ਜਿਹੜੇ ਮੈਟਰੀਮੋਨੀਅਲ ਵਗੈਰਾ ਕਈ ਹੁੰਦੇ ਆ, ਮੈਟਰੀਮੋਨੀਅਲਸ ਵਗੈਰਾ ਲਗਾਏ ਸੀਗੇ ਕਿ ਜਿਹੜਾ ਬਾਹਮਣ ਬੰਦਾ ਉਹ ਕਹਿੰਦਾ ਮੈਨੂੰ ਬਾਹਮਣ ਕੁੜੀ ਚਾਹੀਦੀ ਆ, ਜਿਹੜਾ ਜੱਟ ਬੰਦਾ ਉਹ ਕਹਿੰਦਾ ਮੈਨੂੰ ਜੱਟ ਕੁੜੀ ਚਾਹੀਦੀ ਆ, ਤੇ ਉਹਨੂੰ ਜੱਜ ਨੂੰ ਉਹ ਦੱਸਿਆ ਸੀ ਕਿ ਆਹ ਦੇਖ ਲੋਕੀ ਇਸ ਹਿਸਾਬ ਨਾਲ ਚੱਲਦੇ ਆ ਕਿ ਇੱਥੇ ਵੀ ਉਹਨਾਂ ਦੀ ਪ੍ਰੈਫਰੈਂਸ ਇਹ ਹੈਗੀ ਆ ਕਿ ਨਾਲ ਲਿਖਿਆ ਹੋਇਆ ਕਿ ਮੈਂ ਡਾਕਟਰ ਆ ਤੇ ਮੈਨੂੰ ਆਹ ਵਾਲੀ ਜਾਤ ਦੀ ਕੁੜੀ ਚਾਹੀਦੀ ਆ, ਤੇ ਕਿ ਆ ਪੜ੍ਹਿਆ ਲਿਖਿਆ ਬੰਦਾ ਵੀ ਬਾਹਰ ਆ ਕੇ ਵੀ ਜਿਹੜਾ ਖੁਦ ਕਹਿ ਰਿਹਾ ਕਿ ਮੇਰੇ ਨਾਲ ਕਈ ਵਾਰੀ ਅਮਰੀਕੀ ਧੱਕਾ ਕਰ ਦਿੰਦੇ, ਉਹ ਕਰ ਦਿੰਦੇ, ਉਹ ਵੀ ਇਹ ਜਿਹੜੇ ਚੱਕਰ ਚੋਂ ਬਾਹਰ ਨਹੀਂ ਆ ਪਾਉਂਦਾ। ਤੇ ਸਾਰੀ ਗੱਲ ਉਹੀ ਹੈ ਕਿ ਇਹ ਚੀਜ਼ ਬੰਦੇ ਨੂੰ ਐਸਕੇਪ ਨਹੀਂ ਕਰ ਸਕਦੀ, ਧਰਮ ਨੂੰ ਡਿਫਾਈਨ ਕਰਦਾ, ਤੇ ਉਹ ਸਾਡਾ ਕਲੇਮ ਸੀਗਾ। ਤੇ ਬੇਸਿਕਲੀ ਰੀਲੋਕੇਸ਼ਨ ਦੀ ਆਰਗੂਮੈਂਟ ਜਿਹੜਾ ਸੀਗਾ ਸਰਕਾਰੀ ਵਕੀਲ ਪੇਸ਼ ਨਹੀਂ ਫਿਰ ਸਹੀ ਤਰੀਕੇ ਨਾਲ ਕਰ ਪਾਇਆ। ਹੁਣ ਤਾਂ ਇੱਥੇ ਜਿਹੜੇ ਇਸ ਆਧਾਰ ਦੇ ਉੱਤੇ ਵੱਡੀਆਂ ਕੰਪਨੀਆਂ ਦੇ ਵਿੱਚ ਨੌਕਰੀਆਂ ਦੇ ਵਿੱਚ ਡਿਸਕ੍ਰਿਮੀਨੇਸ਼ਨ, ਵਰਕਰਸ ਦੇ ਨਾਲ, EMPLOYEES ਦੇ ਨਾਲ ਡਿਸਕ੍ਰਿਮੀਨੇਸ਼ਨ, ਇਸ ਵਰਗ ਵੰਡ ਦੀ ਜਿਹੜੀ ਉਹ ਵੀ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਬਾਹਰ ਆ ਕੇ ਵੀ ਇਹ ਜਿਹੜੀ ਚੀਜ਼ ਹੈਗੀ ਆ। ਸੋ ਜਦੋਂ ਇਹਦੇ ਵਿੱਚ ਫਿਰ ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਕੀਤੀਆਂ, ਸੋ ਇਹ ਇਕੱਲਾ ਫਿਰ ਰਿਲੀਜੀਅਸ ਬੇਸਡ ਜਿਹੜਾ ਇਹ ਰਿਹਾ ਵਰਗ ਵੰਡ ਵਾਲਾ ਜਿਹੜੀਆਂ ਚੀਜ਼ਾਂ ਰਹੀਆਂ ਆ, ਸੁਸਾਇਟੀ ਆ, ਜਾਂ ਨਾਲ ਪੋਲੀਟੀਕਲ ਵੀ ਦੋਨੋਂ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਗਈਆਂ? ਇਹ ਨਾ ਜਿਹੜਾ ਸੀਗਾ ਪੋਲੀਟੀਕਲ ਤੇ ਰਿਲੀਜੀਅਸ ਦੋਨੋਂ ਹੀ ਆ ਜਾਂਦੇ ਆ ਇਹਦੇ ਵਿੱਚ, ਸੌਰੀ ਰਿਲੀਜੀਅਸ ਤੇ ਪਾਰਟਿਕੂਲਰ ਸੋਸ਼ਲ ਗਰੁੱਪ। ਪਰ ਹੁਣ ਕੀ ਸੀਗਾ ਕਿ ਜੇ ਬੰਦਾ ਕੋਈ ਆਪਣੀ ਇਹੋ ਜਿਹੀ ਪਾਰਟੀ ਦੇ ਨਾਲ ਜੁੜਿਆ ਜਿਹੜੀ ਕਿ ਮਿਨੋਰਿਟੀਜ਼ ਨੂੰ ਪ੍ਰੋਟੈਕਟ ਕਰਦੀ ਹੈ, BSP ਹੋ ਗਈ, ਇੱਦਾਂ ਦੇ ਜਿਹੜੀ ਪਾਰਟੀਆਂ ਦਲਿਤ ਨੂੰ, ਮਿਨੋਰਿਟੀਜ਼ ਨੂੰ ਜਿਹੜੀਆਂ ਸਪੋਰਟ ਕਰਦੀਆਂ, ਸੋ ਉਸ ਕੇਸ ਦੇ ਵਿੱਚ ਕੀ ਹੈ ਕਿ ਤੁਹਾਡਾ ਪੋਲੀਟੀਕਲ ਵਾਲਾ ਜਿਹੜਾ ਐਂਗਲ ਹੈਗਾ ਉਹ ਵੀ ਨਾਲ ਆ ਗਿਆ ਕਿ ਪੋਲਿਟਿਕਸ ਵਾਲਾ ਕਿ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਆ, ਕੀ ਗਤੀਵਿਧੀਆਂ ਸੀਗੀਆਂ, ਤੇ ਇਹ ਪਾਰਟੀ ਕਿਉਂ ਜੁਆਇਨ ਕੀਤੀ, ਹੋਰ ਕੋਈ ਪਾਰਟੀ ਤੁਹਾਡੇ ਹੱਕ ਮੰਗਦੀ ਹੈ, ਨਹੀਂ ਮੰਗਦੀ, ਜਾਂ ਕਿੱਦਾਂ, ਹੈ ਨਾ। ਤੇ ਉਹਦੇ ਜਿਹੜੇ ਕੇਸ ਦੇ ਵਿੱਚ ਮਾਰ ਵਗੈਰਾ ਨੂੰ ਪਈ ਸੀਗੀ, ਤੇ ਜੱਜ ਨੇ ਪੁੱਛਿਆ ਵੀ ਕਿ ਤੈਨੂੰ ਤੇਰੇ ਪੋਲਿਟਿਕਸ ਕਰਕੇ ਪਈ ਹੈ ਕਿ ਤੈਨੂੰ ਤੇਰੇ ਧਰਮ ਕਰਕੇ ਪਈ ਹੈ ਕਿ ਤੈਨੂੰ ਤੇਰੀ ਜਾਤ ਕਰਕੇ ਪਈ ਹੈ। ਤੇ ਉਹ ਕਹਿੰਦਾ ਮੈਨੂੰ ਸਵਾਲ ਨਹੀਂ ਸਮਝ ਲੱਗਾ। ਤਾਂ ਜੱਜ ਵੀ ਥੋੜਾ ਜਿਹਾ ਕਹਿੰਦਾ ਕਿ ਇਹ ਮੈਂ ਹੁਣ ਕਿੱਦਾਂ ਸਵਾਲ ਪੁੱਛਾਂ। ਉਹ ਕਹਿੰਦਾ ਜ਼ਿਆਦਾ ਕੀ ਲੱਗਦਾ ਕਿ ਜ਼ਿਆਦਾ ਤੈਨੂੰ ਉਹਨਾਂ ਨੇ ਤਾਂ ਕੁੱਟਿਆ ਵਾ ਕਿ ਤੈਨੂੰ ਤੇਰੀ ਜਿਹੜੀ ਪਾਰਟੀ ਦੇ ਵਿੱਚ ਤੂੰ ਵਰਕਰ ਸੀਗਾ, ਕਿ ਜ਼ਿਆਦਾ ਤੈਨੂੰ ਤਾਂ ਕੁੱਟਿਆ ਕਿ ਤੂੰ ਦਲਿਤ ਸੀਗਾ। ਉਹ ਕਹਿੰਦਾ ਮੈਨੂੰ ਪਤਾ ਨਹੀਂ, ਕਹਿੰਦਾ ਦੋਨੋਂ ਹੀ। ਕਹਿੰਦਾ ਜਦੋਂ ਆਏ ਸੀਗੇ ਗਾਲਾਂ ਕੱਢਦੇ ਸੀਗੇ ਜਾਤ ਪਾਤ ਦੀਆਂ ਜਾਂ ਜੋ ਵੀ ਸੀਗਾ, ਤਾਂ ਜੱਜ ਨੇ ਜਦੋਂ ਆਪਣਾ ਫੈਸਲਾ ਵੀ ਦਿੱਤਾ ਸੀ, ਉਹ ਕਹਿੰਦਾ ਕਿ ਇਹ ਇੰਡੀਆ ਦੇ ਵਿੱਚ ਆਹ ਚੀਜ਼ ਨੂੰ ਫਰਕ ਨਹੀਂ ਕੀਤਾ ਜਾ ਸਕਦਾ। ਜਾਤ ਤੇ ਰਿਲੀਜਨ ਬੰਦੇ ਦਾ ਜਿਹੜਾ ਹੈਗਾ ਉਹ ਮਿਕਸ ਹੈਗਾ, ਤੇ ਇਹਨੂੰ ਜਿਹੜਾ ਮਾਰ ਪਈ ਆ ਉਹ ਇਹ ਸੈਪਰੇਟ ਕਰਨਾ ਮੁਸ਼ਕਿਲ ਹੈਗਾ ਕਿ ਇਹਨੂੰ ਰਿਲੀਜੀਅਸ ਗਰਾਊਂਡ ਤੇ ਗ੍ਰਾਂਟ ਕੀਤਾ ਜਾਊਗਾ ਕਿ ਪੋਲੀਟੀਕਲ ਤੇ ਕੀਤਾ ਜਾਊਗਾ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਤੇ ਕੀਤਾ ਜਾਊਗਾ। ਸੋ ਬੇਸਿਕਲੀ ਕੀ ਸੀਗਾ ਕਿ ਮੇਨ ਅੱਜ ਦਾ ਟੌਪਿਕ ਦਾ ਗੱਲ ਕਰਨ ਦਾ ਮਕਸਦ ਇਹ ਹੈਗਾ ਕਿ ਜਿਹੜੇ ਦਲਿਤ ਆ, ਬੈਕਵਰਡ ਕਲਾਸਿਸ ਦੇ ਵਿੱਚੋਂ ਹੈਗੇ ਆ, ਮਜ਼੍ਹਬੀ ਸਿੱਖ ਆ, ਚਮਾਰ ਕਾਸਟ ਦੇ ਆ, ਜਿਹੜੇ ਇਦਾਂ ਦੇ ਇੰਡੀਆ ਦੇ ਵਿੱਚ ਜਿਹਨੂੰ ਕਹਿੰਦੇ ਲੋਅਰ ਵਰਗ ਦੇ ਲੋਕ ਆ, ਉਹਨਾਂ ਦੇ ਕੇਸ ਦੇ ਬਾਰੇ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਆਪਣਾ ਕੇਸ ਕਿੱਦਾਂ ਪ੍ਰੈਜ਼ੈਂਟ ਕਰਨਾ, ਰਾਈਟ। ਇਹਨਾਂ ਦਾ ਇਹ ਹੈ ਕਿ ਤੁਹਾਨੂੰ ਜਿਹੜਾ ਆਪਣਾ, ਜੇ ਹੁਣ ਤੁਹਾਡੇ ਤੇ ਧਾਰਮਿਕ ਬੇਸ ਤੇ ਡਿਸਕ੍ਰਿਮੀਨੇਸ਼ਨ ਹੋਈ ਹੈ, ਤਾਂ ਤੁਹਾਨੂੰ ਆਪਣੀ ਜਿਹੜੀ ਕਹਿੰਦੇ ਕੇਸ ਥਿਊਰੀ ਨਾ, ਕਿ ਕੇਸ ਦੀ ਥਿਊਰੀ ਕੀ ਹੈ, ਕਿ ਕੀ ਬੇਸਿਸ ਕੀ ਹੈਗਾ, ਜੱਜ ਨੂੰ ਕਿੱਦਾਂ ਪ੍ਰੈਜ਼ੈਂਟ ਹੋ ਰਿਹਾ, ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਧਰਮ ਕਿਸ ਹਿਸਾਬ ਨਾਲ ਚੱਲਦਾ, ਵੰਡਾਂ ਕਿਸ ਹਿਸਾਬ ਨਾਲ ਹੋਈਆਂ। ਕਿ ਮੈਂ ਹੁਣ ਇੰਨਾ ਕੋਈ ਰਿਲੀਜੀਅਸ ਦਾ ਸਕਾਲਰ ਤਾਂ ਹੈ ਨਹੀਂਗਾ, ਪਰ ਜਿੰਨਾ ਕੁ ਮੈਨੂੰ ਪਤਾ, ਜਿੰਨਾ ਕੁ ਕਲਾਇੰਟਾਂ ਤੋਂ ਅੱਗੇ ਸੁਣਿਆ ਆ, ਜੋ ਵੀ ਚਲੋ ਇੰਟਰਨੈਟ ਵਗੈਰਾ ਤੋਂ ਪੜ੍ਹੀ ਤਾਂ ਜੀ ਇਹ ਹੈ ਕਿ 4 ਵਰਗ ਵੰਡੇ ਹੋਏ ਹਨ, ਬ੍ਰਾਹਮਣ, ਖੱਤਰੀ, ਵੈਸ਼ਯ, ਸ਼ੂਦਰ। ਤੇ ਉਹੀ ਕਿ ਉਹ ਕਿੱਥੋਂ ਦੀ ਆਏ ਸੀਗੇ ਕਿ ਉਹਦੇ ਬ੍ਰਹਮਾ ਦੇ ਸਿਰ ਤੋਂ ਉਹਨੇ ਪੰਡਿਤ ਬਣਾਤਾ, ਢਿੱਡ ਤੋਂ ਉਹ ਬਣਾਤਾ, ਤਾਂ ਪੈਰਾਂ ਤੋਂ ਉਹਨੇ ਬਣਾਤਾ ਸ਼ੂਦਰ, ਹੈ ਨਾ। ਤੇ ਉਹਦੇ ਵਿੱਚੋਂ ਦੀ ਸੀਗਾ ਕਿ ਪੈਰਾਂ ਤੋਂ ਤਾਂ ਬਣਾਇਆ ਕਿ ਉਹਨਾਂ ਦੀ ਜਿਹੜੀ ਡਿਵੀਜ਼ਨ ਸੀਗੀ ਪਹਿਲਾਂ ਰੰਗ ਦੇ ਬੇਸ ਤੇ ਵੀ ਸੀਗੀ, ਤੇ ਫਿਰ ਉਹਨਾਂ ਨੂੰ ਉਹ ਅੱਗੇ ਕੈਰੀ ਕੀਤਾ ਕਿ ਜਿਹੜੀ ਪੜ੍ਹਾਈ ਆ ਸਿਰਫ ਉਹ ਉੱਪਰ ਵਾਲੀ ਜਾਤ ਵਾਲੇ ਲੋਕੀ ਕਰ ਸਕਦੇ ਆ, ਜਿਹੜੀ ਥੱਲੜੀ ਜਾਤ ਵਾਲੇ ਲੋਕੀ ਉਹਨਾਂ ਨੂੰ ਕਿਹੜੇ ਕਿੱਦਾਂ ਦੇ ਕੰਮ ਦਿੰਦੇ ਆ। ਉਹਦੇ ਵਿੱਚ ਫਿਰ ਆਪਾਂ ਨਾ ਜਿੱਦਾਂ ਮੈਪ ਵਗੈਰਾ ਲਗਾਇਆ ਸੀ। ਐਕਚੁਅਲੀ ਕੇਸ ਪ੍ਰੂਵ ਕਰਨਾ ਮੇਰੇ ਲਈ ਕੋਈ ਔਖਾ ਕੰਮ ਨਹੀਂ ਸੀਗਾ, ਕਿਉਂਕਿ ਹੁਣ ਆਪਣਾ ਹੀ ਲੈ ਲਓ ਕਿ ਜੇ ਆਪਾਂ ਪੰਜਾਬ 'ਚ ਰਹਿੰਦੇ ਹਾਂ, ਰਾਈਟ, ਹਰੇਕ ਜਿਹੜਾ ਇੱਕ ਕਹਿ ਲਓ ਕਿ ਇੱਕ ਲੋਕੈਲਿਟੀ ਆ ਜੇ ਵੈਲ ਆਫ ਹੈਗੀ, ਉਹਦੇ ਨਾਲ ਹੀ ਇੱਕ ਹੋਰ ਮੁਹੱਲਾ ਬਣਿਆ ਪਿਆ ਜਿਹਦੇ ਵਿੱਚ ਕੰਮ ਕਰਨ ਵਾਲੇ, ਸਾਫ਼ ਸਫਾਈ ਕਰਨ ਵਾਲੇ, ਉਹ ਸਾਰੇ ਲੋਕੀ ਰਹਿੰਦੇ ਆ, ਰਾਈਟ। ਤੇ ਉਹ ਸੀਗਾ ਕਿ ਇਹ ਜਿਹੜੀ ਚੀਜ਼ ਹੈਗੀ ਆ, ਇਹ ਕਦੀ ਹਟ ਨਹੀਂ ਸਕਦੀ ਇੰਡੀਆ ਤੋਂ। ਇਹਨਾਂ ਨੇ ਏਰੀਏ ਜਿੱਦਾਂ ਵੰਡੇ ਹੋਏ ਆ, ਉਹ ਜੱਜ ਨੂੰ ਪ੍ਰੈਜ਼ੈਂਟ ਕੀਤਾ। ਸਾਰਾ ਜਲੰਧਰ ਸਾਰਾ ਹਰੇਕ ਵੱਡੇ ਸ਼ਹਿਰ ਦੇ ਵਿੱਚ ਸੁਸਾਇਟੀਆਂ, ਲੋਕੈਲਿਟੀਆਂ ਕਿੱਦਾਂ ਵੰਡੀਆਂ ਹੋਈਆਂ, ਤੇ ਜਿਹੜਾ ਬੰਦੇ ਦੀ ਅਗਵਾਈ ਸੀ ਉਹ ਸੀਗੀ ਕਿ ਸਾਨੂੰ ਕਿੱਦਾਂ ਦੇ ਕੰਮ ਅਵੇਲੇਬਲ ਆ, ਐਜੂਕੇਸ਼ਨ ਕਿਸ ਲੈਵਲ ਤੱਕ ਅਵੇਲੇਬਲ ਆ, ਨੌਕਰੀਆਂ ਦਾ ਕੀ ਸੀਨ ਹੈਗਾ, ਵਿਆਹ ਸ਼ਾਦੀਆਂ ਦੇ ਵਿੱਚ ਸਾਨੂੰ ਕੋਈ ਦਿੱਕਤ ਆਉਂਦੀ, ਆਪਾਂ
ਲੋਕੀ ਸਾਨੂੰ ਹੋਰ ਅੱਪਰ ਕਾਸਟ ਵਾਲੇ ਓਪਨ ਹੈਗੇ ਕਿ ਨਹੀਂ ਹੈਗੇ। ਫਿਰ ਉਹੀ ਮੰਦਿਰ ਗੁਰਦੁਆਰਿਆਂ ਦੀ ਹੋਰ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਡਿਸਕਸ ਕੀਤੀਆਂ ਕਿ ਉਹਨੇ ਜੱਜ ਨੇ ਬੇਸਿਕਲੀ ਪੁੱਛਿਆ ਕਿ ਛੋਟੇ ਹੁੰਦੇ ਤੋਂ ਕਿੱਦਾਂ ਤੇਰੀ ਟ੍ਰੀਟਮੈਂਟ ਹੋਈ ਹੈ, ਕਿੱਦਾਂ ਤੈਨੂੰ ਲੱਗਦਾ ਸੀਗਾ। ਹੁਣ ਇਹ ਹੈ ਕਿ ਠੀਕ ਹੈ। ਜਿਨ੍ਹਾਂ ਜਿਨ੍ਹਾਂ ਨਹੀਂ ਹੋਈ ਉਹਨੇ ਕਹਿਣਾ, ਜਿਨ੍ਹਾਂ ਜਿਨ੍ਹਾਂ ਨਹੀਂ ਹੋਈ ਆਪ ਨਹੀਂ ਬੀਤੀ ਉਹਨੇ ਕਹਿਣਾ ਉਦਾਂ ਹੀ ਲੋਕੀ ਰੌਲਾ ਪਾਉਂਦੇ ਆ। ਜਿਨ੍ਹਾਂ ਹੁਣ ਹੋਈ ਆ ਉਹਨੇ ਕਹਿਣਾ ਮੈਨੂੰ ਇਦਾਂ ਕਹਿੰਦੇ ਸੀ, ਮੈਨੂੰ ਉਦਾਂ ਕਹਿੰਦੇ ਸੀ, ਰਾਈਟ। ਸੋ ਇਹ ਗੱਲ ਉਹਨਾਂ ਦੀ ਨਹੀਂ ਹੈਗੀ ਜਿਨ੍ਹਾਂ ਨਾਲ ਨਹੀਂ ਹੋਈ ਹੈ, ਉਹਨਾਂ ਦਾ ਕੇਸ ਨਹੀਂ ਹੈਗਾ, ਇਹ ਉਹਨਾਂ ਦਾ ਕੇਸ ਆ ਜਿਨ੍ਹਾਂ ਹੋਈ ਆ ਉਹ ਆਪਣਾ ਕੇਸ ਪ੍ਰੈਜ਼ੈਂਟ ਕਰ ਰਿਹਾ। ਸੋ ਸਾਨੂੰ ਉਹਨਾਂ ਕੋਈ ਮਕਸਦ ਨਹੀਂ ਹੈਗਾ ਕਿ ਜਿਹੜੇ ਲੋਕੀ ਕਹਿੰਦੇ ਕਿ ਜਿਹੜੇ ਲੋਕੀ ਆਪ ਉਹ ਵਰਗ ਤੋਂ ਬਿਲੋਂਗ ਨਹੀਂ ਕਰਦੇ, ਸੋ ਇਹ ਉਹਨਾਂ ਦਾ ਕੇਸ ਨਹੀਂ ਹੈਗਾ। ਇਹ ਉਹਨਾਂ ਦਾ ਕੇਸ ਹੈ ਕਿ ਜਿਹਨਾਂ ਨਾਲ ਆਪ ਹੱਡ ਬੀਤੀਆਂ ਉਦਾਂ ਦੀਆਂ ਰੋਜ਼ ਮਰਾ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਉਹ ਹੁੰਦੀਆਂ, ਰਾਈਟ। ਤੇ ਅਮਰੀਕਾ 'ਚ ਤਾਂ ਆਪਾਂ ਦੇਖਿਆ ਹੁਣ ਇੱਥੇ ਕਿਸੇ ਨੂੰ ਐਨ ਵਰਡ ਕਹਿ ਦਿਓ ਕਿੰਨੀ ਰੌਲਾ ਪੈ ਜਾਣਾ, ਤਾਂ ਲੋਕੀ ਅੱਖਰ ਵੀ ਨਹੀਂ ਕਹਿ ਸਕਦੇ, ਕਹਿੰਦੇ ਕਿ ਮਾੜਾ ਵਾ। ਕਿੰਨਾ ਇਹਨਾਂ ਨੇ ਟਾਈਮ ਰੈਗੂਲੇਸ਼ਨ ਲਾਈ ਹੈ ਨਾ। ਸੋ ਪਰ ਇੱਦਾਂ ਇੰਡੀਆ ਦੇ ਵਿੱਚ ਅਜੇ ਟਾਈਮ ਲੱਗਣਾ। ਉੱਥੇ ਤਾਂ ਇੱਦਾਂ ਕਿ ਕੋਈ ਕਾਨੂੰਨ ਘਰਾਂ ਤੇ ਉੱਦਾਂ ਹੀ ਨਹੀਂ ਕੋਈ ਚੱਲਦਾ, ਤੇ ਇੱਦਾਂ ਦੀ ਚੀਜ਼ ਉੱਥੇ ਬਾਏ ਲਾਅ ਤਾਂ ਨਹੀਂ ਰੋਕੀ ਜਾ ਸਕਦੀ, ਰਾਈਟ। ਸੋ ਇਹ ਸੀਗਾ ਕਿ ਇਹਨੇ ਸਾਰਾ ਐਕਸਪਲੇਨ ਕੀਤਾ, ਰਿਲੀਜਨ ਦਾ ਐਕਸਪਲੇਨ ਕੀਤਾ, ਸੋਸਾਇਟੀ ਦਾ ਆਪਣਾ ਐਕਸਪਲੇਨ ਕੀਤਾ, ਸੋਸਾਇਟੀ ਦੇ ਮਹੱਲੇ ਵਗੈਰਾ ਸਾਰੇ ਕਿੱਦਾਂ ਕੀ ਵੰਡੇ ਹੋਏ ਆ ਉਹ ਸਾਰੇ ਐਕਸਪਲੇਨ ਕੀਤੇ। ਤੇ ਬੇਸਿਸ ਫਿਰ ਆਪਣਾ ਆ ਗਿਆ ਰਿਲੀਜਨ ਵਾਲਾ, ਪੋਲੀਟੀਕਲ ਜਿਹੜੀ ਪਾਰਟੀ ਸੀਗੀ ਉਹ ਬੀਐਸਪੀ ਸੀਗੀ। ਬੀਐਸਪੀ ਪਾਰਟੀ ਨੂੰ ਸਪੋਰਟ ਜਿਹੜੇ ਬੰਦੇ ਕਰਦੇ ਆ, ਤੇ ਧਰਮ ਉਹੀ ਹੋ ਗਿਆ ਕਿ ਹਿੰਦੂ ਸੀਗਾ। ਜੱਜ ਨੇ ਇਹਨੂੰ ਉੱਦਾਂ ਇੱਕ ਚੀਜ਼ ਪੁੱਛੀ ਸੀ, ਕਹਿੰਦਾ ਤੂੰ ਸਿੱਖ ਧਰਮ ਵੀ ਫੋਲੋ ਕਰਦਾ? ਉਹ ਕਹਿੰਦਾ ਮੈਂ ਨਹੀਂ ਕਰਦਾ ਨਹੀਂ ਸੀਗਾ। ਤੇ ਉਹ ਕਹਿੰਦਾ ਤੇਰੇ ਹੱਥ 'ਚ ਕੜਾ ਪਾਇਆ ਵਾ ਤੂੰ। ਤੇ ਜੱਜ ਨੇ ਦੇਖ ਲਓ ਆਬਜ਼ਰਵੇਸ਼ਨ ਕੀਤੀ ਕਿ ਕੜਾ ਵੀ ਉਹਨੇ ਦੇਖਿਆ, ਤਾਂ ਉਹਨੇ ਦੱਸਿਆ ਕਿ ਇਹ ਮੈਂ ਪੰਜਾਬ ਏਰੀਏ ਤੋਂ ਆ, ਇਹ ਪੰਜਾਬੀ ਬੰਦੇ ਦੀ ਨਿਸ਼ਾਨੀ ਆ। ਤੇ ਜੱਜ ਕਹਿੰਦਾ ਇੰਟਰਸਟਿੰਗ, ਕਹਿੰਦਾ ਮੈਨੂੰ ਪਤਾ ਨਹੀਂ ਸੀਗਾ, ਕਹਿੰਦਾ ਮੈਨੂੰ ਲੱਗਿਆ ਕਿ ਸਿਰਫ ਸਿੱਖ ਹੀ ਕੜਾ ਪਾਉਂਦੇ ਆ। ਤੇ ਇਹ ਤੋਂ ਪਹਿਲਾਂ ਵੀ ਸਾਡੇ ਇੱਦਾਂ ਕੇਸ ਸੀਗੇ ਕਿ ਮਜ਼੍ਹਬੀ ਵਾਲੇ ਜਿਹੜੇ ਸੀਗੇ ਕਿ ਤੁਸੀਂ ਕਿਸੇ ਇੱਕ ਦੇ ਸੀਗਾ ਕਿ ਉਹਦੇ ਨਾ ਫਾਰਮ ਦੇ ਵਿੱਚ ਜਦੋਂ ਵੀਜ਼ਾ ਵੂਜ਼ਾ ਲੈ ਕੇ ਆਇਆ ਸੀਗਾ ਲਿਖਿਆ ਸੀਗਾ ਹਿੰਦੂ। ਉਹ ਕਹਿੰਦਾ ਤੂੰ ਇੱਥੇ ਹਿੰਦੂ ਲਿਖਿਆ, ਹੁਣ ਇੱਥੇ ਉਹ ਕਹਿ ਰਿਹਾ ਕਿ ਮੈਂ ਸਿੱਖ ਹਾਂ, ਇਹ ਕਿੱਦਾਂ? ਤਾਂ ਫਿਰ ਉਹਨੂੰ ਆਪਣਾ ਐਕਸਪਲੇਨ ਕਰਾਉਣਾ ਪਿਆ ਸੀਗਾ ਕਿ ਸਿੱਖ ਪਹਿਲਾਂ ਬਣੇ ਕਿੱਦਾਂ ਨਾ, ਕਿ ਕਿੱਦਾਂ ਆਲ ਦਾ ਵੇ ਬੈਕ, ਕਿ ਕਿੱਦਾਂ ਸਿੱਖ ਬਣੇ, ਕਿੱਥੋਂ ਦੀ ਨਿਕਲੇ ਸਿੱਖ ਕੇ, ਕਿਹੜੇ ਸਿਧਾਂਤਾਂ ਨਾਲ। ਗੁਰਸਿੱਖ ਕੀ ਹੁੰਦਾ ਸੀਗਾ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਲੋੜ ਸੀਗੀ ਲੜਾਈ ਲੜੂਈ ਦੀ, ਜਿਹੜਾ ਸਭ ਤੋਂ ਵੱਡਾ ਜਵਾਕ ਹੁੰਦਾ ਸੀਗਾ ਉਹਨੂੰ ਸਿੱਖ ਬਣਾਉਂਦੇ ਸੀਗੇ। ਫਿਰ ਅੱਗੇ ਉਹ ਆਇਆ ਕਿ ਜਿਹੜੇ ਹੁਣ ਬੰਦਾ ਭਾਵੇਂ ਧਰਮ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਪੈਦਾ ਹੋਇਆ ਪਰ ਉਹਨੂੰ ਅਪਣਾਇਆ ਨਹੀਂ ਗਿਆ, ਤੇ ਉਹ ਮਜ਼੍ਹਬੀ ਸਿੱਖ ਕੀ ਆ ਉਹ ਸਾਰਾ ਤੁਸੀਂ ਜਦੋਂ ਜੱਜ ਨੂੰ ਐਕਸਪਲੇਨ ਕਰਦੇ ਆ, ਸੁਣਦੇ ਆ ਤੁਹਾਨੂੰ ਬੜੇ ਧਿਆਨ ਨਾਲ, ਉਹਦੇ ਸਬੂਤ ਦਿੰਦੇ ਆ, ਤਾਂ ਕੋਈ ਪ੍ਰੋਬਲਮ ਨਹੀਂ ਮਤਲਬ ਕਿ ਕਿਸੇ ਦੀ ਕੇਸ ਦੇ ਵਿੱਚ ਕਿ ਰਿਲੀਜਨ ਦੇ ਵਿੱਚ ਪੈਦਾ ਹੋਇਆ ਜਾਂ ਨਹੀਂ ਪੈਦਾ ਹੋਇਆ। ਤਾਂ ਉਹਨੇ ਪੁੱਛਿਆ ਕਿ ਤੂੰ ਇਹਨੂੰ ਫਿਰ ਅਪਣਾਇਆ ਸਿੱਖ ਧਰਮ ਨੂੰ? ਤਾਂ ਉਹ ਕਹਿੰਦਾ ਸੀ ਨਹੀਂ ਮੈਂ ਫੋਲੋ ਨਹੀਂ ਕੀਤਾ, ਪਰ ਇਹ ਹੈ ਕਿ ਇਹ ਓਪਨ ਰਿਲੀਜਨ ਆ, ਇਹਦੇ ਵਿੱਚ ਭੇਦਭਾਵ ਨਹੀਂ, ਤਾਂ ਕਰਕੇ ਮੈਂ ਆਪਣੇ ਲੈਵਲ ਤੇ ਫੋਲੋ ਕਰਦਾ, ਪਰ ਮੈਂ ਇਹਨੂੰ ਅਪਣਾਇਆ ਨਹੀਂ, ਮੈਂ ਕਨਵਰਟ ਨਹੀਂ ਹੋਇਆ ਕਦੀ ਸਿੱਖੀਜ਼ਮ ਦੇ ਵਿੱਚ। ਸੋ ਉਹਦੀ ਉਹ ਆਰਗੂਮੈਂਟ ਸੀਗੀ। ਤੇ ਇਹ ਜਿਹੜਾ ਸਾਡਾ ਸੀਗਾ ਕੇਸ ਦਾ ਬੇਸ ਸੀਗਾ। ਤੇ ਆਫ ਕੋਰਸ ਚੈਲੰਜ ਤਾਂ ਫਿਰ ਰਹਿੰਦਾ ਹੀ ਹੈ ਨਾ, ਇਹ ਆਪਣਾ ਹੁਣ ਆਪਾਂ ਪ੍ਰੈਜ਼ੈਂਟ ਕੀਤਾ, ਫਿਰ ਸਰਕਾਰ ਆਪਣੇ ਮੁੱਦੇ ਜਿਹੜੇ ਉਹ ਪ੍ਰੈਜ਼ੈਂਟ ਕਰੂਗੀ। ਸੋ ਰੀਲੋਕੇਸ਼ਨ ਦਾ ਮੁੱਦਾ ਜਿੱਦਾਂ ਦੂਜੇ ਚੀਜ਼ ਦੇ ਵਿੱਚ ਆਉਂਦਾ, ਦੂਜੇ ਕੇਸਾਂ ਦੇ ਅਸਾਈਲਮ ਦੇ ਕੇਸਾਂ ਦੇ ਵਿੱਚ ਆਉਂਦਾ ਆ, ਤੇ ਇਹਦੇ ਵਿੱਚ ਵੀ ਫਿਰ ਰੀਲੋਕੇਸ਼ਨ ਦਾ ਮੁੱਦਾ ਉੱਠਿਆ ਵੀ ਤੁਸੀਂ ਹੋਰ ਸੂਬਿਆਂ 'ਚ ਜਾ ਕੇ ਕਿਉਂ ਨਹੀਂ ਰਹਿ ਸਕਦੇ? ਇਹਦਾ ਵੀ ਸੇਮ ਸੀਗਾ ਕਿ ਹੋਰ ਸੂਬਿਆਂ 'ਚ ਨਹੀਂ ਰਹਿ ਸਕਦੇ, ਤੈਨੂੰ ਕਿੱਦਾਂ ਲੱਭੂਗੇ, ਹੈ ਨਾ। ਤੇ ਜਿੱਦਾਂ ਬਾਕੀ ਕੇਸਾਂ 'ਚ ਹੁੰਦਾ ਕਿ ਮੈਂ ਜੇ ਆਪਣੀ ਮੰਗ ਕਰੂੰਗਾ ਤਾਂ ਮੈਂ ਆਇਡੈਂਟੀਫਾਈ ਹੋਊਂਗਾ। ਸੋ ਇਹਦੇ ਵਿੱਚ ਵੀ ਸੇਮ ਹੀ ਸੀਗਾ ਕਿ ਤੁਸੀਂ ਹੁਣ ਘਰ-ਘੁਰ ਵੀ ਲੈਣ ਜਾਂਦੇ ਆ ਕਿਤੇ, ਜਾਂ ਨੌਕਰੀ ਕਿਤੇ ਲੱਭਦੇ ਆ, ਤੁਹਾਨੂੰ ਤੁਹਾਡੀ ਕਾਸਟ ਪੁੱਛਦੇ ਆ। ਸੋ ਇਹ ਨਹੀਂ ਕਿ ਤੁਸੀਂ ਹਰ ਕਿਤੇ ਹੀ ਹਰੇਕ ਬੰਦੇ ਘਰ ਲੈ ਸਕਦਾ। ਸੋ ਉਹਨੇ ਆਪਣਾ ਉਹੀ ਦੱਸਿਆ ਕਿ ਜਿੱਥੇ ਵੀ ਮੈਂ ਜਾਊਂਗਾ ਪਹਿਲਾਂ ਇੱਦਾਂ ਮੈਨੂੰ ਆਇਡੈਂਟੀਫਾਈ ਕਰਨਾ ਪਊਗਾ ਆਪਣੇ ਆਪ ਨੂੰ ਕੌਣ ਆ, ਤੇ ਤੁਸੀਂ ਆਪਣੀ ਕਾਸਟ ਫੇਕ ਨਹੀਂ ਕਰ ਸਕਦੇ ਉੱਥੇ। ਲੋਕੀ ਉਸ ਚੀਜ਼ ਨੂੰ ਸਟ੍ਰਿਕਟਲੀ ਜਿਹੜਾ ਹੈਗਾ ਸੋਸਾਇਟੀ ਉਹਨੂੰ ਇਨਫੋਰਸ ਕਰਦੀ ਆ। ਤੇ ਇਹਦੇ ਨਾਲ ਇਹ ਹੈਗਾ ਕਿ ਉਹ ਬੰਦਾ ਕਹਿੰਦਾ ਮੈਨੂੰ ਲੋੜ ਵੀ ਨਹੀਂ ਕਰਨ ਦੀ, ਮੈਂ ਕਿਉਂ ਕਰੂੰਗਾ? ਮਤਲਬ ਕਿ ਮੈਂ ਕੋਈ ਇੱਦਾਂ ਤਾਂ ਹੈ ਨਹੀਂ ਕਿ ਆਪਣੇ ਆਪ ਨੂੰ ਸੇਫ ਰੱਖਣ ਲਈ ਮੈਂ ਕਹਾਂ ਕਿ ਮੈਂ ਪੰਡਤ ਹੈਗਾ ਜਾਂ ਇੱਦਾਂ ਹੈਗਾ। ਤੇ ਉਹਨੇ ਕਿਹਾ ਕਿ ਮੈਂ ਜੋ ਹੈਗਾ ਉਹ ਤਾਂ ਮੈਂ ਉਹੀ ਰਹਿਣਾ ਵਾ। ਉਹ ਤਾਂ ਪੇਪਰਾਂ 'ਚ ਵੀ ਉਹਦੇ ਸਰਟੀਫਿਕੇਟ ਜਿੱਦਾਂ ਸਕੂਲ ਦੇ ਵਿੱਚ ਵੀ ਆਇਡੈਂਟੀਫਾਈ ਸੀਗਾ, ਸਕੂਲ ਲੀਵਿੰਗ ਸਰਟੀਫਿਕੇਟ 'ਚ ਵੀ ਲਿਖਿਆ ਹੁੰਦਾ ਕਿ ਬੰਦੇ ਦੀ ਕਾਸਟ ਵਗੈਰਾ ਕੀ ਆ, ਤੁਹਾਨੂੰ ਸਕੂਲ ਲੈਵਲ 'ਤੇ ਆਇਡੈਂਟੀਫਾਈ ਕਰਨੀ ਪੈਂਦੀ ਆ। ਤੇ ਸਰਟੀਫਿਕੇਟ ਵੀ ਹੁੰਦੇ ਆ, ਹੈ ਨਾ, ਕਈ ਲੋਕਾਂ ਦੇ ਕੋਲ। ਤੇ ਉਹਦਾ ਇਹੀ ਸੀਗਾ ਕਿ ਜਾਊਂਗਾ ਜਿੱਥੇ ਐਂਡ ਆਫ ਦਾ ਡੇ ਪ੍ਰੋਬਲਮ ਸੇਮ ਹੀ ਆ, ਤੇ ਜੇ ਪ੍ਰੋਬਲਮ ਸੇਮ ਹੀ ਆ ਤੇ ਉਹੀ ਸੇਮ ਪ੍ਰੋਬਲਮ ਆ ਡਾਊਨ ਦਾ ਰੋਡ ਆਊਗੀਆਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੰਦੇ ਦਾ ਸਿਰਫ ਇਸ ਗੱਲ ਦੇ ਉੱਤੇ ਅਸਾਈਲਮ
ਕਿਉਂਕਿ ਪਿਛਲੇ ਹਜ਼ਾਰਾਂ ਸਾਲਾਂ ਦੀ ਤੁਸੀਂ ਹਿਸਟਰੀ ਤੁਹਾਡੇ ਕੋਲ ਡਾਕੂਮੈਂਟ ਹੀ ਇੰਨੇ ਜ਼ਿਆਦਾ ਉਹਦੇ ਕਹਿੰਦਾ ਖਬਰਾਂ ਦੱਸ ਕੋਈ ਕਹਿੰਦਾ ਕਿ ਕਿਸੇ ਨਾਲ ਮਾੜੀ ਹੋਈ ਹੈ, ਖਬਰਾਂ ਤਾਂ ਇਹ 1000 ਲੱਭ ਜਾਣੀਆਂ ਤੁਹਾਨੂੰ ਇੰਡੀਆ ਦੇ ਵਿੱਚ, ਜਿਹੜੇ ਦਿਨ ਕਰੋ ਉਨੇ ਦਿਨ ਖਬਰਾਂ। ਸੋ ਖਬਰਾਂ ਦੀ ਕੋਈ ਕਮੀ ਨਹੀਂ ਸੀਗੀ, ਰੀਲੋਕੇਸ਼ਨ ਦੀ ਹਰੇਕ ਸਟੇਟ ਦੇ ਵਿੱਚ ਕੋਈ ਨਾ ਕੋਈ ਕ੍ਰਾਈਮ ਹੋਇਆ, ਕਿਤੇ ਜਵਾਕ ਨੂੰ ਮਾਰਤਾ, ਕਿਤੇ ਕੁਛ ਕਰਤਾ, ਕਿਤੇ ਕੁਛ ਕਰਤਾ। ਸੋ ਇਹ ਚੀਜ਼ਾਂ ਕਿ ਇਹਨੂੰ ਸਧਾਰਨ ਬੰਦਾ ਦੇਖਦਾ ਨਹੀਂ ਕਈ ਵਾਰੀ, ਤੇ ਕੋਈ ਦੇਖਦਾ ਨਹੀਂ ਜਾਂ ਪੜ੍ਹਦਾ ਨਹੀਂ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਚੀਜ਼ ਹੁੰਦੀਆਂ ਨਹੀਂ। ਸੋ ਕੰਟਰੀ ਕੰਡੀਸ਼ਨ ਰਿਪੋਰਟ ਸੀਗੀ, ਉਹਦੇ ਵਿੱਚ ਚੰਗਾ ਉਹਨਾਂ ਨੇ ਡੇਟਾ ਡੂਟਾ ਬਣਾਇਆ ਹੋਇਆ ਕਿ 10-10 11-11 ਬੰਦੇ ਕਈ ਵਾਰੀ ਇਕੱਠੇ ਹੀ ਜਿਹੜੇ ਸੀਗੇ ਉਹ ਮਾਰ ਦਿੱਤੇ ਗਏ ਜਾਤ ਪਾਤ ਦੇ ਬੇਸ ਦੇ ਉੱਤੇ। ਸੋ ਇਹ ਸੀਗਾ ਕਿ ਕੰਟਰੀ ਕੰਡੀਸ਼ਨ ਜਿਹੜੀਆਂ ਹੈਗੀਆਂ, ਜਿਹੜੇ ਆਪਣਾ ਹੀ ਇਹਨਾਂ ਦਾ ਡਿਪਾਰਟਮੈਂਟ ਆਫ ਸਟੇਟ ਦਾ ਡੇਟਾ ਸੀਗਾ, ਉਹੀ ਸਪੋਰਟ ਕਰਦਾ ਸੀਗਾ ਕਿ ਜਿਹੜੀ ਸਰਕਾਰ ਆ ਉਹ ਪ੍ਰੋਟੈਕਟ ਨਹੀਂ ਕਰ ਪਾ ਰਹੀ ਇਹਨਾਂ ਨੂੰ, ਅਨਵਿਲਿੰਗ ਐਂਡ ਅਨਏਬਲ ਟੂ ਪ੍ਰੋਟੈਕਟ। ਸੋ ਤਾਂ ਕਰਕੇ ਜਿਹੜੀ ਸੀਗੀ ਰੀਲੋਕੇਸ਼ਨ ਇਹਨਾਂ ਦੇ ਕੇਸ ਦੇ ਵਿੱਚ ਪੋਸੀਬਲ ਨਹੀਂ ਹੋ ਸਕਦੀ। ਜੀ ਜੀ। ਸੋ ਸੋ ਇਹ ਜਿਹੜੇ ਕਾਫੀ ਆਰਗੂਮੈਂਟਸ ਵਗੈਰਾ ਜਿਹੜੇ ਉਹ ਫਿਰ ਉੱਥੇ ਜਿਹੜੇ ਚੱਲੇ। ਸੋ ਓਵਰਆਲ ਕੇਸ ਦੀ ਲੈਂਥ ਕਿੰਨੀ ਕੁ ਜਿਹੜੀ ਇਹ ਰਹੀ, ਜਿਹੜਾ ਕਿੰਨਾ ਚਿਰ ਜਿਹੜੀ ਉਹ ਹੁੰਦੀ ਰਹੀ ਉੱਥੇ ਅੰਦਰ? 2 ਘੰਟੇ। 2 ਘੰਟੇ ਦੇ ਵਿੱਚ, ਠੀਕ ਆ। ਤੇ ਇਸ ਤੋਂ ਇਲਾਵਾ ਤੁਸੀਂ ਇਸ ਦੇ ਵਿੱਚ ਹੋਰ ਕੀ ਐਡ ਕਰਨਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ ਵੀ ਇਹ ਜਿਹੜੇ ਕਿੰਨਾ ਤੇ ਇਹ ਵਾਲੇ ਜਿਹੜੇ ਪਰਟੀਕੂਲਰ ਜਿਹੜਾ ਸਪੈਸ਼ਲ ਗਰੁੱਪ ਆ, ਉਹ ਕੌਣ ਲੋਕ ਇਸ ਦੇ ਅੰਡਰ ਫਿਰ ਆ ਸੋ ਸਕਦੇ ਆ? ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ, ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਅਸਾਈਲਮ ਵੀ ਕਈ ਤਰੀਕੇ ਦੇ ਆ, ਵੀ ਉਹ ਕਿੱਦਾਂ ਫਿਗਰ ਆਊਟ ਕਰਨ ਵੀ ਇਹ ਮੇਰਾ ਕੇਸ ਕਿਸੇ ਦਾ ਹੀ ਬਣ ਸਕਦਾ। ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਆ ਨਾ, ਉਹਨੂੰ ਉਹ ਇੱਕ ਟੈਕਨੀਕਲ ਡਿਸਕਸ਼ਨ 'ਚ ਆ ਜਾਂਦਾ, ਤੇ ਪਰ ਇੰਨਾ ਸੌਖੀ ਡਿਸਕਸ਼ਨ ਨਹੀਂ ਹੁੰਦੀ। ਕਿਉਂਕਿ ਫੋਰ ਐਗਜ਼ਾਮਪਲ ਅਗਰ ਕਿਸੇ ਨੇ ਕਿਹਾ ਕਿ ਮੈਂ ਕਿਸਾਨ ਸੀਗਾ, ਮੈਂ ਅੰਦੋਲਨਾਂ 'ਤੇ ਗਿਆ, ਮੈਨੂੰ ਤੰਗ ਕਰਦੇ ਆ, ਤਾਂ ਮੈਨੂੰ ਪ੍ਰੋਬਲਮ ਆ, ਮੇਰਾ ਇੱਕ ਪਾਰਟਿਕੂਲਰ ਸੋਸ਼ਲ, ਮੰਨ ਲਓ ਕਿਸੇ ਨੇ ਇਹ ਆਰਗੂਮੈਂਟ ਕੀਤੀ ਕਿ ਮੈਂ ਕਿਸਾਨ ਆ, ਮੇਰਾ ਪਾਰਟਿਕੂਲਰ ਸੋਸ਼ਲ ਗਰੁੱਪ ਆ, ਉਹਨੂੰ ਜਿਹੜਾ ਸਰਕਾਰੀ ਵਕੀਲ ਉਹ ਬੀਟ ਕਰੂਗਾ, ਕਹਿੰਦਾ ਤੂੰ ਇੱਥੇ ਕਦੋਂ ਆਇਆ, ਉਹਨੇ ਕਹਿਣਾ ਇੰਨੀ ਤਰੀਕ ਨੂੰ, ਉਹਨੇ ਕਹਿਣਾ ਇੱਥੇ ਕੀ ਕੰਮ ਕਰਦਾ, ਉਹਨੇ ਕਹਿਣਾ ਟਰੱਕ ਚਲਾਉਂਦਾ, ਉਹਨੇ ਕਹਿਣਾ ਤੂੰ ਇੱਥੇ ਕਿਸਾਨ ਹੈਗਾ, ਉਹਨੇ ਕਹਿਣਾ ਨਹੀਂ ਹੈਗਾ, ਉਹਨੇ ਕਿਹਾ ਤੂੰ ਆਪਣਾ ਕਿੱਤਾ ਬਦਲਿਆ, ਆਹੋ। ਉਹਨੇ ਪੁੱਛਣਾ ਕਿ ਤੂੰ ਜਦੋਂ ਇੱਥੇ ਜਾਂਦਾ ਗੈਸ ਗੂਸ ਭਰਾਨਾ, ਉੱਥੇ ਲੋਕਾਂ ਨਾਲ ਕਿਹੜੀ ਭਾਸ਼ਾ 'ਚ ਬੋਲਦਾ, ਉਹਨੇ ਕਹਿਣਾ ਇੰਗਲਿਸ਼ ਦੇ ਵਿੱਚ। ਉਹਨੇ ਕਹਿਣਾ ਫਿਰ ਤੂੰ ਭਾਸ਼ਾ ਵੀ ਇੱਥੇ ਆ ਕੇ ਨਵੀਂ ਸਿੱਖ ਲਈ। ਉਹਨੇ ਕਹਿਣਾ ਫਿਰ ਜੇ ਤੂੰ ਇੱਥੇ ਆ ਕੇ ਨਵਾਂ ਕਿੱਤਾ ਅਪਣਾ ਸਕਦਾ, ਤੇ ਸਿੰਘ ਵਰਸਸ ਗਾਰਲੈਂਡ ਸੈਕੰਡ ਸਰਕਟ 'ਚ ਇਹੀ ਹੋਇਆ ਸੀਗਾ ਕਿ ਤੂੰ ਇੱਥੇ ਆ ਕੇ ਨਵਾਂ ਕਿੱਤਾ ਅਪਣਾ ਸਕਦਾ, ਨਵੀਂ ਭਾਸ਼ਾ ਸਿੱਖ ਸਕਦਾ, ਨਵੇਂ ਦੇਸ਼ ਆ ਸਕਦਾ, ਤੇ ਤੇਰੇ ਕੋਲ ਕੋਈ ਰੀਜ਼ਨ ਨਹੀਂ ਹੈਗਾ ਆਰਗੂ ਕਰਨ ਦਾ ਕਿ ਤੂੰ ਇੰਡੀਆ ਦੇ ਵਿੱਚ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਨਵਾਂ ਕਿੱਤਾ ਨਹੀਂ ਅਪਣਾ ਸਕਦਾ ਜਾਂ ਨਵੀਂ ਭਾਸ਼ਾ ਨਹੀਂ ਸਿੱਖ ਸਕਦਾ। ਸੋ ਉਹ ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਹੈਗਾ, ਉਹਦੀ ਪਾਰਟੀਕੂਲੈਰਿਟੀ ਨਹੀਂ ਹੈਗੀ, ਸੋਸ਼ਲ ਵਿਜ਼ੀਬਿਲਿਟੀ ਨਹੀਂ ਹੈਗੀ। ਸੋ ਇਹ ਕਹਿੰਦੇ ਆ ਕਿ ਜਿਹੜਾ ਇਹ ਸੋਸ਼ਲ ਵਿਜ਼ੀਬਿਲਿਟੀ ਆ, ਇਹ ਮਤਲਬ ਕਿ ਬਾਕੀ ਸਮਾਜ ਦੁਆਰਾ ਤੁਹਾਨੂੰ ਰੈਕੋਗਨਾਈਜ਼ ਜਿਹੜਾ ਉਹ ਹੋਣਾ ਚਾਹੀਦਾ। ਜਿੱਦਾਂ ਹੁਣ ਚਾਈਨਾ ਦੇ ਵਿੱਚ ਰਹਿੰਗੋ ਜਿਹੜੇ ਸੀਗੇ ਰਹੇਗਾ ਮੁਸਲਮਾਨ ਮੁਸਲਿਮ ਸੀਗੇ ਕਿ ਉਹ ਕੋਈ, ਸੋਸ਼ਲ ਹਾਂਜੀ। ਵਿਜ਼ੀਬਿਲਿਟੀ ਹੈਗੀ ਹੈ ਨਾ। ਜੇ ਤੁਸੀਂ ਸਿੱਧੇ ਕਹੋ ਕਿ ਕੱਲਾ ਸਿੱਖ, ਕੱਲਾ ਮੁਸਲਿਮ, ਉਹ ਤਾਂ ਬਹੁਤ ਜ਼ਿਆਦਾ ਆ ਜਾਂਦੀ ਗਿਣਤੀ ਦੇ ਵਿੱਚ, ਰਾਈਟ। ਤੇ ਉਹਨੂੰ ਫਿਰ ਸਰਕਾਰ ਨੇ ਆંકੜੇ ਕੱਢਿਆ ਕਿ ਨਹੀਂ, ਇਦਾਂ ਤਾਂ ਨਹੀਂ ਹੈਗਾ ਕਿ ਸਿੱਖ ਤਾਂ ਬੜੀ ਹਰੇਕ ਸਟੇਟ ਦੇ ਵਿੱਚ ਬਾਹਰ ਵੀ ਫੈਲੇ ਹੋਏ ਆ। ਹੁਣ ਤੁਸੀਂ ਕਹੋ ਕਿ ਜੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਗੱਲ ਕਰੀਏ, ਉਹ ਪਾਰਟਿਕੂਲਰ ਸੋਸ਼ਲ ਗਰੁੱਪ ਜ਼ਰੂਰ ਹੈਗਾ, ਕਿਉਂਕਿ ਬਹੁਤ ਘੱਟ ਨੰਬਰ ਆਇਡੈਂਟੀਫਾਈ ਹੁੰਦੇ ਆ, ਦੂਰੋਂ ਹੀ ਲੱਭਦੇ ਆ। ਇੰਡੀਆ ਦੇ ਵਿੱਚ ਜਿਹੜਾ ਹੈਗਾ ਕੱਲਾ ਸਿੱਖ ਜਿਹੜਾ ਹੈਗਾ, ਉਹ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਵਿੱਚ ਨਹੀਂ ਹੈਗਾ। ਤੇ ਤਾਂ ਕਰਕੇ ਨਾ ਸੋਸ਼ਲ ਜਿਹੜੀ ਵਿਜ਼ੀਬਿਲਿਟੀ ਆ, ਤੇ ਉਹਦੇ ਵਿੱਚ ਇਹ ਸੀਗਾ ਕਿ ਜਿਹੜਾ ਹੁਣ ਦਲਿਤ ਆ, ਲੋਅਰ ਕਾਸਟ ਵਾਲੇ ਆ, ਉਹਨਾਂ ਦਾ ਭਾਵੇਂ ਨੰਬਰ ਜ਼ਰੂਰ ਜ਼ਿਆਦਾ, ਪਰ ਉਹਦੀ ਆਰਗੂਮੈਂਟ ਇਹ ਹੈਗੀ ਕਿ ਇਹਨਾਂ ਦੀ ਸੋਸ਼ਲ ਵਿਜ਼ੀਬਿਲਿਟੀ ਹੈਗੀ ਆ। ਤੇ ਉਹੀ ਚੀਜ਼ ਜਿਹੜਾ ਸੀਗਾ ਸਰਕਾਰੀ ਵਕੀਲ ਆਰਗੂ ਕਰਦਾ ਸੀਗਾ ਕਿ ਤੈਨੂੰ ਕਿੱਦਾਂ ਲੱਭੂਗੇ। ਤੇ ਉਹਦੇ ਵਿੱਚ ਸਾਡੀ ਆਰਗੂਮੈਂਟ ਇਹ ਸੀਗੀ ਕਿ ਭਾਈ ਇਹਨੂੰ ਲੱਭੂਗੇ ਨਹੀਂ, ਇੰਡੀਆ ਦੇ ਵਿੱਚ ਜਿਹੜਾ ਸਮਾਜ ਆ ਉਹ ਸੈਟਅਪ ਹੀ ਇਦਾਂ ਦਾ, ਉਹ ਤਾਂ 4 ਸੱਜਣ ਮਿੱਤਰ ਵੀ ਬੈਠੇ ਆ, ਭਾਵੇਂ ਗੁੱਡ ਹਾਰਟਡ ਆ, ਉਹਨਾਂ ਨੇ ਵੀ ਆਪਸ 'ਚ ਪੁੱਛ ਲੈਣਾ ਕਿ ਭਾਈ ਤੂੰ ਕਿੱਦਾਂ ਦਾ, ਗਾਣੇ ਸੁਣ ਲਓ ਆਪਣੇ, ਜੋ ਮਰਜ਼ੀ ਸੁਣ ਲਓ, ਕਿ ਕੋਈ ਇਦਾਂ ਦਾ ਮਤਲਬ ਕਿ ਸੈਟਿੰਗ ਹੈ ਨਹੀਂ ਕਿ ਜਿਹਦੇ ਵਿੱਚ ਕਿ ਲੋਕਾਂ ਨੇ ਨਹੀਂ ਪੁੱਛਣਾ ਕਿ ਭਾਈ ਤੇਰੀ ਜਾਤ ਕੀ ਹੈਗੀ ਆ, ਰਾਈਟ। ਸੋ ਉਹ ਸੀਗਾ ਕਿ ਉਹਨੂੰ ਐਕਸਪਲੇਨ ਬਸ ਤੁਹਾਨੂੰ ਕਰਨਾ ਪੈਂਦਾ ਪੇਪਰਾਂ ਰਾਹੀਂ ਕਿ ਯਾਰ ਇਹ ਸੋਸਾਇਟੀ ਜਿਹੜੀ ਹੈਗੀ ਆ ਅਮਰੀਕਾ ਨਾਲੋਂ ਅਲੱਗ ਆ, ਇੱਥੇ ਬੰਦਾ ਐਸਕੇਪ ਨਹੀਂ ਕਰ ਸਕਦਾ, ਝੂਠ ਵੀ ਨਹੀਂ ਬੋਲ ਸਕਦਾ, ਐਸਕੇਪ ਵੀ ਨਹੀਂ ਕਰ ਸਕਦਾ, ਆਪਣੇ ਆਪ ਨੂੰ ਰਿਵੀਲ ਕਰਨਾ ਪੈਂਦਾ। ਤੇ ਸੋਸਾਇਟੀ ਡਿਜ਼ਾਈਨਡ ਹੀ ਇਸ ਹਿਸਾਬ ਨਾਲ ਹੈਗੀ ਆ ਕਿ ਸੋਸ਼ਲ ਵਿਜ਼ੀਬਿਲਿਟੀ ਤੁਹਾਡੀ ਹੋਣੀ ਆ, ਲੋਕਾਂ ਨੇ ਗੱਲਾਂ ਕਰਨੀਆਂ ਹੀ ਕਰਨੀਆਂ। ਜੀ ਜੀ ਜੀ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲੀਆਂ। ਸੋ ਇਹ ਇੱਕ ਡਿਫਰੈਂਟ ਕਾਈਂਡ ਆਫ ਜਿਹੜਾ ਅਸਾਈਲਮ ਕੇਸ ਆ, ਉਸ ਦੇ ਬਾਰੇ ਅੱਜ ਚਰਚਾ ਆਪਣੇ ਨਾਲ ਅਟਰਨੀ ਜੇ ਟਿਰਕਿਆਣਾ ਹੋਣਾ ਨੇ ਜਿਹੜੀ ਉਹ ਕੀਤੀ। ਇਸ ਦੇ ਵਿੱਚ ਜਿਹੜੀ ਉਹ ਹੈਗੀ ਆ, ਤੇ ਕਈਆਂ ਦਾ ਇਸ ਦੇ ਅੰਡਰ ਆਉਂਦਾ, ਕਈਆਂ ਦਾ ਦੂਜੇ ਅੰਡਰ ਆਉਂਦਾ ਆ। ਤੇ ਉੱਦਾਂ ਅਟਰਨੀ ਟਿਰਕਿਆਣਾ ਜੀ, ਬਾਕੀ ਜਿਹੜੀਆਂ ਕੋਰਟ ਸੈਟਿੰਗਸ ਦਾ ਕਿੱਦਾਂ ਜਿਹੜਾ ਚੱਲ ਰਿਹਾ ਸਾਰਾ ਕੁਛ, ਐਵਰੀਥਿੰਗ ਰਨਿੰਗ ਸਮੂਥ? ਕੋਰਟਸ ਜਿਹੜੇ ਆ ਧੜਾ ਧੜ ਲੈ ਰਹੇ ਨੇ ਕੇਸ, ਜਾਂ ਡਿਲੇ ਹੋ ਰਹੇ ਨੇ? ਕਿੱਦਾਂ ਚੱਲ ਰਿਹਾ ਕੋਰਟਸ ਦਾ ਜਿਹੜਾ? ਭਾਜੀ ਪਹਿਲਾਂ ਤਾਂ ਸੈਨ ਫਰਾਂਸਿਸਕੋ ਵਾਲਿਆਂ ਦਾ 2 ਦਿਨ ਤਾਂ ਸਾਰੇ ਹੀ ਸਾਡੇ ਕੇਸ ਜਿਹੜੇ ਮੂਵ ਕਰਤੇ 25 ਤੇ
ਬਾਰਿਸ਼ ਪੈ ਗਈ, ਹਾਲਾਤ ਕੋਰਟ 'ਚ ਜਾਣ ਦੀ ਕੰਡੀਸ਼ਨਾਂ ਬਹੁਤ ਮਾੜੀਆਂ ਸੀਗੀਆਂ ਵੀ ਚਲੋ ਸੈਨ ਫਰਾਂਸਿਸਕੋ ਐਵੇਂ ਹੀ ਕੱਲ੍ਹ ਹੀ ਕਹਿਣਾ ਕਿਉਂਕਿ ਪਤਾ ਹੀ ਆ ਇਨਕਲੂਡਿੰਗ ਸਿਚੁਏਸ਼ਨ ਕਹੀ ਸੀਗੀ ਤੇ ਉਹਨਾਂ ਨੇ ਜੱਜ ਜੁੱਜਾਂ ਨੇ ਵੀ ਕਮਿਊਟ ਕਰਨਾ ਵਾ ਉਹਨਾਂ ਨੇ ਵੀ ਆਪਣਾ ਸਟਾਫ ਬਚਾ ਕੇ ਰੱਖਣਾ ਸੋ ਆਪਣਾ ਸੈਨ ਫਰਾਂਸਿਸਕੋ ਵਾਲਾ ਤਾਂ 3 ਤਰੀਕ ਨੂੰ ਤਾਂ ਬੰਦ ਹੀ ਕਰਤਾ ਸੀਗਾ ਸਿੱਧੇ ਹੀ ਤੇ ਰਾਤੀਆਂ ਫੇਰ ਕਈ ਜੱਜ ਜਿਹੜੇ ਸੀਗੇ ਉਹ ਪੇਸ਼ ਨਹੀਂ ਹੋਏ ਆਪਣੇ ਨਵੇਂ ਸਾਲ ਤੇ ਜੋ ਵੀ ਸੀਗਾ ਉਹਨਾਂ ਦਾ ਰੀਜ਼ਨ ਕਿ ਕੋਰਟ ਦੇ ਵਿੱਚ ਨਹੀਂ ਆਏ ਆ ਛੁੱਟੀ ਲੈ ਲਈ ਕਈ ਵਾਰੀ ਇਦਾਂ ਹੁੰਦਾ ਤੇ ਓਵਰਆਲ ਜਿਹੜਾ ਹਫਤਾ ਸੀਗਾ ਬਿਜ਼ੀ ਚੱਲਿਆ ਕੋਰਟ ਦਾ ਤੇ ਤਕਰੀਬਨ ਜਿਹੜੇ ਕੇਸ ਸੀਗੇ ਸਾਰੇ ਅੱਗੇ ਮੂਵ ਹੋ ਗਏ ਇੱਕ ਦੋ ਕੇਸਿਸ ਦੀ ਜਿਹੜੀ ਹੀਅਰਿੰਗ ਉਹ ਹੋਈ ਆ ਠੀਕ ਹੈ। ਤੇ ਹੁਣ ਦੇਖਦੇ ਹਾਂ ਅਗਲਾ ਜਿਹੜਾ ਹੁਣ ਆਉਣ ਵਾਲਾ ਹਫਤਾ ਇਹਦੇ ਵਿੱਚ ਹੋਪਫੁਲੀ ਸੋ ਇਹ ਜਿੰਨਾ ਵੀ ਹੁਣ ਕੇਸ ਮੂਵ ਹੋ ਗਏ ਕਈ ਸਾਲ ਅੱਗੇ ਪੈ ਗਏ ਆ। ਕੱਲ ਦੀ ਤੁਹਾਨੂੰ ਦੱਸਦਾ ਮੈਂ ਬੰਦਾ ਬੈਠਾ ਸੀਗਾ ਸੁਣਦਾ ਵੀ ਹੋਣਾ ਸਾਡਾ ਸ਼ੋਅ ਸੁਣਦਾ ਵਾ ਉਹ ਵੀ 10 ਵਜੇ ਦੀ ਸੀਗੀ ਨਾ ਉਹਨੂੰ ਮੈਂ ਪਹਿਲਾਂ ਕਿਹਾ ਮੈਂ ਕਿਹਾ ਤੇਰਾ ਨਾ ਲੱਗਦਾ ਨਹੀਂ ਮੈਨੂੰ ਤੇ ਆਪਾਂ ਜਦੋਂ ਆਪਾਂ ਵੈਬਐਕਸ 'ਚ ਲੌਗਇਨ ਕੀਤਾ ਉੱਥੇ ਤਾਂ ਮੇਲਾ ਲੱਗਾ ਹੋਇਆ ਨਾ ਬਾਕੀ ਕਰਨ ਦੇ ਤਾਂ ਉਹ ਮਗਰ ਪਿਆ ਮੇਰੇ ਕਹਿੰਦਾ ਮੇਰੀ ਤਰੀਕ ਦਵਾ ਦਿਓ ਮੈਂ ਕਿਹਾ ਯਾਰ ਹੁਣ ਮੈਂ ਜੱਜ ਦੇ ਥੱਲੇ ਬੰਦੂਕ ਥੋੜਾ ਰੱਖ ਦੇਣੀ ਉਹਦੇ ਸਿਰ ਤੇ ਜੱਜ ਕਹਿੰਦਾ 30 ਮਿੰਟ ਬਾਅਦ ਆ ਫਿਰ 30 ਮਿੰਟ ਬਾਅਦ ਉਹ ਫੇਰ ਲੱਗਾ ਫਿਰ ਜੱਜ ਕਵੇ ਕਹਿੰਦਾ ਤਰੀਕ ਲੈਣੀ ਤੁਸੀਂ ਕਿ ਵੇਟ ਕਰਨੀ ਮੈਂ ਕਿਹਾ ਚੱਲ ਵੇਟ ਕਰ ਲੈਣੇ ਹੁਣ 12 ਵਜੇ ਤੱਕ ਦਾ ਹੈਗਾ ਤਾਂ ਬੰਦਾ ਵੀ ਕਾਲਾ ਪਿਆ ਕਹਿੰਦਾ ਯਾਰ ਇਦਾਂ ਮੈਂ ਕਿਹਾ ਹੁਣ ਯਾਰ ਘੰਟਾ ਕੁ ਤਾਂ ਰਹਿ ਗਿਆ ਕਹਿੰਦਾ ਯਾਰ ਜੋ ਵੀ ਕਰੋ ਟ੍ਰਾਇਲ ਛੋਟਾ ਕਰ ਦਿਓ ਕਹਿੰਦਾ ਮੈਂ 6-7 ਸਾਲ ਹੋ ਗਏ ਮੈਨੂੰ ਵੇਟ ਕਰਦੇ ਨੂੰ ਤੇ ਉਹ ਜਦੋਂ ਲੌਗਇਨ ਕਰੀਏ 30 ਜੱਜ ਫੇਰ ਉਹੀ ਕਹਿੰਦਾ ਤਰੀਕ ਲੈਣੀ ਕਿ ਕਿੱਦਾਂ ਕਹਿੰਦਾ ਜਾਂ ਤਾਂ ਵੇਟ ਕਰ ਲਓ ਵੇਟ ਕਰਦੇ ਕਰਦੇ ਸਾਰੀ ਦਿਹਾੜੀ ਉਹਨੇ ਬਿਠਾ ਛੱਡਿਆ ਐਂਡ 'ਚ ਕਹਿੰਦਾ ਨਹੀਂ ਕਹਿੰਦਾ ਅੱਜ ਤਾਂ ਨਹੀਂ ਕਹਿੰਦਾ ਮੈਂ ਕਰ ਸਕਦਾ ਕਹਿੰਦਾ ਸਰਕਾਰੀ ਨੌਕਰੀ ਆ 12 ਵਜੇ ਉਹਨਾਂ ਦਾ ਲੰਚ ਟਾਈਮ ਇੰਟਰਪ੍ਰੇਟਰ ਨੂੰ ਉਹ ਬਿਠਾ ਨਹੀਂ ਸਕਦੇ ਤੇ ਜੇ ਸਰਕਾਰੀ ਨੌਕਰੀ 'ਚ ਵੀ ਵਾਧੂ ਬਹਿ ਕੇ ਕੰਮ ਕਰਨਾ ਤਾਂ ਫਿਰ ਲੋਕਾਂ ਨੇ ਸਰਕਾਰੀ ਨੌਕਰੀ ਲੈਣੀ ਕਿਉਂ ਆ ਰਾਈਟ ਸਹੀ ਹੈ ਤੇ ਪਰ ਇਹ ਹੈ ਕਿ ਉਹਨੂੰ ਥੋੜੀ ਛੇਤੀ ਦੇ ਦਿੱਤੀ ਉਹਦਾ ਜੱਜ ਦਾ ਜਿਹੜਾ ਸੀਗਾ ਇੰਨੀ ਜ਼ਿਆਦਾ ਕੈਲੰਡਰ ਨਹੀਂ ਸੀਗਾ ਜਨਵਰੀ 31 ਨੂੰ ਮੇਰੇ ਖਿਆਲ ਜਨਵਰੀ 30 ਨੂੰ ਉਹਨੂੰ ਤਰੀਕ ਦੇ ਦਿੱਤੀ ਚਲੋ ਫਿਰ ਵੀ ਲਾਗੇ ਜਿਹੜਾ ਆ ਉਸ ਨੂੰ ਜਿਹੜੀ ਉਹ ਮਿਲ ਗਈ ਕਈਆਂ ਦਾ ਜਿਹੜਾ ਕੰਮ ਡਿਲੇ ਵੀ ਇਸ ਦੇ ਵਿੱਚ ਹਾਂਜੀ ਹੋ ਜਾਂਦਾ ਆ ਸੋ ਡੈਫੀਨਿਟਲੀ ਸੋ ਆਪਾਂ ਇੱਥੇ ਹੁਣ ਰਣਨੀ ਟਿਰਕੀਆਂ ਨੇ ਜੀ ਇੱਕ ਬ੍ਰੇਕ ਲੈ ਲਈਏ ਜੀ ਬਿਲਕੁਲ ਬ੍ਰੇਕ ਤੋਂ ਬਾਅਦ ਚ ਸਰੋਤਿਓ ਅਸੀਂ ਮੁੜਦੇ ਹਾਂ ਤੇ ਕਾਲਸ ਜਿਹੜੀਆਂ ਉਹ ਆਪਾਂ ਲਵਾਂਗੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਚ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਕੇਸੀ
Say KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ US ਇਮੀਗ੍ਰੇਸ਼ਨ ਦਾ ਇਸ ਟਾਈਮ ਚੱਲ ਰਿਹਾ, ਅਪਡੇਟ ਇਮੀਗ੍ਰੇਸ਼ਨ। ਹਰ ਸ਼ਨੀਚਰਵਾਰ ਨੂੰ ਆਪਾਂ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਅਟਾਰਨੀ ਟਿੜਕਿਆਣਾ ਜੀ ਕੇ ਆਪਣੇ ਨਾਲ ਫਿਰ ਦੁਬਾਰਾ ਜਿਹੜੇ ਜੁੜ ਚੁੱਕੇ ਨੇ। ਟਿੜਕਿਆਣਾ ਜੀ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰੋਤਿਓ, ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਕਾਲ ਲੈਣ ਤੋਂ ਜੀ ਮਹੀਨਾ ਕੀ ਹੋ ਗਿਆ ਆਪਾਂ ਕਾਲ ਨਹੀਂ ਲਈਆਂ ਮੇਰੇ ਖਿਆਲ। ਹਾਂਜੀ, ਐਟਲੀਸਟ 3 ਵੀਕਸ ਜਿਹੜੇ ਉਹ ਆਪਾਂ ਨੂੰ ਹੋ ਗਏ ਸੀਗੇ। ਸੋ ਆਪਾਂ 3 ਹਫ਼ਤਿਆਂ ਬਾਅਦ ਅੱਜ ਜਿਹੜੀਆਂ ਕਾਲਸ ਤੁਹਾਡੇ ਨਾਲ ਲੈ ਰਹੇ ਆ, ਤੇ ਭਾਈ ਬੇਨਤੀ ਅਸੀਂ ਸਾਰਿਆਂ ਨੂੰ ਕਰਨੀ ਆ। ਇੱਕ ਮੈਂ ਅਪਡੇਟ ਦੇ ਦੇਣਾ, ਜਿਹੜੇ ਕਾਮਨ ਸਵਾਲ ਆ ਲੋਕਾਂ ਦਾ ਵੀ ਟਾਈਮ ਬਚ ਜਾਊਗਾ। ਠੀਕ ਹੈ। ਇੱਕ ਤਾਂ ਜਿਹੜਾ ਨਾ ਅੰਬੈਸੀਆਂ ਵਾਲਾ ਕੀ ਸੀਗਾ ਕਿ ਇਹ ਸਾਰੇ ਛੁੱਟੀ ਜਾ ਕੇ ਆਏ ਆ, ਥੈਂਕਸਗਿਵਿੰਗ, ਕ੍ਰਿਸਮਸ, ਕੋਈ ਅਪਡੇਟ ਨਹੀਂ ਆਇਆ, ਖੁੱਲੇ ਹੀ ਆ ਜੇ। ਸੋ ਅੰਬੈਸੀਆਂ ਦੀ ਕੀ ਸਮਾਚਾਰ ਆ ਇਸ ਵੇਲੇ? ਕੁਛ ਨਹੀਂ ਅਪਡੇਟ ਹੈਗੀ, ਸੇਮ ਸਾਰਾ ਉਹੀ ਹੈ ਕਿ ਡਿਲੇ ਹੈਗੇ ਆ ਸਾਰਿਆਂ ਦੇ, ਮੇਰੇ ਕੇਸਾਂ ਦੇ ਵੀ ਜਿਹੜੇ ਡਿਲੇ ਆ। ਤੇ ਜਿਹੜਾ ਅੰਬੈਸੀਆਂ ਦਾ ਹੁੰਦਾ ਨਾ ਫੈਮਿਲੀ ਬੇਸਡ ਵਾਲੇ ਜਿਹੜੇ ਨਵੇਂ ਨੰਬਰ ਆ ਉਹ ਐਡ ਹੁੰਦੇ ਆ ਅਕਤੂਬਰ ਦੇ ਵਿੱਚ। ਅਕਤੂਬਰ 1 ਨੂੰ ਨਵਾਂ ਫਿਜ਼ੀਕਲ ਈਅਰ ਸ਼ੁਰੂ ਹੁੰਦਾ। ਠੀਕ ਹੈ। ਕੀ ਸੀਗਾ ਕਿ ਜਿਹੜੇ ਪਿਛਲੇ ਸਾਲ ਦੇ ਫੈਮਿਲੀ ਬੇਸ ਵਾਲੇ ਨੰਬਰ ਸੀਗੇ, ਜਿਹੜੇ ਕੋਵਿਡ ਚ ਇਹਨਾਂ ਨੇ ਵੀਜ਼ੇ ਸੀਗੇ, ਉਹ ਆਪਾਂ ਪਹਿਲਾਂ ਹੀ ਦੱਸਿਆ ਸੀਗਾ ਕਿ ਇਹਨਾਂ ਨੇ ਉਹ ਵੇਸਟ ਕਰਤੇ, ਉਹ ਦੁਬਾਰਾ ਰੀਅਪਲਾਈ ਨਹੀਂ ਕੀਤੇ ਫੈਮਿਲੀ ਬੇਸ ਕੈਟਾਗਰੀ 'ਚ, ਜਿਹਦੇ ਕਰਕੇ ਕਿ ਜਿਹੜਾ ਬੈਕਲੌਗ ਸੀਗਾ ਉੱਦਾਂ ਦਾ ਉੱਦਾਂ ਹੀ ਬਣਿਆ ਹੋਇਆ ਵਾ। ਤੇ ਜਿਹੜੇ ਅਕਤੂਬਰ 1 ਨੂੰ ਜਿਹੜਾ ਪਿਛਲੇ ਜਿਹੜੇ ਨੰਬਰ ਨਿਕਲੇ ਆ, ਜਿਹੜੇ ਆ ਹੁਣ 2022 ਦੀ ਅਕਤੂਬਰ ਨੂੰ ਆ, ਉਹੀ ਨੰਬਰ ਜਿਹੜੇ ਹੈਗੇ ਆ। ਤੇ ਉਹਦੇ ਬੇਸ ਦੇ ਹਿਸਾਬ ਨਾਲ ਕੀ ਆ ਕਿ ਲੋਕਾਂ ਨੂੰ ਉਹ ਕਹਿੰਦੇ ਆ ਕਿ ਤੁਹਾਡਾ ਗ੍ਰੀਨ ਕਾਰਡ ਵਾਲਿਆਂ ਦੇ, ਜਿੱਦਾਂ ਫॉर ਐਗਜ਼ਾਮਪਲ ਆਪਣੇ ਸਪਾਊਸ ਦਾ ਕੀਤਾ ਕਿ ਤੁਹਾਡੇ ਡਾਕੂਮੈਂਟ ਕੰਪਲੀਟ ਆ, ਤੁਹਾਨੂੰ ਵੇਟ ਕਰਨੀ ਪੈਣੀ ਆ। ਸੋ ਉਹ ਜਿਹੜੀ ਵੇਟ ਆ ਉਹ 2 ਕਾਰਨਾਂ ਕਰਕੇ ਆ। ਇੱਕ ਤਾਂ ਹੈਗਾ ਕਿ ਉਹਨਾਂ ਦਾ ਡਿਲੇ ਚੱਲ ਰਿਹਾ, ਸਟੂਫਿੰਗ ਇਹ ਮੁੱਦੇ ਆ। ਤੇ ਦੂਜਾ ਉਹਨਾਂ ਦਾ ਡਿਲੇ ਜਿਹੜਾ ਚੱਲ ਰਿਹਾ ਉਹ ਇਹ ਚੱਲ ਰਿਹਾ ਕਿ ਜਿਹੜੇ ਵੀਜ਼ਾ ਨੰਬਰ ਵੀ ਕਈ ਕੇਸਾਂ ਦੇ ਵਿੱਚ ਅਵੇਲੇਬਲ ਨਹੀਂ ਹੈਗੇ, ਉਹ ਪ੍ਰਾਇੋਰਟੀ ਡੇਟ, ਕੱਟ ਆਫ ਡੇਟ ਦੇ ਹਿਸਾਬ ਨਾਲ ਜਾਣੇ ਆ। ਸੋ ਹੁਣ ਕਈ ਪੁੱਛਦੇ ਆ ਕਿ ਤੁਹਾਨੂੰ ਪਤਾ ਕਿਹੜਾ ਨੰਬਰ ਚੱਲਦਾ, ਉਹ ਇੰਨੀ ਕੈਲਕੂਲੇਸ਼ਨ, ਇੰਨਾ ਡੇਟਾ ਉਹਨਾਂ ਨੇ ਦਿੱਤਾ ਨਹੀਂ ਸਾਨੂੰ ਕਿ ਆਪਾਂ ਉਹ ਐਗਜ਼ੈਕਟ ਕੈਲਕੂਲੇਸ਼ਨ ਕਰਕੇ ਦੱਸੀਏ। ਸੋ ਫੈਮਿਲੀ ਬੇਸਡ ਵਾਲਿਆਂ ਦੀ ਵੇਟ ਹੀ ਆ। ਤੇ ਜਿਹੜੇ ਦੂਜੇ ਹੈਗੇ ਆਪਣੇ ਪੁੱਛਦੇ ਆ ਕਿ ਪ੍ਰੋਸੈਸਿੰਗ ਟਾਈਮ ਕੀ ਹੈਗਾ, ਉਹ ਪਲੀਜ਼ ਹੁਣ ਸਾਰੇ ਜਾਣੇ ਕੀ ਹੈ ਕਿ uscis.gov ਤੇ ਜਾਓ, ਜਾਂ ਕਿਸੇ ਆਪਣੇ ਸੱਜਣ ਮਿੱਤਰ ਨੂੰ, ਜਵਾਗ ਨੂੰ, ਜਿਹਨੂੰ ਵੀ ਇੰਟਰਨੈਟ ਚਲਾਉਣਾ ਆਉਂਦਾ, ਉੱਥੇ ਪ੍ਰੋਸੈਸਿੰਗ ਟਾਈਮ ਦਾ ਟੈਬ ਆ, ਆਪਣਾ ਫਾਰਮ ਭਰ ਕੇ, ਸੈਂਟਰ ਭਰ ਕੇ, ਉਹਨਾਂ ਨੇ ਤੁਹਾਨੂੰ ਐਗਜ਼ੈਕਟ ਦੱਸ ਦੇਣਾ ਕਿ ਕਿੱਦਾਂ ਨਾ। ਸੋ ਉਹ ਚੀਜ਼ 'ਚ ਇਹ ਹੈ ਕਿ ਇਹ ਕਹਿਣ ਦਾ ਮਕਸਦ ਇਹ ਹੈ ਕਿ ਜਿਹੜੇ ਤੁਹਾਡੇ ਸਵਾਲ ਆ ਉਹ ਇਸ ਹਿਸਾਬ ਦੇ ਹੋਣਗੇ, ਜੇ ਸਾਰੀ ਆਡੀਅנס ਨੂੰ ਫਾਇਦਾ ਤੇ ਉਹ ਇਨਫੋਰਮੇਸ਼ਨ ਹੈ ਨਾ। ਪ੍ਰੋਸੈਸਿੰਗ ਟਾਈਮ ਦਾ ਨਹੀਂ ਮੈਂ ਦੱਸ ਸਕਦਾ ਤੁਹਾਨੂੰ ਰੇਡੀਓ ਦੇ ਉੱਤੇ। ਉਹ ਜਿਹੜੀ ਵੇਟ ਆ ਉਹ ਫਿਰ ਕਿਤੇ ਨਾ ਕਿਤੇ ਵੇਟ ਕਰਨੀ ਹੋਈ ਪੈਣੀ ਆ, ਉਹਦੇ ਵਿੱਚ ਹੋਰ ਕੋਈ ਬਹੁਤਾ ਕੁਛ ਆਪਾਂ ਕਰ ਨਹੀਂ ਸਕਦੇ ਇਹਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਹੈ। ਸੋ ਜ਼ਰੂਰ ਸਰੋਤਿਓ, ਕਾਲ ਤੁਸੀਂ ਕਰ ਸਕਦੇ 408 272 5200 ਦੇ ਉੱਤੇ। ਛੋਟਾ ਸਵਾਲ ਰੱਖਣ ਦੀ ਕੋਸ਼ਿਸ਼ ਕਰਿਓ, ਇੱਕ ਸਵਾਲ ਜਿਹੜਾ ਪੁੱਛਿਓ, ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲਰਸ ਆ ਉਹਨਾਂ ਦੇ ਸਵਾਲ ਲੈ ਸਕੀਏ। ਇਹ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ। ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਇਹ ਸੀਗਾ ਵੀ ਮੇਰੇ ਮਾਸੀ ਜੀ ਹੋਣਾ ਦਾ F4 ਵੀਜ਼ਾ ਸੀਗਾ, ਮੇਰੀ ਮਮ ਨੇ ਅਪਲਾਈ ਕੀਤਾ ਸੀ ਤੇ ਉਹਨਾਂ ਦਾ ਕੇਸ ਨਿਕਲ ਵੀ ਆਇਆ। ਦਸੰਬਰ 30 ਨੂੰ ਇੰਟਰਵਿਊ ਸੀ ਉਹਨਾਂ ਦੀ ਤੇ ਉਹਨਾਂ ਨੂੰ 18 ਸਾਲ ਹੋ ਗਏ ਵੇਟ ਕਰਦਿਆਂ ਨੂੰ, ਵਿੱਚ ਕੋਵਿਡ ਆ ਗਿਆ। ਦਸੰਬਰ 2019 ਦੇ ਪੇਪਰ ਨਿਕਲੇ ਹੋਏ, ਸਾਰਾ ਕੁਝ ਸਬਮਿਟ ਕਰ ਦਿੱਤਾ ਹੋਇਆ ਸੀ। ਪੈਂਡੈਮਿਕ ਦੇ ਵਿੱਚ ਉਹਨਾਂ ਨੇ ਇੰਟਰਵਿਊ ਨਹੀਂ ਦਿੱਤੀ, ਹੁਣ ਦਿੱਤੀ। ਤੇ ਉਹਨਾਂ ਨੇ ਛੋਟੇ ਮੁੰਡੇ ਦਾ ਜਿਹੜਾ ਆ ਨਵਜੋਤ ਦਾ ਸੀਗਾ, ਉਹਦਾ A ਨੰਬਰ ਵੀ ਇਸ਼ੂ ਕੀਤਾ, ਉਹਦਾ ਮੈਡੀਕਲ ਵੀ ਹੋ ਗਿਆ, ਫਿੰਗਰਪ੍ਰਿੰਟ ਵੀ ਹੋ ਗਿਆ। ਤੇ ਜਦੋਂ ਉੱਥੇ ਗਏ ਆਫਿਸਰ ਨੇ ਉਹਦਾ ਕੇਸ ਹੀ ਕਹਿੰਦੇ ਤੂੰ CSPA ਦੀ ਏਜ ਓਵਰ ਹੋ ਗਈ ਆ ਤੇ ਤੈਨੂੰ ਵੀਜ਼ਾ ਨਹੀਂ ਦੇਣਾ, 2 ਮਹੀਨੇ ਓਵਰ ਹੋ ਗਈ ਆ। ਤੇ ਇਹ ਤਾਂ ਪਰ COVID-19 ਦਾ ਸਾਰੀ ਦੁਨੀਆ ਬੰਦ ਸੀ ਤੇ ਉਹ ਕੰਸੀਡਰ ਹੀ ਨਹੀਂ ਕਰ ਰਿਹਾ ਇਹ ਗੱਲ। ਹਾਂਜੀ, ਇਹ ਹੁਣ ਇਹੀ ਚੀਜ਼ ਦਾ ਤਾਂ ਜਿਹੜੇ ਇਮੀਗ੍ਰੇਸ਼ਨ ਲਾਇਰ ਸੀਗੇ ਉਹ ਰੌਲਾ ਪਾਉਂਦੇ ਸੀਗੇ ਕਿ ਭਾਈ ਤੁਸੀਂ ਵੇਸਟ ਕਰ ਰਹੇ ਆ, ਨੰਬਰ ਵੇਸਟ ਕਰ ਰਹੇ ਆ, ਲੋਕਾਂ ਦਾ ਹੋ ਜਾਣਾ। ਤੇ ਬਾਈਡਨ ਹੋਣਾ ਨੇ ਕਿਹਾ ਸੀਗਾ ਕਿ ਕੋਵਿਡ ਵਾਲੀ ਆਪਾਂ ਛੋਟ ਦੇਵਾਂਗੇ, ਪਰ ਦਿੱਤੀ ਨਹੀਂ ਉਹਨਾਂ ਨੇ। ਗੱਲਾਂ ਹੀ ਕਰਦੇ ਰਹੇ, ਪਰ ਉਹਨਾਂ ਨੇ ਉਹ ਦਿੱਤੀ। ਇਹਦਾ ਹੁਣ ਹੱਲ ਇਹੀ ਹੈਗਾ ਕਿ ਇਹਦਾ ਤੁਹਾਨੂੰ ਸੋਲੂਸ਼ਨ ਬੜਾ ਮਹਿੰਗਾ ਹੈਗਾ। ਇਹਦਾ ਸੋਲੂਸ਼ਨ ਇਹ ਹੈਗਾ ਕਿ ਤੁਹਾਨੂੰ USCIS ਨੂੰ ਸੂ ਕਰਨਾ ਪੈਣਾ, ਤੇ ਸਰਕਾਰ ਨੂੰ ਤੁਹਾਨੂੰ ਸੂ ਕਰਨਾ ਪੈਣਾ,
ਤੇ ਉਹ ਵੀ ਉਹਦਾ ਏਦਾਂ ਹੈ ਕਿ ਹੁਣ ਕਿਹੜਾ ਬੰਦਾ ਉਹ ਪੰਗਾ ਲਊਗਾ, ਆਪਣੇ ਪੈਸੇ ਖਰਚੂਗਾ ਤੇ ਫਿਰ ਆਪਣਾ ਉਹ ਫੈਸਲਾ ਦਊਗੇ। ਜੇ ਫੈਸਲਾ ਦੇ ਦੋਗੇ ਤਾਂ ਫਿਰ ਬਾਕੀ ਜਿਹੜੇ ਵੇਟ ਕਰ ਰਹੇ ਆ ਸਾਰਿਆਂ ਦਾ ਫਾਇਦਾ ਹੋ ਜਾਊਗਾ। ਪਰ ਹੁਣ ਇਹ ਹੈ ਕਿ ਇਹਦੇ ਵਿੱਚ ਪਾਲਿਸੀ ਕੋਈ ਨਹੀਂ ਹੈਗੀ। ਜਿਹੜਾ ਕਾਉਂਸਲਰ ਆਫਿਸਰ ਆ ਉਹ ਰੂਲ ਰੈਗੂਲੇਸ਼ਨ ਤੋਂ ਬਾਹਰ ਨਹੀਂ ਜਾ ਸਕਦਾ, ਉਹਨੂੰ ਉਹਦੇ ਹਿਸਾਬ ਨਾਲ ਫੈਸਲਾ ਕਰਨਾ ਪੈਣਾ ਜੇ ਕੋਵਿਡ ਦਾ ਕੋਈ ਬੈਨੀਫਿਟ ਨਹੀਂ ਦੇ ਰਹੇ ਇਸ ਚੀਜ਼ ਦੇ ਵਿੱਚ। ਜੀ ਸੋ ਇਹ ਆ ਵੀ ਕਿਉਂਕਿ ਇੱਥੇ ਮੈਂ NVC ਨੂੰ ਫੋਨ ਕੀਤਾ ਸੀਗਾ, ਉਹ ਕਹਿੰਦੇ ਸੀਗੇ ਐਜ਼ ਲੌਂਗ ਐਜ਼ ਉਹਦਾ A ਨੰਬਰ ਇਸ਼ੂ ਆ, ਉਹਦਾ ਸਾਰਾ ਕੁਝ ਹੋਇਆ ਆ, ਇਹਦੇ ਵਿੱਚ ਕੋਈ ਇਸ਼ੂ ਨਹੀਂ ਉਹਨਾਂ ਨੂੰ ਦੇਣਾ ਚਾਹੀਦਾ। ਤੇ ਮੈਂ ਉਹਨਾਂ ਨੂੰ ਈਮੇਲ ਕੀਤੀ ਸੀਗੀ, ਉਹ ਹੁਣ ਬੈਕ ਐਂਡ ਫੋਰਥ ਕੇਸ ਓਪਨ ਕਰ ਦਿੱਤਾ, ਈਮੇਲ ਚੱਲ ਰਹੀ ਆ। ਤੇ ਮੇਰੀ ਹੁਣ ਇੱਥੇ ਦੇ ਜਿਹੜਾ ਕਾਂਗਰਸਮੈਨ ਹੈ ਉਹਨਾਂ ਦੀ ਅਪਾਇੰਟਮੈਂਟ ਬਣੀ ਹੋਈ ਹੈ ਨੈਕਸਟ ਵੀਕ ਇਹ ਇਸ਼ੂ ਡਿਸਕਸ ਕਰਨ ਲਈ। ਚਲੋ ਤੁਸੀਂ ਨਾ ਕਾਂਗਰਸਮੈਨ ਨੂੰ ਕਹਿਣਾ ਜਿਹੜਾ ਰੂਲ ਆ ਨਾ ਉਹ ਇਹ ਹੈਗਾ ਕਿ ਜਦੋਂ ਵੀਜ਼ਾ ਨੰਬਰ ਅਵੇਲੇਬਲ ਹੋਇਆ ਨਾ, ਮੈਨੂੰ ਹੁਣ ਪਤਾ ਨਹੀਂ ਤੁਹਾਡਾ ਵੀਜ਼ਾ ਨੰਬਰ ਕਦੋਂ ਅਵੇਲੇਬਲ ਸੀਗਾ, ਤੁਸੀਂ ਚਾਰਟ ਚੂਟ ਦੇਖ ਲਓ। ਜਦੋਂ ਵੀਜ਼ਾ ਨੰਬਰ ਅਵੇਲੇਬਲ ਹੋਇਆ ਉਦੋਂ ਜਿਹੜੀ ਡੇਟ CSPA ਦੀ ਕੈਲਕੂਲੇਸ਼ਨ ਹੋਣੀ ਆ ਉਹ ਡੇਟ ਤੱਕ। ਸੋ ਤੁਸੀਂ ਜਿਹੜਾ ਕਾਂਗਰਸਮੈਨ ਨੂੰ ਜਾ ਕੇ ਇਹ ਕਹਿਣਾ ਕਿ ਇੱਕ ਵਾਰੀ ਜਿਹੜਾ ਵੀਜ਼ਾ ਨੰਬਰ ਇਸ਼ੂ ਹੋ ਗਿਆ, ਸੋ A ਨੰਬਰ ਦਾ ਵੀਜ਼ਾ ਨੰਬਰ ਇਸ਼ੂ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ। ਵੀਜ਼ਾ ਨੰਬਰਿੰਗ ਜਿਹੜੀ ਹੈਗੀ ਉਹ ਫਲਿਪ ਫਲॉप ਕਰਦੀ ਰਹਿੰਦੀ ਅੱਗੇ ਪਿੱਛੇ। ਪਰ ਜੇ ਇੱਕ ਵਾਰੀ ਤੁਹਾਡਾ ਵੀਜ਼ਾ ਨੰਬਰ ਜੇ ਅਵੇਲੇਬਲ ਸੀਗਾ ਹੈ ਨਾ, ਉਹ ਆਪਣੇ ਪਿਛਲੇ ਚਾਰਟ ਚੂਟ ਜਾਓ, ਸਾਰੇ ਸਟੱਡੀ ਕਰੋ ਤੇ ਕਾਂਗਰਸਮੈਨ ਨੂੰ ਇਹ ਕਹੋ ਕਿ ਜਿਹੜੀ CSPA ਦੀ ਏਜ ਆ ਉੱਥੇ ਸਾਡੀ ਏਜ ਜਿਹੜੀ ਫਰੀਜ਼ ਹੋ ਜਾਣੀ ਚਾਹੀਦੀ ਆ। ਤੇ ਜਿਹੜਾ ਆਪਣਾ ਆਫਿਸਰ ਹੈਗਾ ਕੌਂਸੂਲੇਟ ਵਾਲਾ, ਉਹਨੇ ਫੈਸਲਾ ਗਲਤ ਕੀਤਾ। ਜੇ ਤਾਂ ਤੁਹਾਡਾ ਆਹ ਵਾਲਾ ਕਲੇਮ ਹੈਗਾ ਇਹਦੇ ਬੇਸ ਤੇ ਤੁਸੀਂ ਜਿੱਤ ਸਕਦੇ ਆ, ਜੇ ਉਦਾਂ ਕਿ ਕੋਵਿਡ ਦੀ ਮੈਨੂੰ ਛੋਟ ਦੋ ਉਹਦੇ ਤੇ ਨਹੀਂ ਜਿੱਤ ਸਕਦੇ। ਠੀਕ ਹੈ ਜੀ, ਓਕੇ ਠੀਕ ਹੈ ਥੈਂਕ ਯੂ ਜੀ, ਮਿਹਰਬਾਨੀ। ਥੈਂਕ ਯੂ ਸੋ ਮਚ। ਸੋ ਜਿਹੜਾ ਏਜ ਆਊਟ ਦਾ ਹੁਣ ਮਸਲਾ ਹੈ ਕਈਆਂ ਦੇ ਲਈ ਰਣਨੀਤੀ ਟਿਰਕਿਆਣਾ ਜੀ ਆਉਣਾ, ਫਿਰ ਇਹ ਕਲਾਸ ਐਕਸ਼ਨ ਲਾਸੂਟ ਆਪਾਂ ਦੇਖ ਰਹੇ ਹਾਂ USCIS ਦੇ ਖਿਲਾਫ, ਲੱਗਦਾ ਵੀ ਲੋਕ ਕਰਨਗੇ, ਪੰਗਾ ਲੈਣਗੇ। USCIS ਨੇ ਪਰ ਪੂਰੀ ਫੁੱਲ ਫੋਰਸ ਨਾਲ ਨੂੰ ਲੜਨਾ, ਕੋਈ ਇਦਾਂ ਨਹੀਂ ਕਿ ਉਹਨੇ ਕਹਿਣਾ ਚੱਲ ਛੱਡ ਦੋ, ਫੈਮਿਲੀ ਬੇਸ ਵਾਲੇ ਤੇ 1 ਇੰਚ ਨਹੀਂ ਛੱਡਦੇ ਇਹ। ਸੋ ਇਦਾਂ ਹੈ ਕਿ ਲੌਂਗ ਸਟੋਰੀ ਸ਼ਾਰਟ ਆ, ਜਿਹਨਾਂ ਨੂੰ ਨਹੀਂ ਸਮਝ ਆਇਆ ਉਹ ਇਹ ਆ ਕਿ ਮੰਨ ਲਓ ਕਿਸੇ ਦੀ ਡੇਟ ਆ ਨਾ 2005 ਦੀ ਡੇਟ ਆ ਫੈਮਿਲੀ ਬੇਸਡ ਵਾਲੇ ਦੀ, ਜਿੱਦਾਂ ਮੰਨ ਲਓ ਕਿ ਸਤੰਬਰ 2005 ਜੇ ਚੱਲਣ ਦੇ ਆ ਨਾ। ਸੋ ਜਦੋਂ ਤੁਹਾਡੀ ਉਹ ਜਿੱਦਾਂ ਮੰਨ ਲਓ ਹੁਣ ਤੁਸੀਂ ਦਸੰਬਰ 2005 ਚ ਕੀਤਾ ਸੀਗਾ, ਤੁਸੀਂ ਫਿਰ ਵੇਟ ਕਰਦੇ ਕਿ ਕਦੋਂ ਦਸੰਬਰ 2005 ਆਊਗਾ। ਸੋ ਜਿਹੜਾ ਚਾਰਟ B ਹੈਗਾ, ਜਿਹੜਾ ਫਾਈਨਲ ਐਕਸ਼ਨ ਡੇਟ ਜਿਹਨੂੰ ਕਹਿੰਦੇ ਆ, ਇੱਕ ਵਾਰੀ ਉਹ ਹੁਣ ਇੱਕ ਚਾਰਟ B ਦੇ ਵਿੱਚ ਇੱਕ ਵਾਰੀ ਆ ਗਿਆ ਕਿ ਵੀਜ਼ਾ ਨੰਬਰ ਅਵੇਲੇਬਲ ਆ, ਡੇਟ ਤੁਹਾਡੀ ਕਰੰਟ ਹੋ ਗਈ, ਦਸੰਬਰ 2005 ਸ਼ੋਅ ਹੋਣ ਲੱਗ ਪਿਆ, ਉਦੋਂ ਤੁਹਾਡੀ ਜਿਹੜੀ ਬੱਚੇ ਦੀ ਜਿਹੜੀ ਉੱਥੇ ਡਿਪੈਂਡੈਂਟ ਦੀ ਸੀਗੀ ਏਜ ਉਹ ਫਰੀਜ਼ ਹੋ ਜਾਣੀ ਹੈ। ਤੇ ਮਤਲਬ ਉਸ ਤੋਂ ਬਾਅਦ ਉਹ ਆਫਿਸਰ 6 ਮਹੀਨੇ 'ਚ ਇੰਟਰਵਿਊ ਦਿੰਦਾ, 8 ਮਹੀਨੇ 'ਚ ਦਿੰਦਾ, ਉਹ ਤੁਹਾਡੀ ਹੈਡੇਕ ਨਹੀਂ ਹੈਗੀ। ਤੁਹਾਡੀ ਆਰਗੂਮੈਂਟ ਇਹ ਹੈ ਕਿ ਜਦੋਂ ਇੱਕ ਵਾਰੀ ਵੀਜ਼ਾ ਨੰਬਰ ਅਵੇਲੇਬਲ ਹੋ ਗਿਆ, ਉਦੋਂ CSPA ਦੇ ਹਿਸਾਬ ਨਾਲ ਏਜ ਕੀ ਸੀਗੀ ਬੱਚੇ ਦੀ। CSPA ਹੈਗਾ ਚਾਈਲਡ ਸਟੇਟਸ ਏਜ ਆਊਟ ਪ੍ਰੋਟੈਕਸ਼ਨ ਐਕਟ। ਉਹਦਾ ਮਕਸਦ ਇਹ ਹੈਗਾ ਕਿ ਜਿਹੜਾ ਮੰਨ ਲਓ ਤੁਹਾਡਾ ਜਵਾਕ ਜਿਹੜਾ ਸੀਗਾ ਜਦੋਂ ਦਸੰਬਰ 2005 ਆਇਆ ਉਦੋਂ 25 ਸਾਲਾਂ ਦਾ ਸੀਗਾ, ਤਾਂ CSPA ਸਿਰਫ ਇਹ ਕਰਦਾ ਕਿ ਉਹ ਜਿਹੜੇ ਤੁਹਾਡਾ 130 ਪੈਂਡਿੰਗ ਸੀਗਾ 5 ਸਾਲ, ਉਹਨੇ ਉਹ ਐਡ ਕਰਦੇ ਨੇ, ਉਹ 5 ਸਾਲ ਮੰਨ ਲਓ ਮਾਈਨਸ ਕਰਕੇ ਜੇ ਤੁਹਾਡੇ ਜਵਾਕ ਦੀ ਏਜ 20 ਸਾਲ ਬਣਦੀ ਆ। ਹੁਣ ਤੁਹਾਡੀ ਆਰਗੂਮੈਂਟ ਇਹ ਹੈ ਕਿ ਜਦੋਂ ਇੱਕ ਵਾਰੀ ਵੀਜ਼ਾ ਨੰਬਰ ਅਵੇਲੇਬਲ ਹੋਇਆ CSPA ਲਗਾ ਕੇ, ਜਿਹੜੀ ਇਹਦੀ ਏਜ ਆ ਉਹ 21 ਸਾਲ ਤੋਂ ਘੱਟ ਬਣਦੀ ਆ। ਤੇ ਜੇ ਜਿਹੜੇ ਹੁਣ ਕਾਲਰ ਸੀਗੇ ਇਹਨਾਂ ਨੇ ਇਹ ਕਿਹਾ ਕਿ ਉਹ ਕਹਿੰਦਾ ਕਿ 2 ਮਹੀਨੇ ਉੱਪਰ ਹੋ ਗਿਆ। ਸੋ ਇਹਨਾਂ ਨੂੰ ਇਹ ਸਾਰਾ ਮੈਥ ਕਰਨਾ ਪੈਣਾ ਤੇ ਇਹਨਾਂ ਨੂੰ ਇਹ ਸ਼ੋਅ ਕਰਨਾ ਪੈਣਾ ਕਿ ਜਿਹੜਾ ਵੈਸੀ ਵਾਲਾ ਅਫਸਰ ਸੀਗਾ ਉਹਨੇ ਮੈਥ ਗਲਤ ਕੀਤਾ ਬੇਸਿਕਲੀ। ਕੋਈ ਤਰਸ ਨਹੀਂ ਉਹਨਾਂ ਨੇ ਕਰਨਾ, ਇਹ ਫਾਰਮੂਲੇ ਦੇ ਹਿਸਾਬ ਨਾਲ ਚੱਲਣਾ ਉਹਨਾਂ ਨੇ। ਠੀਕ, ਨਵ ਕਿਰਨ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਪੁੱਛਣਾ ਜੀ ਵੀ ਜਿਹੜੇ ਕੈਨੇਡੀਅਨ ਸਿਟੀਜ਼ਨ ਹੈ ਵੀ ਉਹਨਾਂ ਨੂੰ ਅਗਰ ਉਹ ਹੋਣਾ ਹੋਵੇ ਵੀ E2 ਵੀਜ਼ਾ ਵਗੈਰਾ ਤੇ ਆਪਸ਼ਨ ਹੈ ਜਾਂ ਹੋਰ ਕੋਈ ਬੈਸਟ ਆਪਸ਼ਨ ਕੀ ਆ ਉਹਨਾਂ ਵਾਸਤੇ, ਕੈਨੇਡੀਅਨ ਸਿਟੀਜ਼ਨ ਵਾਸਤੇ? E2 ਬੈਸਟ ਆਪਸ਼ਨ ਆ, ਤੇ ਜੇ ਪੈਸੇ ਜ਼ਿਆਦਾ ਹੈਗੇ 8 ਲੱਖ ਤੋਂ ਉੱਤੇ ਹੈਗੇ ਆ ਫਿਰ ਸਿੱਧੇ ਗ੍ਰੀਨ ਕਾਰਡ ਤੇ ਵੀ ਆ ਸਕਦੇ ਆ EB5 ਤੇ। ਓਕੇ, ਮਤਲਬ EB5 ਨੂੰ 3 ਸਾਲ ਲੱਗਦੇ ਆ, ਗ੍ਰੀਨ ਕਾਰਡ ਨੂੰ। ਸੋ ਜ਼ਿਆਦਾਤਰ ਕੀ ਹੁੰਦਾ ਕਿ ਭਾਵੇਂ ਕਿਸੇ ਨੇ $1 ਮਿਲੀਅਨ ਵੀ ਇਨਵੈਸਟ ਕਰਨੇ ਆ, ਉਹ ਪਹਿਲਾਂ E2 ਤੇ ਆਂਦਾ ਤੇ ਆ ਕੇ ਫਿਰ ਇੱਕ ਵਾਰੀ ਬਿਜ਼ਨਸ ਖੜਾ ਕਰਕੇ ਆਪਣਾ, ਤੇ ਫਿਰ ਬਾਅਦ ਚ ਉਹ ਗ੍ਰੀਨ ਕਾਰਡ EB5 ਰਾਹੀਂ ਜਿਹੜਾ ਹੈਗਾ ਉਹ ਫਾਈਲ ਕਰ ਦਿੰਦਾ। ਠੀਕ ਹੈ, ਫਿਰ ਉਸ ਤੋਂ ਬਾਅਦ ਇਹ ਆਪਸ਼ਨ ਜਾ ਸਕਦਾ? ਹਾਂਜੀ ਬਿਲਕੁਲ। ਠੀਕ ਹੈ, ਥੈਂਕ ਯੂ, ਮਿਹਰਬਾਨੀ। ਸੰਜੀਵ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਸੀ, ਮੈਨੂੰ 3.5 ਸਾਲ ਹੋ ਗਿਆ ਆਏ ਨੂੰ, ਹਾਂਜੀ ਮੈਂ ਗ੍ਰੀਨ ਕਾਰਡ ਹੋਲਡਰ ਹਾਂ। ਮੇਰੀ ਫੈਮਿਲੀ ਅਸੀਂ ਆਏ ਸੀ, ਮੇਰੇ ਮਦਰ ਹੈਗੇ ਇੰਡੀਆ 'ਚ, 70 ਸਾਲ ਦੀ ਏਜ ਆ ਉਹਨਾਂ ਦੀ। ਉਹਨਾਂ ਨੂੰ ਆਪਾਂ ਕਿਸੇ ਤਰੀਕੇ ਦੱਸ ਸਕਦੇ ਹਾਂ? ਟੂਰਿਸਟ ਵੀਜ਼ੇ ਤੇ ਵਿਜ਼ਿਟ ਕਰ ਸਕਦੇ ਹੋ, ਪਰ ਪੱਕਾ ਤਾਂ ਹੁਣ ਤੁਸੀਂ ਸਿਟੀਜ਼ਨ ਬਣ ਕੇ ਕਰ ਸਕਦੇ ਆ। ਸਿਟੀਜ਼ਨ ਨਹੀਂ ਕਰ ਸਕਦਾ, ਆਪਣੇ ਪੇਰੈਂਟਸ ਨੂੰ ਸਪਾਂਸਰ ਉਦਾਂ ਨਹੀਂ ਕਰ ਸਕਦੇ ਤੁਸੀਂ। ਨਹੀਂ ਕਿਵੇਂ ਜੀ, ਦੁਬਾਰਾ ਦੱਸੋ। ਟੂਰਿਸਟ ਵੀਜ਼ੇ ਦੇ ਉੱਤੇ ਇਹਨਾਂ ਨੂੰ ਕਰ ਸਕਦੇ ਆ, ਤੇ ਜਾਂ ਫਿਰ ਜਦੋਂ ਤੁਸੀਂ ਸਿਟੀਜ਼ਨ ਬਣੋਗੇ ਤੇ ਤੁਸੀਂ ਉਹਨਾਂ ਦੇ ਲਈ 130 ਵਾਲਾ ਅਪਲਾਈ ਕਰ ਸਕਦੇ। ਟੂਰਿਸਟ ਵੀਜ਼ਾ ਦੀ ਤਾਂ ਵੇਟਿੰਗ ਬਹੁਤ ਚੱਲਦੀ ਹੈ ਜੀ। ਉਨੀ ਵੇਟਿੰਗ ਆ, ਉਹਨੇ 'ਚ ਤੁਸੀਂ ਸਿਟੀਜ਼ਨ ਹੋ ਜਾਣਾ, ਫਿਰ ਦੋਨੋਂ ਇਕੱਠੇ ਹੀ ਕਰ ਦੋ।
ਅੱਛਾ ਜੀ, ਹਾਂਜੀ ਮਿਹਰਬਾਨੀ ਜੀ। ਇਹ ਤਾਂ ਏਦਾਂ ਦੇਖੋ ਕੀ ਆ, ਹੁਣ ਕਹਿਣ ਨੂੰ ਗੱਲ ਮਾੜੀ ਲੱਗਦੀ ਪਰ ਏਦਾਂ ਕਿ ਅਮਰੀਕਾ ਦੇ ਵਿੱਚ ਹਰੇਕ ਬੰਦਾ ਇਹ ਕਹਿੰਦਾ ਭਾਜੀ ਯਾਰ ਇਹ ਤਾਂ ਬਹੁਤ ਵੇਟ ਆ। ਮੈਂ ਕਿਹਾ ਯਾਰ ਉਹ ਕਿਹੜਾ ਕਹਿੰਦੇ ਕਿ ਸਾਡੇ ਦੇਸ਼ ਆਓ ਤੁਸੀਂ, ਜਿਹੜਾ ਸੋਹਣਾ ਤਾਂ ਏਦਾਂ ਕਿ ਲਾਈਨਾਂ ਬਹੁਤ ਉਹਨਾਂ ਦੀਆਂ ਲੰਬੀਆਂ ਵਾ, ਸਿਸਟਮ ਇੰਨਾ ਫੇਅਰ ਨਹੀਂ ਹੈਗਾ। ਪਰ ਜੇ ਤੁਸੀਂ ਉਹਨਾਂ ਦੇ ਪਰਸਪੈਕਟਿਵ ਤੋਂ ਦੇਖੋ, ਹੁਣ ਇੰਨੇ ਜ਼ਿਆਦਾ ਬੰਦੇ ਆਉਂਦੇ, ਉਹਨਾਂ ਨੇ ਕੋਟੇ ਰੱਖੇ ਹੋਏ ਆ ਰਾਈਟ, ਕਿ ਸਿਟੀਜ਼ਨ ਬਣ ਕੇ ਕਰ ਸਕਦਾ, ਗ੍ਰੀਨ ਕਾਰਡ ਦੀ ਇੰਨੀ ਵੇਟ ਆ। ਸੋ ਇਹ ਹੈ ਕਿ ਜਿਹੜੇ ਰੂਲ ਆ ਉਹ ਇੱਥੇ ਚੇਂਜ ਨਹੀਂ ਹੋਣੇ, ਉਹ ਉਹੀ ਹੈ ਕਿ ਸਿਟੀਜ਼ਨ ਜੇ ਸਿਟੀਜ਼ਨ ਜਵਾਕ ਹੀ ਕਰ ਸਕਦਾ ਤਾਂ ਸਿਟੀਜ਼ਨ ਬਣਨਾ ਹੀ ਪੈਣਾ, ਤੁਹਾਨੂੰ ਕੋਈ ਉਹਦਾ ਸ਼ਾਰਟਕਟ ਨਹੀਂ ਮਿਲਣਾ ਜੀ। ਰੁਤਿੰਦਰ ਜੀ ਹਾਂਜੀ 775 ਏਰੀਆ ਕੋਡ ਜੀ। ਓਕੇ ਇੱਕ ਬਾਈ। ਵਾਰੀ ਮੈਂ ਦੁਬਾਰਾ ਟਰਾਈ ਕਰੂੰਗਾ ਮੁੜ ਕੇ ਆਉਣ ਦੇ ਲਈ ਭਾਈ। ਫੋਨ ਤੇ ਜਦੋਂ ਹੁੰਦੇ ਆ ਚੱਕ ਲਿਆ ਕਰੋ ਨਾਲ ਦੇ ਨਾਲ, ਸਾਰੇ ਜਣੇ ਕਾਲੇ ਹੀ ਆ ਇੱਥੇ ਬਿਜ਼ੀ ਲੱਗਦਾ। ਪਲੀਜ਼। ਹਾਂਜੀ 408 272 5200 ਨੰਬਰ ਆ। ਕਰਨਦੀਪ ਸਤਿ ਸ਼੍ਰੀ Hello? ਅਕਾਲ ਸਤਿ ਸ਼੍ਰੀ ਅਕਾਲ ਜੀ, ਰਣਦੀਪ ਬੋਲਦਾ ਜੀ। ਜੀ। ਰਣਦੀਪ ਭਾਜੀ ਮੇਰੀ ਇੱਕ ਕੁਐਸਚਨ ਆ ਜੀ। ਮੈਂ US ਸਿਟੀਜ਼ਨ ਆ, ਮੈਂ ਆਪਦੇ 4 ਸਾਲ ਦੇ ਬੱਚੇ ਦਾ ਕੀਤਾ ਸੀ IR2 ਕੈਟਾਗਰੀ 'ਚ, ਹਾਂਜੀ ਤੇ ਉਹ IA24 ਅਪਰੂਵ ਹੋ ਗਿਆ ਸੀਗਾ ਜੀ। ਪਹਿਲਾਂ ਅਸੀਂ ਮਿਸਿੰਗ ਕਰਤੀ ਸੀਗੀ I-130 ਚੋਂ, ਦੁਬਾਰਾ ਫਿਰ ਅਸੀਂ IA24 ਭਰਿਆ ਸੀਗਾ ਜੀ। ਉਹ ਅਪਰੂਵ ਹੋ ਗਿਆ ਸੀਗਾ 3 ਨਵੰਬਰ ਨੂੰ ਵੀ। ਤੇ ਮੈਂ ਇਨਕੁਆਇਰੀ ਪਾਈ ਸੀ। ਤੁਸੀਂ ਮਿਸ ਕੀ ਆਪਣਾ ਐਮਬੈਸੀ ਦੀ ਨੋਟੀਫਿਕੇਸ਼ਨ ਮਿਸ ਕਰਤੀ ਸੀ? 824 ਕੱਲ ਹੀ ਭਰਿਆ ਤੇ? ਅੱਛਾ ਹਾਂਜੀ ਉਹ ਮਿਸਿੰਗ ਕਰਤਾ ਸੀਗਾ, ਐਮਬੈਸੀ ਦਾ ਵਿੱਚ ਮੈਂਸ਼ਨ ਨਹੀਂ ਕੀਤਾ ਸੀ ਨੇ। ਅੱਛਾ ਠੀਕ ਹੈ। ਤੇ ਉਹ 3 ਨਵੰਬਰ ਨੂੰ ਅਪਰੂਵ ਹੋ ਗਿਆ ਜੀ, ਐਕਸਪੀਡਾਈਟ ਕੀਤਾ ਸੀ ਕੇਸ। ਤੇ ਉਹ ਸਾਰਾ ਤੇ ਮੈਂ NVC ਨੂੰ ਆਪਣੀ ਪਾਈ ਇਨਕੁਆਰੀ, ਤੇ ਉਹ 7 ਨਵੰਬਰ ਨੂੰ ਜਿਹਨੇ ਅਪਰੂਵ ਹੋਇਆ ਉਹਦੇ ਤੇ ਵਰਕ ਕਰ ਰਹੇ ਆ। ਤੇ ਮੇਰੀ ਉਹ ਕਹਿੰਦੇ ਤੁਹਾਨੂੰ ਸਾਨੂੰ ਅਜੇ ਪਟੀਸ਼ਨ ਨਹੀਂ ਮਿਲੀ। ਜਦੋਂ ਮੈਂ USCIS ਨੂੰ ਕਾਲ ਕਰਦਾ ਉਹ ਕਹਿੰਦੇ ਜੀ ਤੁਹਾਡੀ ਪਟੀਸ਼ਨ ਸੈਂਡ ਕਰਤੀ ਉਹਨੂੰ। ਨਹੀਂ ਉਹਨਾਂ ਦਾ ਮਤਲਬ ਦੇਖੋ ਇਦਾਂ ਕਿ ਜਿਹੜੀ ਪਟੀਸ਼ਨ ਆ ਉਹਦਾ ਮਿਲੀ ਦਾ ਮਤਲਬ ਇਹ ਹੈਗਾ ਕਿ ਜਿਹੜਾ ਜਦੋਂ USCIS ਨੂੰ ਤੁਸੀਂ 824 ਅਪਰੂਵ ਫਾਈਲ ਕੀਤੀ, 824 ਦਾ ਮਤਲਬ ਕੀ ਹੈਗਾ ਕਿ ਭਾਈ ਜਿਹੜਾ ਮੈਂ ਤੁਹਾਨੂੰ ਹੁਕਮ ਦਿੰਦਾ ਕਿ ਮੇਰਾ ਜਿਹੜਾ ਫਾਈਲਾਂ ਨੂੰ ਇੱਥੋਂ ਦੀ ਟ੍ਰਾਂਸਫਰ ਕਰੋ NVC। ਉਹਨਾਂ ਨੇ ਤੁਹਾਡੀ ਜਿਹੜੀ ਪਟੀਸ਼ਨ ਉਹਨਾਂ ਨੇ ਆਪਣੀ ਅਪਰੂਵ ਕਰਤੀ ਆਫਿਸਰ ਨੇ, ਉਹਨੇ ਆਪਣੇ ਜਿਹੜੇ ਥੱਲੇ ਕਰਮਚਾਰੀ ਉਹਨਾਂ ਨੂੰ ਇੰਸਟਰਕਸ਼ਨ ਪਾਤੀ ਕਿ ਇਹਦੀ ਫਾਈਲ ਮੂਵ ਕਰੋ। ਹੁਣ ਪਟੀਸ਼ਨ ਅਪਰੂਵ ਹੋਣ ਤੋਂ ਬਾਅਦ ਫਾਈਲ ਮੂਵ ਹੋਣ ਦੇ ਵਿੱਚ ਕਾਫੀ ਹਫ਼ਤੇ ਕਾਫੀ ਮਹੀਨੇ ਲੱਗਣੇ ਆ। ਤੇ ਇਦਾਂ ਹੀ ਐਮਬੈਸੀ ਭਾਈ ਉਹ ਮੈਂ ਜਦੋਂ USCIS ਨੂੰ ਕਾਲ ਕਰਦਾ ਉਹ ਕਹਿੰਦੇ ਵੀ ਅਪਰੂਵ ਹੋਣ ਤੋਂ ਬਾਅਦ 90 ਦਿਨਾਂ ਦੇ ਵਿੱਚ ਤੁਸੀਂ ਵੇਟ ਕਰੋ। 90 ਦਿਨ ਭਾਜੀ ਇਹ ਤਾਂ ਤੁਸੀਂ ਜੇ ਸਾਡਾ ਪ੍ਰੋਗਰਾਮ ਹੁੰਦੇ ਨੇ 90 ਦਿਨ ਵਾਲਾ ਤਾਂ ਸਿਸਟਮ ਕੋਈ ਚੱਲਦਾ ਨਹੀਂ। ਠੀਕ ਹੈ 90 ਦਿਨ ਤਾਂ ਉਹ ਮੈਂ ਕਿਹਾ ਦਿਨਾਂ ਤੋਂ ਨਾਲ ਹੀ ਤਾਂ ਤੁਸੀਂ ਛੱਡੋ, ਅੱਗੇ ਪਿੱਛੇ ਤਾਂ ਇੱਥੇ ਕਈ ਮਹੀਨੇ ਅੱਗੇ ਪਿੱਛੇ ਹੋ ਜਾਣੇ ਆ। ਤਾਂ ਇਹਦੇ ਵਿੱਚ ਇਦਾਂ ਕਿ ਜੇ ਫਾਈਲ ਇਹਨਾਂ ਨੇ ਭੇਜ ਵੀ ਦਿੱਤੀ ਹੈ ਨਾ, ਜਦੋਂ ਐਮਬੈਸੀ ਜਾਣੀ ਆ ਉਹਨੇ ਇਦਾਂ ਨਹੀਂ ਕਿ ਉਹਨਾਂ ਨੇ ਪਹਿਲੇ ਦਿਨ ਹੀ ਤੁਹਾਡੀ ਸਿਸਟਮ 'ਚ ਚਾੜ ਦੇਣੀ। ਉੱਥੇ ਵੀ ਇਦਾਂ ਹੀ ਇੰਡੀਆ ਜਾਣੀ, ਦਿੱਲੀ ਬੰਬੇ ਪਈ ਰਹਿਣੀ ਥੋੜੀ ਦੇਰ, ਉਹਨਾਂ ਨੇ ਫਿਰ ਸਕੈਨ ਕਰਨਾ, ਸਿਸਟਮ 'ਚ ਪਾਉਣਾ, ਫਿਰ ਉਹਨਾਂ ਨੇ ਤੁਹਾਨੂੰ ਬੁਲਾਉਣਾ। ਸੋ ਇਹਦੇ ਵਿੱਚ ਇਹ ਹੈ ਕਿ ਜੇ ਤੁਹਾਡੀ ਅਪਰੂਵ ਹੋ ਗਈ ਥੋੜਾ ਸਬਰ ਕਰੋ, ਫੁੱਲ ਅਪ ਕਰੋ। ਪਰ ਉਹ ਤੁਹਾਨੂੰ ਸਹੀ ਕਹਿ ਰਹੇ ਆ ਕਿ ਸਾਡੇ ਕੋਲ ਭਾਈ ਫਾਈਲ ਆਈ ਨਹੀਂ ਤੇਰੀ ਅਜੇ। ਠੀਕ ਹੈ ਜੀ। ਉਹਨਾਂ ਨੇ ਇੱਕ ਭਾਜੀ ਸਾਈਟ ਦਿੱਤੀ ਸੀ nvc.search@state.com ਵੀ ਸਾਨੂੰ, ਮੈਂ ਉਹਨਾਂ ਨੂੰ ਸੈਂਡ ਕਰਤੀ ਉਹਦੀ ਅਪਰੂਵ ਕਾਪੀ ਜੀ। ਕਹਿੰਦੇ ਵੀ ਅਸੀਂ USCIS ਨਾਲ ਕੰਟੈਕਟ ਕਰਾਂਗੇ। ਪਰ ਉਹ ਤੁਹਾਡੀ ਪਟੀਸ਼ਨ ਅਪਰੂਵ ਹੋਈ ਆ, ਪਰ ਉਹਨੂੰ ਉੱਥੇ ਪਹੁੰਚਣ 'ਚ, ਸਕੈਨ ਹੋਣ 'ਚ, ਸਿਸਟਮ ਦੇ ਵਿੱਚ ਚੜ੍ਹਨ 'ਚ ਟਾਈਮ ਲੱਗਣਾ। USCIS ਨੇ ਭੇਜਤੀ ਆ ਪਰ ਉੱਥੋਂ ਦੀ ਟਾਈਮ ਲੱਗਣਾ ਉਹਨੂੰ ਸਿਸਟਮ 'ਚ ਪਾਉਣ 'ਚ। ਤੁਸੀਂ ਸਮਝ ਲਓ ਵੀ ਸਰਕਾਰੀ ਮਹਿਕਮਿਆਂ 'ਚ ਜਿੱਦਾਂ ਕੰਮ ਹੁੰਦਾ ਇਦਾਂ ਹੀ ਚੱਲਣਾ ਆ। ਇਹ ਸਲੋ ਐਂਡ ਸਟੱਡੀ ਵਾਲਾ ਹੀ ਆ, ਇਹ ਕਛੂਆ ਛਾਪ ਹੀ ਆ ਕੰਮ ਸਾਰਾ। ਇਦਾਂ ਹੀ ਚੱਲਦਾ ਆ। ਇਹ ਆ ਵੀ ਹੁਣ ਚਲੋ ਵੇਟ ਕਰ ਲਓ, ਹੁਣ ਤਾਂ ਮੁੱਢ ਤੇ ਆਏ ਪਏ ਆ, ਲੱਗ ਗਈ ਆ ਤੁਸੀਂ, ਆ ਜਾਣੀ ਵਾਰੀ। ਤਰਸੇਮ ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਕੁਐਸਚਨ ਮੇਰਾ ਇਹ ਆ, ਮੈਂ ਨਾ ਆਪਣੀ ਸਿਸਟਰ ਦਾ ਕੀਤਾ ਜੀ, ਮੈਂ US ਸਿਟੀਜ਼ਨ ਇੰਡੀਆ ਤੋਂ, ਤੇ ਉਹਨਾਂ ਨੇ ਰਿਕੁਐਸਟ ਆਫ ਐਵੀਡੈਂਸ ਮੰਗੇ ਸੀ ਮੇਰੇ ਤੋਂ। ਮੈਂ ਉਹਨਾਂ ਨੂੰ 2 ਵੀਕਾਂ ਬਾਅਦ ਭੇਜਦੇ ਸੀਗੇ ਤੇ ਆਲਮੋਸਟ ਮਹੀਨਾ ਹੋ ਗਿਆ ਤੇ ਮੇਰੀ ਡੈਡਲਾਈਨ ਜਨਵਰੀ 31 ਦੀ ਆ। ਭਾਜੀ ਵੀ ਕੀ ਆਈਡੀਆ ਜੀ ਕਦੋਂ ਤੱਕ ਉਹਨਾਂ ਦਾ ਸਿਸਟਮ ਸ਼ੋਅ ਨਹੀਂ ਹੋ ਰਿਹਾ ਵੀ ਉਹਨਾਂ ਨੂੰ ਰਿਸੀਵ ਹੋ ਗਿਆ ਕਿ ਨਹੀਂ? ਮੈਨੂੰ ਦੁਬਾਰਾ ਭੇਜਣੇ ਚਾਹੀਦੇ ਆ ਕਿ ਵੇਟ ਹੀ ਕਰਨਾ? ਹਾਂਜੀ ਭਾਜੀ ਦੁਬਾਰਾ ਭੇਜ ਦਿਓ ਤੁਸੀਂ FedEx ਦੇ ਪ੍ਰੂਫ ਦੇ ਨਾਲ। ਅੱਛਾ, ਤੇ ਇੱਕ ਲਾਸਟ ਕੁਐਸਚਨ ਆ ਭਾਜੀ, ਮੈਂ ਆਪਣੇ ਇੱਕ ਇਨ-ਲॉज ਦਾ ਫਾਈਲ ਕੀਤਾ ਗਾ ਤੇ ਮੇਰੀ ਵਾਈਫ ਵੱਲੋਂ, ਤੇ ਹੁਣ ਜਦੋਂ ਅਸੀਂ I-864 ਭਰਨਾ, ਅਸੀਂ ਇੱਕੋ ਹੀ ਭਰਨਾ ਕਿ ਨਾਲ ਜਿੱਦਾਂ ਮੈਂ ਸਪੋਰਟ ਕਰਨਾ ਹੈਗਾ ਮੈਨੂੰ ਅਲੱਗ ਭਰਨਾ ਪੈਣਾ? ਭਾਜੀ ਇਹ ਤਾਂ ਇਨਕਮ ਲੈਵਲ ਤੇ ਡਿਪੈਂਡ ਕਰਦਾ। ਜੇ ਤੁਹਾਡੀ ਵਾਈਫ ਦੀ ਇਨਕਮ ਇਨਫ ਆ ਤਾਂ ਇੱਕੋ ਹੀ ਭਰਨਾ ਪੈਣਾ, ਇੱਕੋ। ਤੇ ਉਹਦਾ ਵੀ ਭਰਨ ਦਾ ਤਰੀਕਾ ਹੈਗਾ ਕਿ ਉਹ ਜੁਆਇੰਟ ਇਨਕਮ ਯੂਜ਼ ਕਰ ਰਹੀ ਹੈ ਕਿ ਸਿੰਗਲ ਇਨਕਮ ਯੂਜ਼ ਕਰ ਰਹੀ ਹੈ। ਤੇ ਜਿੱਦਾਂ ਅਸੀਂ ਜੁਆਇੰਟ ਹੀ ਕਰਦੇ ਹੈਗੇ ਟੈਕਸ ਰਿਟਰਨ, ਫਿਰ ਵੀ ਉਹਦੀ ਇਨਕਮ, ਉਹ ਤਾਂ ਪਾਰਟ ਟਾਈਮ ਜੋਬ ਆ, ਮੈਨੂੰ ਨਾਲ ਕਰਨੀ ਭਾਜੀ ਇਦਾਂ ਕਿ ਜੇ ਤੁਸੀਂ ਆਪ ਕਰ ਰਹੇ ਹੋ ਤੁਸੀਂ ਫਾਰਮ ਦੀ ਇੰਸਟਰਕਸ਼ਨਸ ਪੜ੍ਹੋ। ਹੁਣ ਮੈਂ ਫਾਰਮ ਤਾਂ ਨਹੀਂ ਤੁਹਾਨੂੰ ਭਰਨਾ ਸਿਖਾ ਸਕਦਾ ਇੱਥੇ। ਉਹਦੇ ਵਿੱਚ ਇਦਾਂ ਕਿ ਜੇ ਤਾਂ ਇਨਕਮ ਡਿਵਿਜ਼ੀਬਲ ਹੁੰਦੀ ਆ, ਇਕੱਲੀ ਉਹ ਕਰਦੀ ਹੈ, ਨਹੀਂ ਤਾਂ ਤੁਹਾਨੂੰ ਦੋਨਾਂ ਨੂੰ ਕਰਨਾ ਪੈਣਾ। ਉਹ ਜਿਹੜਾ I-864 ਦੀ ਨਾ ਫਾਰਮ ਦੀ ਇੰਸਟਰਕਸ਼ਨਸ ਹੈਗੀਆਂ,
ਉਹ 'ਚ ਇਹ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਨਾ ਇਹਦੀ ਜਾਣਕਾਰੀ ਦਿੱਤੀ ਹੋਈ ਹੈ ਪੂਰੀ। ਠੀਕ ਹੈ ਜੀ। ਮਿਹਰਬਾਨੀ। ਓਕੇ। ਥੈਂਕ ਯੂ। ਰੋਹਿਤ ਸ਼ਰਮਾ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਮੇਰੀ ਵਾਈਫ ਨਾ US ਸਿਟੀਜ਼ਨ ਹੈ ਤੇ ਉਹ ਮੈਂ ਮੈਰਿਜ ਦੇ ਬੇਸ ਤੇ ਆਪਣਾ ਕੇਸ ਲਗਾਇਆ ਸੀ ਤੇ ਮੈਨੂੰ ਉਹਨਾਂ ਨੇ ਰਿਕੁਐਸਟ ਆਫ ਐਵੀਡੈਂਸ ਮੰਗੀ ਸੀ ਹਾਂਜੀ ਤੇ ਉਹਦੀ ਡੈਡਲਾਈਨ ਸੀ ਸਰ 30 ਅਕਤੂਬਰ ਦੀ ਤੇ ਉਹ ਮੇਰੇ ਕੋਲ ਮਿਸ ਹੋ ਗਈ ਹੈ ਹਾਂਜੀ। ਤੇ ਮੈਂ ਉਹਦੇ ਬਾਰੇ ਪਤਾ ਕਰਨਾ ਸੀ, ਮੈਂ ਉਹ ਭੇਜ ਸਕਦਾ ਜੀ ਦੁਬਾਰਾ ਹੁਣ ਜੇ ਜਾਂ ਉਹਦਾ ਨਹੀਂ, ਕਿਸ ਤਰ੍ਹਾਂ ਜੀ ਕੋਈ? ਉਹਨਾਂ ਨੇ ਭਾਜੀ ਤੁਹਾਨੂੰ ਟੈਕਨੀਕੈਲਿਟੀ ਚੜਾ ਲੈਣਾ, ਇਹ ਆਪਣੀ ਜਿਹੜੀ ਡੈਡਲਾਈਨ ਵਗੈਰਾ ਮੰਨਦੇ ਨਹੀਂ। ਤੁਸੀਂ ਦੁਬਾਰਾ ਨਾ ਬੈਟਰ ਆਫ ਤੁਹਾਡੇ ਲਈ ਹੈਗਾ ਕਿ ਤੁਸੀਂ ਰੀਫਾਈਲ ਕਰ ਦਿਓ ਆਪਣਾ ਕੇਸ। ਅੱਛਾ ਜੀ, ਠੀਕ ਹੈ ਜੀ, ਠੀਕ ਹੈ ਸਰ, ਠੀਕ ਹੈ, ਮਿਹਰਬਾਨੀ। ਥੈਂਕ ਯੂ। ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਕੁਐਸਚਨ ਉਹੀ ਹੈ ਜਿਹੜਾ ਫਸਟ ਟਾਈਮ ਤੇ ਰੁਪਿੰਦਰ ਜੀ ਨੇ ਪੁੱਛਿਆ ਸੀ। ਮੇਰਾ ਭਾਂਜਾ ਜਿੱਦਾਂ 18 ਸਾਲ ਵੇਟ ਕੀਤੀ, ਉਹ ਹੁਣ ਲਾਈਕ 20 ਸਾਲ ਦੇ ਵਿੱਚ ਸਭ ਕੁਝ ਉਹਦਾ ਡਨ ਹੋ ਗਿਆ, ਪੇਪਰ ਵਰਕ, ਫੀਸਾਂ, ਸਾਰਾ ਕੁਝ। ਉਸ ਤੋਂ ਬਾਅਦ ਹੁਣ ਇੰਟਰਵਿਊ ਸੀ 30 ਤਰੀਕ ਨੂੰ, ਤਾਂ ਉਹਨਾਂ ਨੇ ਕਹਿ ਦਿੱਤਾ ਕਿ ਏਜ ਆਊਟ, ਇਹਦੀ ਉਮਰ ਜ਼ਿਆਦਾ ਹੋ ਗਈ ਹੈ ਨਾ। ਉਹਨਾਂ ਨੇ ਆਹੀ ਵਾਲਾ ਫਾਰਮ ਫੜਾ ਦਿੱਤਾ, ਜਿੱਦਾਂ ਭੈਣ ਜੀ ਦੱਸਦੇ ਸੀਗੇ, ਲੈਟਰ ਫੜਾਤਾ। ਤਾਂ ਉਹਨਾਂ ਨੇ ਹੁਣ ਕਿੰਨੇ ਸਾਲ ਕਿੰਨੇ ਮਹੀਨੇ ਉੱਤੇ ਦੱਸਿਆ? ਕੋਵਿਡ 'ਚ ਉਦਾਂ ਹੋਈ ਉਹਦੀ, ਹੁਣ ਤਾਂ 22 ਸਾਲ ਹੋ ਗਈ। ਉਦੋਂ ਜਦੋਂ ਡਨ ਪੇਪਰ ਹੋਏ ਸੀ ਉਦੋਂ 21 ਸਾਲ ਵੀ ਨਹੀਂ ਸੀ ਹੋਈ, 20 ਸਾਲ 'ਚ ਸਭ ਕੁਝ ਹੋ ਗਿਆ ਸੀਗਾ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਇਹਦੇ ਵਿੱਚ। ਹੁਣ ਕੀ ਹੈ ਕਿ ਦੇਖੋ, ਆਹੀ ਜਿਹੜਾ ਮੈਥ ਮੂਥ ਨਾ ਆਰਗੂਮੈਂਟ ਇਹਨਾਂ ਨੂੰ ਕਰਕੇ ਦਿਖਾਣੀ ਪੈਣੀ ਹੈ। ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਆ। ਸਾਡੇ ਆਫਿਸ ਨੂੰ ਜਦੋਂ ਕੰਟੈਕਟ ਕਰਨਾ, ਉਹਨਾਂ ਨੂੰ ਇਹੀ ਕਿਹਾ ਕਿ ਮੈਨੂੰ CSPA ਦਾ ਨਾ ਬਰੀਫ ਚਾਹੀਦਾ ਵਾ, ਤੇ ਇਹ ਤੁਹਾਨੂੰ ਮੈਂ ਬਰੀਫ ਜਿਹੜਾ ਹੈਗਾ ਤੁਹਾਨੂੰ ਮੈਂ ਬਣਾ ਦੂੰਗਾ ਕਿ ਕੈਲਕੂਲੇਸ਼ਨ ਕਿਹੜੇ ਹਿਸਾਬ ਨਾਲ ਮੈਥ ਲੱਗਦਾ। ਪਰ ਜਿਹੜੀ ਚੀਜ਼ ਮੈਂ ਨਹੀਂ ਕਰ ਸਕਦਾ, ਜਿਹੜੀ ਚੀਜ਼ ਮੈਂ ਹੱਥ ਨਹੀਂ ਪਾ ਸਕਦਾ, ਉਹ ਇਹ ਹੈ ਕਿ ਜਿਹੜਾ ਐਮਬੈਸੀ ਵਾਲਿਆਂ ਨਾਲ ਉਹਨਾਂ ਨੂੰ ਫੋਨ ਕਰੋ, ਈਮੇਲ ਕਰੋ, ਉਹ ਕਰੋ, ਉਹ ਤੁਹਾਨੂੰ ਆਪ ਹੀ ਕਰਨਾ ਪੈਣਾ। ਜੇ ਤੁਹਾਡਾ ਉਹਦੇ ਨਾਲ ਕੰਮ ਬਣਦਾ ਕਿ ਟੈਕਨੀਕਲ ਆਰਗੂਮੈਂਟ ਤੁਹਾਨੂੰ ਆਪਾਂ ਦੇ ਦਾਂਗੇ ਤੇ ਤੁਸੀਂ ਉਹਨੂੰ ਆਪਣੇ ਲੈਵਲ ਤੇ ਫੋਲੋਅਪ ਜਿਹੜੇ ਕਰ ਸਕਦੇ ਆ, ਕਾਂਗਰਸਮੈਨ ਦੇ ਥਰੂ ਫੋਲੋਅਪ ਕਰ ਸਕਦੇ ਆ। ਪਰ ਜਿਹੜਾ ਇਦਾਂ ਕਿ ਪੂਰਾ ਜਿਹੜਾ ਕਿ ਮੁੱਦਾ ਮੈਂ ਸੋਲਵ ਕਰਾਂ, ਉਹਨਾਂ ਨਾਲ ਸਿਰ ਖਪਾਈ ਕਰਾਂ ਐਮਬੈਸੀ ਨਾਲ, ਉਹ ਹੱਥ ਪੱਲਾ ਫੜਾਉਂਦੇ ਨਹੀਂ। ਸੋ ਉਹ ਚੀਜ਼ 'ਚ ਨਹੀਂ ਮੈਂ ਇੰਟਰਸਟਿਡ ਆ। ਪਰ ਇਹ ਤੁਹਾਨੂੰ ਬਰੀਫ ਚਾਹੀਦਾ CSP ਦਾ, ਹੀ ਤੁਸੀਂ ਆਪਣੇ ਡੇਟਾ ਡੂਟਾ ਪੇਪਰ ਸਾਨੂੰ ਭੇਜੋਗੇ ਤਾਂ ਉਹਦੇ ਬੇਸ ਤੇ ਮੈਂ ਤੁਹਾਨੂੰ ਬਰੀਫ ਬਣਾ ਕੇ ਦੇ ਦੂੰਗਾ, ਜਿਹਦੇ ਨਾਲ ਤੁਸੀਂ ਆਪਣਾ ਕਾਂਗਰਸਮੈਨ ਮੁਰੇ ਜਾਂ ਐਮਬੈਸੀ ਮੁਰੇ ਜਾਂ NVC ਮੁਰੇ ਆਰਗੂਮੈਂਟ ਕਰ ਸਕਦੇ ਆ। ਪਰ ਆਰਗੂਮੈਂਟ ਤੁਹਾਨੂੰ ਆਪ ਕਰਨੀ ਪੈਣੀ। ਆਰਗੂਮੈਂਟ ਆਪ ਕਰਨੀ ਪੈਣੀ, ਪਰ ਤੁਹਾਨੂੰ ਕਿਸ ਹਿਸਾਬ ਦੇ ਨਾਲ ਵਧੀਆ ਤਰੀਕੇ ਨਾਲ ਕਿੱਦਾਂ ਲਿਖ ਕੇ ਕਿੱਦਾਂ ਪ੍ਰੈਜ਼ੈਂਟ ਕਰਨਾ, ਉਹਦੇ ਲਈ ਮਦਦ ਕਰ ਸਕਦੇ ਨੇ। ਤੇ ਤੁਸੀਂ ਇਹਨਾਂ ਦੇ ਆਫਿਸ 'ਚ ਕੰਟੈਕਟ ਕਰ ਲਿਓ, 415 909 0503 4159090503। ਇੱਥੇ ਉੱਦਾਂ ਅਟਰਨੀ ਡੇਟ ਕਹਿੰਦੇ ਜੀ, ਇਹ ਬੜੀ ਫਿਰ ਗੱਲ ਆਉਂਦੀ ਆ ਵੀ ਉਹ ਕੈਲਕੂਲੇਸ਼ਨ ਫਿਰ ਕਿਸ ਹਿਸਾਬ ਦੇ ਨਾਲ ਕਰ ਰਹੇ, ਇੰਨੀਆਂ ਜ਼ਿਆਦੀਆਂ ਕੀ ਇਹ ਐਕਚੁਅਲ 'ਚ ਮਿਸਟੇਕਸ ਹੋ ਰਹੀਆਂ ਉਹਨਾਂ ਦੇ ਕੋਲੋਂ, ਜਾਂ ਕਿਉਂ ਇੰਨਾ ਜ਼ਿਆਦਾ ਪੈ ਰਿਹਾ ਹੈ ਫਰਕ, ਇੰਨੇ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਕਿਉਂ ਆ ਰਹੀ ਹੈ? ਉਹਦਾ ਭਾਜੀ ਦੇਖੋ ਇਦਾਂ ਕਿ ਜੇ ਤਾਂ ਇਮੀਗ੍ਰੇਸ਼ਨ ਵਾਲੇ ਸਿੱਧੇ ਹੀ ਫਲ ਦੇ ਦੇਣ ਲੋਕਾਂ ਨੂੰ, ਫਿਰ ਤਾਂ ਕਿਸੇ ਨੂੰ ਵਕੀਲ ਦੀ ਲੋੜ ਹੀ ਨਾ ਪਵੇ। ਉਹਨੇ ਕਹਿਣਾ ਚੱਲ ਆ ਜਾ, ਤੂੰ ਦੱਸ ਦੇ ਤੇਰਾ ਸੈਲਾ ਵੀ। ਸੋ ਇਦਾਂ ਕਿ ਲਾਅ ਕੰਪਲਿਕੇਟਡ ਆ। ਜਿਹੜਾ ਇੱਕ ਅੱਗੇ ਆਫਿਸਰ ਹੈ ਨਾ, ਉਹ ਕਈ ਤਰ੍ਹਾਂ ਦੇ ਵੀਜ਼ੇ, ਹੋਰ ਕਈ ਤਰ੍ਹਾਂ ਦੇ ਮਸਲੇ, ਦੂਜੀ ਕੰਟਰੀ 'ਚ ਗਿਆ ਹੋਇਆ। ਹੁਣ ਸਾਨੂੰ ਕੀ ਪਤਾ ਉਹਦਾ ਐਜੂਕੇਸ਼ਨ ਲੈਵਲ ਕੀ ਆ, ਉਹਦੀ ਟ੍ਰੇਨਿੰਗ ਕਿਹੜੇ ਹਿਸਾਬ ਨਾਲ ਹੋਈ ਆ। ਇਹ ਕਿਹੜਾ ਕੋਈ ਸਿਨੈਰੀਓ ਉਹਨਾਂ ਨੂੰ ਪਹਿਲਾਂ ਦੱਸਿਆ ਗਿਆ, ਜਾਂ ਹਰੇਕ ਐਮਬੈਸੀ ਦੇ ਹਰੇਕ ਆਫਿਸਰ ਨੂੰ ਟ੍ਰੇਨਿੰਗ ਉਹ ਹੈ ਨਾ। ਤੇ ਇਹਦੇ ਵਿੱਚ ਇਹ ਹੈ ਕਿ ਬਰੀਫ ਲੈ ਕੇ ਜਾਓ ਨਾਲ। ਜੇ ਇਦਾਂ ਹੋ ਰਿਹਾ ਤਾਂ ਫਿਰ ਇਦਾਂ ਹੈ ਕਿ ਜਦੋਂ ਤੁਸੀਂ ਜਾਂਦੇ ਆ, ਜਾਣ ਤੋਂ ਪਹਿਲਾਂ ਹੀ ਬਰੀਫ ਜਿਹੜਾ ਆਪਣਾ ਲੈ ਕੇ ਜਾਓ। ਜੇ ਤੁਹਾਡੇ ਜਵਾਕ ਪ੍ਰੋਬਲਮ 'ਚ ਤਾਂ ਉਹਨੂੰ ਆਫਿਸਰ ਨੂੰ ਉੱਥੇ ਦੱਸ ਦਿਓ ਕਿ ਭਾਈ ਇਦਾਂ। ਸੋ ਉਹਦੇ ਵਿੱਚ ਉਹ ਇਹ ਕਰੂਗਾ ਕਿ ਉਹ ਡਿਨਾਈ ਕਰਨ ਦੀ ਜਗ੍ਹਾ ਚੱਲ ਮੈਂ ਹੋਲਡ ਕਰ ਲੈਂਦਾ, ਮੈਂ ਆਪਣੇ ਸੀਨੀਅਰ ਆਫਿਸਰ ਤੋਂ ਪੁੱਛ ਲੈਂਦਾ, ਹੈ ਨਾ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਇਮੀਗ੍ਰੇਸ਼ਨ ਨੂੰ ਆਪਣਾ ਲਾਅ ਕਈ ਵਾਰੀ ਆਪ ਹੀ ਨਹੀਂ ਪਤਾ ਹੁੰਦਾ, ਉਹਨਾਂ ਨੂੰ ਦੱਸਣਾ ਪੈਂਦਾ ਕਿ ਤੁਸੀਂ ਗਲਤੀ ਕੀਤੀ ਹੈ। ਇਹ ਗੱਲ ਤਾਂ ਬਿਲਕੁਲ ਤੁਹਾਡੀ ਸਹੀ ਆ ਵੀ ਜਿੰਨੇ EMPLOYEE ਉਹਨੇ ਉਸ ਲਾਅ ਨੂੰ ਪੜ੍ਹਨ ਵਾਲੇ, ਉਹਨੇ ਜਿਹੜੇ ਮਤਲਬ ਜਿਹੜੇ ਉਹ ਬਣ। ਹਾਂਜੀ। ਸ਼ਮਸ਼ੇਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸ਼ਮਸ਼ੇਰ ਸਿੰਘ। ਚਲੋ ਜੀ, ਅਗਲੇ ਕਾਲਰ ਅਮਰਜੀਤ ਜੀ। ਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਕੋਲੇ B1 B2 ਵੀਜ਼ਾ ਹੈਗਾ, ਮੇਰੀ ਫੈਮਿਲੀ ਕੋਲੇ। ਹਾਂਜੀ। ਅਸੀਂ USA ਮੂਵ ਹੋਣਾ ਚਾਹੁੰਦੇ ਆ ਤੇ ਮੈਂ ਇਸ ਟਾਈਮ ਦੁਬਈ ਦੇ ਵਿੱਚ ਮੇਰੀ ਟਰਾਂਸਪੋਰਟ ਕੰਪਨੀ ਹੈ। ਕਿੰਨੇ ਬੰਦੇ? ਕੋਈ ਪੇਪਰ ਵਰਕ ਲੈ ਕੇ ਆਉਣਾ ਪਊ? ਕਿੰਨੇ ਬੰਦੇ ਤੁਹਾਡੇ ਕੰਪਨੀ 'ਚ ਕੰਮ ਕਰਦੇ? ਕੰਪਨੀ ਦੇ ਵਿੱਚ ਮੇਰੇ 15 EMPLOYEE ਆ। ਡਿਗਰੀ ਵਾਲੇ ਕਿੰਨੇ ਆ ਵਿੱਚੋਂ ਦੀ? ਡਿਗਰੀ ਵਾਲੇ ਇੱਕ ਹੀ ਮੈਡਮ ਨੇ ਜੀ, ਮੇਰੀ ਵਾਈਫ ਹੈ। ਇੱਕ ਜਣਾ। L1 ਵੀਜ਼ਾ ਬੰਦਾ ਕਰ ਸਕਦਾ ਜਿਹਨਾਂ ਦੀ ਕੰਪਨੀ ਚੱਲਦੀ ਆ, ਪਿੱਛੇ ਡਿਗਰੀ ਵਾਲੇ 4-5 ਬੰਦੇ ਕੰਮ ਕਰਦੇ ਤੇ ਹੋਰ ਜਿਹੜੇ ਬਾਕੀ ਬਿਨਾਂ ਡਿਗਰੀ ਵਾਲੇ 15-20 ਬੰਦੇ ਟੋਟਲ ਹੋਣ।
ਉਹ L1 ਵੀਜ਼ੇ ਤੇ ਆ ਸਕਦੇ ਆ ਜੇ ਉਹਨਾਂ ਨੇ ਆਪਣੀ ਕੰਪਨੀ ਇੱਥੇ ਖੜੀ ਕਰਨੀ ਹੈ ਤੇ ਇੱਥੇ ਵੀ ਏਦਾਂ ਹੀ ਡਿਗਰੀ ਵਾਲੇ ਜਾਂ ਕਾਰੋਬਾਰ ਖੋਲ੍ਹਣਾ। ਤੇ ਜੇ ਤੁਸੀਂ ਉੱਦਾਂ ਗੱਲ ਕਰਦੇ ਕਿ ਇਹਦੇ ਲਈ ਇਹ ਹੈ ਕਿ ਥੋੜਾ ਤੁਹਾਡਾ ਪੈਸਾ ਕੰਪਨੀਆਂ ਦੋਨੋਂ ਬੰਨੇ ਚੱਲਣੀਆਂ ਚਾਹੀਦੀਆਂ। ਜ਼ਿਆਦਾਤਰ ਇਹ ਜਿਹੜਾ ਹੈਗਾ ਟੈਕ ਟੁੱਕ ਵਾਲੀ ਕੰਪਨੀ ਆ, ਵੱਡੇ ਬਿਜ਼ਨਸ ਜਿਹੜੇ ਉਹਨਾਂ ਨੂੰ ਇਹ ਸੂਤ ਆਉਂਦਾ, L1 ਵੀਜ਼ਾ ਕਹਿੰਦੇ ਇਹਨੂੰ। ਤੇ ਤੁਹਾਡੇ ਜਿਹੜਾ ਤੁਸੀਂ ਸਿਨੈਰੀਓ ਦੱਸ ਰਹੇ B1 B2 ਵੀਜ਼ਾ, ਉਹਨਾਂ ਤੇ ਕੁਝ ਨਹੀਂ ਹੋਣਾ। ਉਹ ਤੇ ਹੈਗਾ ਤੁਸੀਂ ਆ ਕੇ ਟੂਰਿਜ਼ਮ ਕਰ ਸਕਦੇ ਆ, ਵਿਜ਼ਿਟ ਕਰ ਸਕਦੇ ਆ। ਤੇ ਤੁਸੀਂ ਸਿਟੀਜ਼ਨ ਇੰਡੀਆ ਦੇ? ਹਾਂਜੀ ਇੰਡੀਆ ਦੀ। ਤੁਹਾਨੂੰ ਜੀ ਤੁਹਾਡੇ ਲਈ ਤਾਂ ਉਹੀ 8 ਲੱਖ ਵਾਲਾ ਹੀ ਪ੍ਰੋਗਰਾਮ ਆ, ਹੋਰ ਕੋਈ ਨਹੀਂ ਹੈਗਾ। ਤੁਹਾਨੂੰ 8 ਲੱਖ ਵਾਲੇ ਪ੍ਰੋਗਰਾਮ 'ਚ ਆਉਣਾ ਪੈਣਾ। ਹਾਂ ਨਹੀਂ, ਜਿੱਦਾਂ ਆਪਣਾ ਇੰਨਾ ਬਜਟ ਨਾ ਹੋਵੇ ਤਾਂ ਫਿਰ ਮਤਲਬ ਅਸਾਈਲਮ ਦਾ ਹੀ ਚੱਲੂਗਾ। ਜੇ ਹੈ ਤੁਹਾਡਾ ਅਸਾਈਲਮ ਦਾ ਕੇਸ ਫਿਰ ਚੱਲ ਸਕਦਾ ਜੀ, ਇਦਾਂ ਨਹੀਂ। ਏਦਾਂ ਨਹੀਂ, ਹਾਂ। ਏਦਾਂ ਜੇ ਤੁਹਾਡਾ ਹੈਗੀ ਆ, ਉਹ ਤੁਹਾਡੇ ਨਾਲ ਕੁਝ ਹੋਇਆ ਆ, ਇਦਾਂ ਹੈਗਾ, ਤੁਹਾਡਾ ਕੇਸ ਬਣਦਾ ਆ, ਫਿਰ ਤੁਸੀਂ ਕਰ ਸਕਦੇ ਹੋ। ਨਾਲੇ ਉਹਦੇ ਵਿੱਚ ਵੀ ਇਦਾਂ ਕਿ ਜਿਹੜਾ ਬੰਦਾ ਹੁਣ ਸੈਟਲਡ ਆ, ਉੱਥੇ ਰਹਿ ਰਿਹਾ, ਕਰ ਰਿਹਾ, ਤੁਹਾਡੇ 15 EMPLOYE ਆ। ਮੈਨੂੰ ਹੁਣ ਪਤਾ ਨਹੀਂ ਤੁਹਾਡੇ ਸੱਜਣ ਮਿੱਤਰਾਂ 'ਚ ਕਿੱਦਾਂ, ਸਰਕਲ 'ਚ ਕੀ ਸਲਾਹ, ਪਰ ਮੇਰੇ ਹਿਸਾਬ ਨਾਲ ਤੁਸੀਂ ਆਪਣਾ ਉੱਥੇ ਕਾਰੋਬਾਰ ਜਿਹੜਾ ਚਲਾਓ, ਇੱਥੇ ਘੁੰਮ ਫਿਰ ਕੇ ਜ਼ਰੂਰ ਦੇਖੋ। ਇਹ ਦੂਰੋਂ ਹੀ ਲੱਡੂ ਵੱਡੇ ਲੱਗਦੇ ਆ, ਇਹ ਧੱਕੇ ਵੀ ਬਹੁਤ ਅਮਰੀਕਾ ਦੇ। ਇਹ ਤੁਹਾਨੂੰ ਵਕੀਲ ਖੁਦ ਕਹਿ ਰਿਹਾ ਇੱਥੇ ਦਾ। ਰੋਕਦੇ ਨਹੀਂ, ਆਉਣਾ ਆਓ। ਤੇ ਜੇ ਆ ਵੀ ਇਨਵੈਸਟਮੈਂਟ ਤੁਸੀਂ ਇਕੱਠੀ ਕਰ ਸਕਦੇ ਆ ਮੇਬੀ ਕੁਝ ਸਾਲਾਂ ਤੱਕ, ਤਾਂ ਫਿਰ ਬੰਦਾ ਉਦੋਂ ਤੱਕ ਵੇਟ ਕਰ ਲਵੇ। ਜੇ 15-20 EMPLOYE ਹੈਗੇ, ਦੁਬਈ ਕੰਮ ਚੱਲਦਾ ਤਾਂ ਠੀਕ ਆ, ਆਪਣਾ ਘੁੰਮਣ ਫਿਰਨ। ਪਰ ਉੱਥੇ ਦੀ ਪ੍ਰੋਬਲਮ ਆਈ ਥਿੰਕ ਅਟਾਰਨੀ ਟੇਰੀਕਨ ਹੈ ਜੀ, ਇਦਾਂ ਆ ਵੀ ਉਹਨਾਂ ਕੰਟਰੀਜ਼ ਦੇ ਵਿੱਚ ਕਦੀ ਉੱਥੇ ਦਾ ਬੰਦਾ ਪੱਕਾ ਨਹੀਂ ਉਹ ਕਰਦੇ ਨਾ, ਉਹ ਉਹਨਾਂ ਨੂੰ ਕਈ ਆ ਇਦਾਂ ਕਿ ਅਸਾਈਲਮ ਵਾਲੇ ਕੋਈ ਗਰੰਟੀ ਤਾਂ ਹੈ ਨਹੀਂ ਹਨਾ। ਤਾਂ ਬੰਦਾ ਇਦਾਂ ਕਿ ਫਿਰ ਬਥੇਰੇ ਬੰਦੇ ਇਦਾਂ ਆਏ ਕਿ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਮੈਂ ਕਿਹਾ ਬਥੇਰੇ ਬੰਦੇ ਆਏ ਚੰਗਾ ਭਲਾ ਕੰਮਕਾਰ ਛੱਡ ਕੇ ਯੂਰਪ ਤੋਂ। ਤੇ ਅਸਾਈਲਮ ਦਾ ਇਦਾਂ ਕਿ ਜਦੋਂ ਨਹੀਂ ਪੱਕਾ ਹੋਇਆ ਤੇ ਹੁਣ ਇੱਕ ਕਈ ਬੰਦੇ ਇਦਾਂ ਦੇ ਵੀ ਆ ਜਿਹੜੇ ਬਾਰਡਰ ਟੱਪ ਕੇ ਆਏ ਸੀਗੇ ਅਕਤੂਬਰ ਦੇ ਵਿੱਚ, ਅਜੇ ਕਲੌਕ ਨਹੀਂ ਪੂਰੀ 6 ਮਹੀਨਿਆਂ 'ਚ ਉਹਨਾਂ ਨੂੰ ਹੀਅਰਿੰਗ ਦੇ ਦਿੱਤੀ ਹਨਾ। ਕਈਆਂ ਦੀ ਇਦਾਂ ਹੀਅਰਿੰਗ ਆ ਰਹੀਆਂ। ਹੁਣ ਉਹ ਬੰਦਾ ਜਿਹੜਾ ਉਹ ਕਹਿੰਦਾ ਯਾਰ ਆਪਣੇ ਪੈਸੇ ਵੀ ਨਹੀਂ ਪੂਰੇ ਹੋਣੇ। ਹੁਣ ਇਦਾਂ ਕਿ ਜਾਂ ਤਾਂ ਗ੍ਰੀਨ ਕਾਰਡ ਮਿਲ ਗਿਆ ਤਾਂ ਬੱਲੇ ਬੱਲੇ ਆ ਕਿ 6 ਮਹੀਨਿਆਂ 'ਚ ਬੰਦਾ ਪੱਕਾ, ਨਹੀਂ ਮਿਲਿਆ ਤਾਂ ਰਾਈਟ ਅਵੇ ਡੀਪੋਰਟੇਸ਼ਨ ਵੀ ਹੈ। ਸੋ ਇਹ ਸਾਲਮ ਦਾ ਜਿਹੜਾ ਹੈਗਾ ਪ੍ਰੋਸੈਸ ਕੋਈ ਪੱਥਰ ਤੇ ਲਕੀਰ ਨਹੀਂ ਹੈਗੀ ਹਨਾ। ਤੇ ਸਪੈਸ਼ਲੀ ਜਿਹੜਾ ਬੰਦਾ ਇੰਡੀਆ ਤੋਂ ਬਾਹਰ ਰਿਹਾ, ਜਿਹਦੇ ਕੰਮਕਾਰ ਸੀਗੇ। ਸੋ ਇਦਾਂ ਕਿ ਉਹੀ ਗੁਰਦਾਸ ਵਾਲਾ ਕਿ ਦੂਜੀ ਦੇਖ ਕੇ ਆਪਣੀ ਨਹੀਂ ਕੱਚੀ ਨਹੀਂ ਢਾਈ ਦੀ ਹੁੰਦੀ। ਜੀ ਜੀ, ਕੰਟੀਨਿਊ ਰੱਖੋ ਉੱਥੇ, ਤੇ ਜਦੋਂ ਇਨਵੈਸਟਮੈਂਟ ਵਾਲਾ ਬਣ ਜੇ ਗੱਲ, ਫਿਰ ਉਹ ਤੁਹਾਡੇ ਲਈ ਥੋੜਾ ਸੌਖਾ ਤਰੀਕਾ ਜਿਹੜਾ ਹੋਊਗਾ। ਸੋਨੂ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਅਪਡੇਟ ਦੇਣੀ ਸੀ, ਮੇਰਾ ਕੇਸ ਦਸੰਬਰ ਦੇ ਵਿੱਚ ਸੀਗਾ, ਮੇਰਾ ਕੇਸ ਪਾਸ ਹੋ ਗਿਆ। ਥੈਂਕ ਯੂ ਜੀ। ਕਈ ਵੀਰਾਂ ਨੇ ਪੁੱਛਿਆ ਸੀਗਾ ਜੱਜ ਦੇ ਬਾਰੇ, ਟੈਲਨ ਚੋਏ ਐਸ ਜੀ, ਜੱਜ ਬਹੁਤ ਵਧੀਆ। ਅੱਛਾ ਜੀ। ਮੇਰੇ ਕੇਸ ਤਾਂ ਬਹੁਤ ਵਧੀਆ ਰਹੇ ਆ, ਅੱਗੇ ਡਿਪੈਂਡ ਔਨ ਦਾ ਕੇਸ। ਚਲੋ ਭਾਜੀ ਮੇਰਾ ਕੁਐਸਚਨ ਸੀ, ਇੱਕ ਦੋ ਕੁਐਸਚਨ ਸੀਗੇ। ਬੌਂਡ ਸੀਗਾ ਮੇਰਾ, ਤੇ ਬੌਂਡ ਦੀ ਲੈਟਰ ਨਹੀਂ ਮੈਂ ਰਿਸੀਵ ਕੀਤੀ ਹੋਏਗੀ, ਤੇ 25 ਦਿਨ ਹੋ ਗਏ ਕੇਸ ਨੂੰ। ਕਿ ਲੈਟਰ ਘਰ ਆਊਗੀ ਉਸੇ ਐਡਰੈਸ ਤੇ ਕਿ ਜਾਂ ਉੱਥੇ ਕੰਟੈਕਟ ਕਰਨਾ ਪਊ ਜਾਂ ਜਾਣਾ ਪਊ? ਜਿਹੜਾ ਬੌਂਡ ਵਾਲੇ ਦਾ ਜਿਹੜਾ ਐਡਰੈਸ ਉੱਥੇ ਹੀ ਆ, ਕੰਟੈਕਟ ਕਰ ਲਓ। ਜਿਹੜੀ ਸਾਨੂੰ ਖਬਰ ਆ, ਉੱਦਾਂ ਆਪਾਂ ਬੌਂਡ ਵਾਪਸ ਲਿਆਉਣ ਵਾਲਾ ਤਾਂ ਨਹੀਂ ਵਕੀਲ ਕੋਈ ਵੀ ਕੰਮ ਕਰਦੇ, ਪਰ ਜਿੰਨਾ ਕੁ ਮੈਂ ਸੁਣਿਆ ਉਹ ਹੈਗਾ 6 ਤੋਂ 8 ਮਹੀਨੇ ਦੀ ਜਿਹੜੀ ਵੇਟਿੰਗ ਲੋਕੀ ਦੱਸਦੇ ਆ ਕਿ ਇੰਨੇ ਕੁ ਟਾਈਮ ਲੱਗਿਆ ਬੌਂਡ ਵਾਪਸ ਸਾਨੂੰ। ਠੀਕ ਹੈ ਜੀ। ਇੱਕ ਭਾਜੀ ਮੇਰਾ ਕੁਐਸਚਨ ਸੀ, I-130 ਮੇਰਾ ਅਪਰੂਵਲ ਹੈ ਤੇ ਮੈਂ ਗ੍ਰੀਨ ਕਾਰਡ ਆਪਣਾ ਅਪਲਾਈ ਸਟੇਟਸ ਚੇਂਜ ਕਰ ਸਕਦਾ? ਤੁਸੀਂ ਸਿਟੀਜ਼ਨ ਨਾਲ ਵਿਆਹ ਕਰਾਇਆ? ਹਾਂਜੀ। ਸੋ ਇਹਦਾ ਭਾਜੀ ਆਨਸਰ ਇਹ ਹੈ ਕਿ ਜੇ ਤੁਸੀਂ ਕਰੋਗੇ ਗ੍ਰੀਨ ਕਾਰਡ ਅਪਲਾਈ, ਉਹਨਾਂ ਨੇ ਅਪਰੂਵ ਕਰ ਦੇਣਾ, ਪਰ ਉਹ ਗਲਤ ਹੋਣਾ ਵਾ। ਸੋ ਇਦਾਂ ਕਿ ਸਿਟੀਜ਼ਨਸ਼ਿਪ ਦੇ ਟਾਈਮ ਤੇ ਤੁਹਾਨੂੰ ਪੰਗਾ ਪੈਣਾ। ਸੋ ਤੁਸੀਂ ਕੀ ਕਰਨਾ ਵਾ ਕਿ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਮੈਕਸੀਕੋ ਰਾਹੀਂ ਜਿੱਥੋਂ ਵੀ ਤੁਸੀਂ ਵਾਪਸ ਜਦੋਂ ਦੁਬਾਰਾ ਰੀਐਂਟਰ ਹੁੰਦੇ ਆ ਨਾ, ਜਦੋਂ ਫਿਰ ਤੁਹਾਨੂੰ I-94 ਮਿਲਦਾ, ਉਹ ਦੁਬਾਰਾ ਤੁਹਾਡੀ ਐਂਟਰੀ ਜਦੀ ਦਰੁਸਤ ਹੋ ਜਾਂਦੀ ਆ, ਉਹਦੇ ਬੇਸ ਤੇ ਤੁਸੀਂ ਜਿਹੜਾ ਆਪਣਾ ਵਿਆਹ ਵਾਲਾ 485 ਫਾਈਲ ਕਰੋ। ਠੀਕ ਹੈ। ਇੱਕ ਵਾਰੀ ਘੁੰਮਣ ਜਾਓ ਜੀ। ਹੁਣ ਕੈਨੇਡਾ ਵੀ ਆਊਟ ਹੋ ਸਕਦਾ ਕਿਤੇ ਵੀ, ਕਿਸੇ ਕੈਨੇਡਾ ਦਾ ਮੈਨੂੰ ਹੁਣ ਪਤਾ ਨਹੀਂ ਕਿ ਉਹ ਵੀਜ਼ਾ ਮੰਗਦੇ ਆ ਕਿ ਨਹੀਂ ਮੰਗਦੇ ਆ, ਪਰ ਮੈਕਸੀਕੋ ਦਾ ਮੈਨੂੰ ਪਤਾ ਕਿ ਤੁਸੀਂ ਜਾ ਸਕਦੇ ਆ ਹਨਾ, ਤੇ ਰੀਐਂਟਰ ਕਰ ਸਕਦੇ ਆ। ਸੋ ਕੈਨੇਡਾ ਦੇ ਬਾਰੇ ਮੈਂ ਸਲਾਹ ਨਹੀਂ ਦੇ ਸਕਦਾ। ਉਹ ਕਈ ਵਾਰੀ ਰੋਕ ਦਿੰਦੇ ਬੰਦੇ ਨੂੰ ਕਿ ਤੇਰਾ ਕੈਨੇਡਾ ਦਾ ਵੀਜ਼ਾ ਕਿੱਥੇ ਆ, ਕਈ ਵਾਰੀ ਲੈ ਲੈਂਦੇ ਹਨ। ਸੋ ਮੈਕਸੀਕੋ ਤੇ ਰੱਖੋ ਤੁਸੀਂ ਜੀ। ਘੁੰਮ ਫਿਰ ਕੇ ਆਓ, ਮੌਸਮ ਵੀ ਠੀਕ ਆ ਉੱਥੇ, ਵਧੀਆ। ਨਾਲੇ I-94 ਨਵਾਂ ਲੈ ਕੇ ਆਓ। ਭਾਜੀ ਜਿਹੜਾ I-94 ਇਹ ਦਿੰਦੇ ਨੇ, ਤੇ ਇਹਦੇ ਚ ਕੀ ਫਰਕ ਹੈ? ਉਹ ਆਪਾਂ ਨੂੰ ਦੇਣਗੇ ਜਦੋਂ ਆਪਾਂ ਕੀ ਮੈਕਸੀਕੋ ਗਏ? ਸੋ ਭਾਜੀ I-94 ਤਾਂ I-94 ਹੀ ਆ, ਉਹਦਾ I-94 ਹੈਗਾ ਸਟੇਟਸ। ਸੋ ਇਹਦੇ ਕੀ ਚੱਕਰ ਹੈ ਕਿ ਲੌਂਗ ਸਟੋਰੀ ਸ਼ਾਰਟ ਇਹਦੀ ਹੈਗੀ ਕਿ ਕਈ ਵਕੀਲ ਧੱਕੇ ਨਾ ਕਰ ਦਿੰਦੇ, ਗ੍ਰੀਨ ਕਾਰਡ ਦਵਾ ਦਿੰਦੇ, ਪਰ ਜਿਹੜਾ ਟੈਕਨੀਕਲੀ ਕੀ ਹੈ ਕਿ ਉਹ ਕਹਿੰਦੇ ਕਿ ਗ੍ਰੀਨ ਕਾਰਡ ਨਾ ਉਹਨੂੰ ਦੇਣਾ ਜਿਹਦੀ ਇਨਸਪੈਕਸ਼ਨ ਐਂਡ ਐਡਮਿਸ਼ਨ ਹੋਈ ਆ, ਮਤਲਬ ਕਿ ਬਾਰਡਰ ਤੇ ਜਿਹਨੂੰ ਜਾਂਚ ਕਰਕੇ ਅੰਦਰ ਪਾਇਆ ਸੀਗਾ। ਸੋ ਤੁਹਾਨੂੰ ਕੀ ਹੈ ਕਿ ਤੁਹਾਨੂੰ ਕੱਲਾ I-94 ਮਿਲ ਰਿਹਾ, ਸਟੇਟਸ ਮਿਲ ਰਿਹਾ। ਤੁਸੀਂ ਜਿਹੜੀ ਇਨਸਪੈਕਸ਼ਨ ਤੇ ਐਡਮਿਸ਼ਨ ਦੀ ਰਿਕੁਆਇਰਮੈਂਟ ਹੈਗੀ ਹੈ ਸੈਕਸ਼ਨ 245 ਦੇ ਥੱਲੇ,
ਉਹਨੂੰ ਟੈਕਨੀਕਲੀ ਮੀਟ ਨਹੀਂ ਕਰਦੇ। ਸੋ ਇਹਦੇ ਵਿੱਚ ਕੀ ਆ, ਲਾਅ ਦਾ ਹੇਰ-ਫੇਰ, ਅੱਗੇ ਪਿੱਛੇ ਅਦਲਾ-ਬਦਲਾਅ ਹੋਇਆ, ਤੁਹਾਨੂੰ ਬਾਅਦ 'ਚ ਪੰਗਾ ਪੈ ਜਾਣਾ ਕਿ ਤੇਰਾ ਗ੍ਰੀਨ ਕਾਰਡ ਵੈਲਿਡ ਨਹੀਂ ਹੈ। ਸੋ ਬੈਟਰ ਆ ਵੀ ਪਹਿਲਾਂ ਇਹਨੂੰ ਦਰੁਸਤ ਕਰ ਰੀ-ਐਂਟਰੀ ਕਰਕੇ ਇਹਨਾਂ ਨੂੰ ਦਰੁਸਤ ਕਰ ਲਓ ਗਲਤੀ ਨੂੰ, ਤੇ ਫਿਰ ਆਪਣਾ 485 ਫਾਈਲ ਕਰ ਦਿਓ। ਜੀ। ਅਗਲੇ ਕਾਲਰ ਗੁਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਭਾਜੀ ਮੈਂ ਪੁਰਤਗਾਲ ਤੋਂ ਆਇਆ ਵਿਦ ਫੈਮਿਲੀ ਜੀ। ਤੇ ਮੈਂ ਜੇ ਟਰਕਾਨਾ ਜੀ ਕੋ ਕੇਸ ਲਾਇਆ ਤੇ ਮੇਰੇ 150 ਦਿਨ ਹੋ ਗਏ ਨੇ ਤੇ ਮੇਰਾ ਕੋਰਟ 'ਚ ਕੇਸ ਨਹੀਂ ਆਇਆ ਸੀ ਤੇ ਮਲਿਆਲੀ ਕੋਰਟ 'ਚ ਹੀ ਲਾਇਆ ਸੀ। ਤੇ ਮੈਨੂੰ ਦੱਸੋ ਪੁਰਤਗਾਲ ਬਾਰੇ ਕਿੱਦਾਂ ਕੇਸ ਦਾ ਪਾਸ ਹੋ ਰਿਹਾ ਕਿ ਨਹੀਂ। ਤੁਸੀਂ ਪੱਕੇ ਤੁਹਾਡਾ ਆਪਣਾ ਤੁਸੀਂ ਵੀਜ਼ੇ ਤੇ ਆਏ, ਕਿੱਦਾਂ ਆਏ ਸੀਗੇ? ਨਹੀਂ ਭਾਜੀ ਮੈਂ ਪੁਰਤਗਾਲ ਵੀਜ਼ੇ ਤੇ ਆਇਆ ਸੀਗਾ ਤੇ ਪਰ ਮੈਂ ਉੱਥੇ ਹਲੇ TR ਨਹੀਂ ਹੋਇਆ ਸੀਗਾ, ਫਿਰ ਕਰੋਨਾ ਆ ਗਿਆ ਸੀਗਾ ਵਿੱਚ ਤੇ TR ਨਹੀਂ ਹੋਇਆ ਸੀ। ਫਿਰ ਏਜੰਟ ਨੇ ਬਣੂ ਕੇ ਪੇਪਰ 2 ਨੰਬਰ ਮੇਰਾ ਕਹਿਣਾ ਮੈਂ ਅਮਰੀਕਾ 2 ਨੰਬਰ 'ਚ ਆਏ ਕਿ ਆਪਣੇ? ਹਾਂਜੀ 2 ਨੰਬਰ 'ਚ ਭਾਜੀ, ਹਾਂਜੀ 2 ਨੰਬਰ 'ਚ। ਤੇ ਫੜੇ ਗਏ ਸੀ ਰਾਈਟ? ਹਾਂਜੀ। ਤੇ ਤੁਹਾਡੀ ਕਲੌਕ ਪੂਰੀ ਹੋ ਗਈ ਰਾਈਟ 150 ਡੇ? ਹਾਂਜੀ ਕਲੌਕ ਪੂਰੀ ਹੋ ਗਈ ਹੈ ਮੇਰੀ, ਤੇ ਮੈਂ ਤੁਹਾਨੂੰ ਮੇਲ ਕੀਤੀ ਸੀ, ਉਹ ਕਹਿ ਰਹੇ ਸੀ ਕਿ ਅਸੀਂ ਕੰਟੈਕਟ ਕਰਾਂਗੇ। ਹਾਂਜੀ ਉਹ ਦੁਬਾਰਾ ਮੇਲ ਕਰ ਦਿਓ, ਵਰਕ ਪਰਮਿਟ ਆਪਣਾ ਫਾਈਲ ਕਰੋ। ਤੇ ਤਰੀਕ ਤੁਹਾਡੀ ਦੇਤੀ ਉਹਨਾਂ ਨੇ ਕਿ ਦੇਣੀ ਹੈ ਜੇ? ਨਹੀਂ ਭਾਜੀ ਹਲੇ ਕੋਈ ਤਰੀਕ ਨਹੀਂ ਆਈ ਜੀ। ਕੋਡ ਕਿਹੜਾ ਤੁਹਾਡਾ? ਸੈਕਰਾਮੈਂਟੋ? ਹਾਂਜੀ ਮੇਰਾ ਸੈਨ ਫਰਾਂਸਿਸਕੋ ਲੱਗਾ ਜੀ। ਸੈਨ ਫਰਾਂਸਿਸਕੋ ਕਿ ਸੈਕਰਾਮੈਂਟੋ? ਨਹੀਂ ਭਾਜੀ ਮੇਰਾ ਕੋਰਟ 'ਚ ਕੇਸ ਹੀ ਨਹੀਂ ਆਇਆ ਹਲੇ, ਨਿਚਲੀ ਕੋਰਟ 'ਚ ਹੀ ਲਾਇਆ ਤੁਸੀਂ ਕੇਸ। ਅਸਾਈਲਮ ਆਫਿਸ ਦੇ ਵਿੱਚ? ਹਾਂਜੀ ਅਸਾਈਲਮ ਆਫਿਸ ਦੇ ਵਿੱਚ। ਤੁਹਾਡੀਆਂ ਫਿਰ ਉਹਨਾਂ ਨੇ ਮੇਰੇ ਖਿਆਲ ਫਾਈਲਾਂ ਨਹੀਂ ਭੇਜੀਆਂ ਹੋਣੀਆਂ ਜਿਹੜੀਆਂ ਇਮੀਗ੍ਰੇਸ਼ਨ ਜਿਹੜੀ ਹਾਂਜੀ। ਫਿਰ ਭਾਜੀ ਵਰਕ ਪਰਮਿਟ ਫਾਈਲ ਕਰਕੇ ਦੇਖੋ, ਕਈ ਵਾਰੀ ਵਰਕ ਪਰਮਿਟ ਅਪਰੂਵ ਕਰ ਦਿੰਦੇ ਆ, ਕਈ ਵਾਰੀ ਨਹੀਂ ਵੀ ਕਰਦੇ ਆ। ਸੋ ਤਰੀਕ ਇਹਦੀ ਤਾਂ ਉਦੋਂ ਹੀ ਆਣੀ ਆ ਜਦੋਂ ਅਸਾਈਲਮ ਆਫਿਸ ਦੀ ਤਾਂ ਤਰੀਕ ਆਣੀ ਨਹੀਂ, ਉਹਨੂੰ ਤਾਂ ਬੜੇ ਸਾਲ ਲੱਗ ਜਾਣੇ ਆ। ਜਿਹੜੀ ਇਮੀਗ੍ਰੇਸ਼ਨ ਜਿਹੜੀ ਕੋਰਟ ਦੀ ਤਰੀਕ ਆ ਉਦੋਂ ਹੀ ਆਣੀ ਆ ਜਦੋਂ ਤੁਹਾਡੀ ਆਪਣੇ ਜਿਹੜੇ ਆਈਸ ਵਾਲਿਆਂ ਨੇ ਫਾਈਲਾਂ ਜਦੋਂ ਭੇਜਤੀਆਂ। ਠੀਕ ਹੈ, ਤੁਹਾਡੇ ਕੋਲ ਲੱਗਾ ਜੀ ਇਹਨਾਂ ਦਾ ਕੇਸ ਤੇ ਕਰ ਲਿਓ ਜੀ, ਈਮੇਲ ਕਰ ਦਿਓ ਮੁੜ ਕੇ ਦੁਬਾਰਾ ਗੁਰਵਿੰਦਰ ਜੀ। ਇਹਦਾ ਜਵਾਬ ਇਹੀ ਆ ਕਿ ਅਸਾਈਲਮ ਆਫਿਸ ਜੇ ਤੁਹਾਡਾ ਕੇਸ ਲੱਗਾ ਵਾ, ਤੁਹਾਡੇ ਕੋਲ ਰਸੀਦ ਹੈਗੀ ਆ ਤੇ ਉਹ ਤੁਹਾਡਾ ਲੱਗਾ ਰਹਿਣਾ, ਉਹ ਤਰੀਕਾ ਨਹੀਂ ਦੇ ਰਹੇ ਆ। ਤੇ ਜਿਹੜਾ ਕੋਰਟ ਵਾਲਾ ਹੈਗਾ, ਕੋਰਟ ਨੂੰ ਕੰਟੈਕਟ ਨਹੀਂ ਕਰ ਸਕਦੇ, ਕੋਰਟ ਨੇ ਕਹਿਣਾ ਸਾਡੇ ਕੋਲ ਫਾਈਲਾਂ ਹੀ ਨਹੀਂ, ਸਾਨੂੰ ਕੱਲ ਹੀ ਪੁੱਛਦੇ ਆ ਨਾ। ਸੋ ਕੋਰਟ ਦੇ ਵਿੱਚ ਏਦਾਂ ਕਿ ਜਦੋਂ ਆਈਸ ਵਾਲੇ ਫਾਈਲਾਂ ਭੇਜਦੇ ਆ ਉਦੋਂ ਹੀ ਆ। ਸੋ ਉਹ ਆਈਸ ਵਾਲੇ ਹੁਣ ਏਦਾਂ ਕਿ ਹਜ਼ਾਰਾਂ ਚੋਂ ਇੱਕ ਜਾਣੇ ਦੀ ਫਾਈਲ ਕਈ ਵਾਰੀ ਨਹੀਂ ਵੀ ਭੇਜਦੇ, ਉਹ ਏਦਾਂ ਹੁੰਦਾ ਤੇ ਕਈ ਵਾਰੀ ਲੇਟ ਭੇਜਦੇ ਆ। ਸੋ ਤੁਸੀਂ ਉਹ ਚੱਕਰ 'ਚ ਫਸੇ। ਠੀਕ ਹੈ ਜੀ। ਤੇ ਇੱਕ ਦੋ ਸਾਡੇ ਰਾਜਗੜ੍ਹ 'ਚ ਏਦਾਂ ਦੇ ਵੀ ਹੋਏ, ਫਾਈਲਾਂ ਹੀ ਗਵਾਤੀਆਂ ਬੰਦਿਆਂ ਦੀਆਂ। ਉਹ ਕਹਿੰਦੇ ਆਈਸ ਵਾਲਿਆਂ ਨੇ? ਆਹੋ, ਕਹਿੰਦੇ ਸਾਨੂੰ ਪਤਾ ਹੀ ਨਹੀਂ ਕੌਣ ਆ ਇਹ। ਬੰਦਿਆਂ ਦੇ ਨਾਲ ਤਾਂ ਨਹੀਂ ਵਾਪਸ ਤੋਰਤੀਆਂ ਕਿਸੇ ਹੋਰ ਦੇ ਨਾਲ ਹੀ? ਕੀ ਪਤਾ ਲੱਗਦਾ ਇਹਨਾਂ ਦਾ? ਕਈ ਵਾਰੀ ਏਦਾਂ ਵੀ ਆ ਕਿ ਬੰਦਿਆਂ ਦੇ ਨਾਂ ਨੂੰ ਜਿੱਦਾਂ ਮਿਲਦੇ ਹੁੰਦੇ ਹਨਾ, ਤਾਂ ਹਾਂ ਕੋਰਟ 'ਚ ਜਾਈਏ ਬਹੁਤ ਉਹਨਾਂ ਲੋਕਾਂ ਲਈ ਤਾਂ ਬੜੀ ਵਿਚਾਰਿਆਂ ਦੀ ਖੱਜਲ ਖੁਆਰੀ। ਆਹੋ, ਕਈਆਂ ਦਾ ਕੇਸ ਪਾਸ ਕਰਕੇ ਵੀ ਉਹਨਾਂ ਦੇ ਹੋਲਡ ਕੀ ਬੈਕਗ੍ਰਾਉਂਡ ਤੇਰਾ ਮੈਚ ਹੋ ਗਿਆ ਉਹਨਾਂ, ਤੇਰੀ ਤੇਰੇ ਤਾਂ ਪਹਿਲਾਂ ਹੀ ਤੇਰੇ ਤਾਂ ਪਹਿਲਾਂ ਹੀ ਡੀਪੋਰਟੇਸ਼ਨ ਲੱਗੀ ਆ। ਏਦਾਂ ਦੇ ਵੀ ਬੜੀਆਂ ਕਈ ਵਾਰੀ, ਮਤਲਬ ਉਦਾਂ ਦਾ ਸਿਸਟਮ ਦੇਖੋ ਮਿਲੀਅਨਾਂ 'ਚ ਲੋਕੀ ਆ, ਫਾਲਟ ਨਹੀਂ ਕਰ ਸਕਦੇ, ਹਰੇਕ ਬੰਦੇ ਕੋਲ ਗਲਤੀ ਹੁੰਦੀ ਆ। ਤੇ ਏਦਾਂ ਵੀ ਕਈ ਵਾਰੀ ਹੁੰਦਾ। ਕੋਵਿਡ 'ਚ ਹੁਣ ਆਏ ਹੀ ਬਹੁਤ ਜਨਤਾ, ਜਿਹਦਾ ਟਾਈਮ ਹੀ ਨਹੀਂ ਉਹਨਾਂ ਕੋਲ ਸੀਗਾ। ਸੋ ਹੁਣ ਆਪਣੇ ਕਰ ਸਕਦੇ ਸੀ ਕਈ ਵਾਰੀ ਆਪਾਂ ਬਿਆਨ ਦੇਖੇ, ਜਿੱਦਾਂ ਨਾ ਬਾਰਡਰ ਤੇ ਬਿਆਨ ਵੀ ਹੁੰਦੇ ਆ, ਅੱਧੇ ਬਿਆਨ ਉਹਦੇ ਲਿਖੇ ਆ, ਅੱਧੇ ਬਿਆਨ ਵਿੱਚੋਂ ਕਿਸੇ ਹੋਰ ਦੇ ਜਿੱਦਾਂ ਵਰਕੇ ਹੀ ਉਹਦੇ ਉਹ ਕਰਤੇ ਕਿ ਉੱਤੇ ਨਾਂ ਨੂੰ ਜਿੱਦਾਂ ਸਹੀ ਲਿਖਿਆ ਤੇ ਅੰਦਰ ਕੁਝ ਹੋਰ ਹੀ, ਥੱਲੇ ਬਿਆਨ ਵੀ ਕੁਝ ਹੋਰ ਹੀ ਲਿਖੇ ਹੋਏ ਆ। ਉੱਤੋਂ ਸ਼ੁਰੂ ਹੋਇਆ ਮੈਨੂੰ ਬੀਜੇਪੀ ਤੰਗ ਕਰਦੀ, ਥੱਲੋਂ ਦੀ ਕੁਝ ਕੇਸ ਦਾ ਹੋਰ ਹੀ ਬਣਾਇਆ ਹੋਇਆ। ਉਹ ਠੀਕ ਆ। ਸੋ ਇਦਾਂ ਹੋ ਜਾਂਦਾ ਹੈ ਜੀ। ਚਲੋ ਕੋਈ ਨਹੀਂ ਜੀ, ਕਰ ਲਿਓ ਫੋਲੋ ਅਪ ਇਹਨਾਂ ਦੇ ਨਾਲ। ਤੇ ਬਾਕੀ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਵਰਕ ਪਰਮਿਟ ਵਾਲੇ ਪਾਸੇ ਨੂੰ ਹੁਣ ਤੁਸੀਂ ਜਿਹੜਾ ਉਹ ਵਧਿਓ ਜੀ। ਤਰਲੋਚਨ ਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਐਰੀਜ਼ੋਨਾ ਤੋਂ ਬੋਲਦਾ ਜੀ। ਮੇਰਾ ਕੇਸ ਹੈਗਾ ਇੱਥੇ ਐਰੀਜ਼ੋਨਾ ਜੀ। 15 'ਚ ਕੇਸ ਲਾਇਆ ਸੀਗਾ ਜੀ। ਉਸ ਤੋਂ ਬਾਅਦ 17 ਦੀ ਹੀਅਰਿੰਗ ਪੈ ਗਈ, 17 ਤੋਂ ਰੀਸਕੇਜਲ ਹੋ ਕੇ 19 ਦੀ ਪੈ ਗਈ। 19 'ਚ 2 ਘੰਟੇ ਇੰਟਰਵਿਊ ਹੋਈ, ਲੇਕਿਨ ਜਿਹੜਾ ਇੰਟਰਪ੍ਰੇਟਰ ਸੀਗਾ ਉਹ ਫੋਨ ਤੇ ਸੀਗਾ, ਫੋਨ ਡਿਸਕਨੈਕਟ ਹੋ ਗਿਆ, ਦੁਬਾਰਾ ਫੋਨ ਨਹੀਂ ਲੱਗਾ ਤੇ ਉਹ ਨਹੀਂ ਫਿਰ ਰੀਸਕੇਜਲ ਕਰਤੀ 20 ਦੀ ਜੀ। ਅੱਛਾ ਜੀ। ਤੇ 20 'ਚ ਫਿਰ ਉਹ ਕਰੋਨਾ ਸ਼ੁਰੂ ਹੋ ਗਿਆ ਜੀ ਤੇ ਉਹਨੇ ਫਿਰ 23 ਦੀ ਰੀਸਕੇਜਲ ਕਰਤੀ ਜੀ। ਜੀ ਹੁਣ 23 ਜਨਵਰੀ ਦੀ ਸੀਗੀ ਜੀ, ਹੁਣ ਉਹਨੇ ਰੀਸਕੇਜਲ ਕਰਤੀ 24 ਦੀ ਜੀ ਮਈ ਜੀ। ਤੇ ਵੱਧਦਾ ਹੀ ਜਾਂਦਾ ਤੁਹਾਡਾ। ਪਹਿਲਾਂ ਇੰਟਰਵਿਊ ਹੋਈ ਸੀ, ਜਿਹੜੇ ਜੱਜ ਨਾਲ ਪਹਿਲਾਂ ਇੰਟਰਵਿਊ ਹੋਈ ਸੀ ਉਹ ਰਿਟਾਇਰ ਹੋ ਗਿਆ ਜੀ, ਉਹ ਹੈ ਨਹੀਂ ਹੁਣ। ਨਵੇਂ ਜੱਜ ਨੂੰ ਕੇਸ ਰੈਫਰ ਕੀਤਾ ਉਹਨਾਂ ਨੇ ਤੇ ਉਹਦੀ ਜਿਹੜੀ ਅਪਰੂਵਲ ਰੇਟ ਆ 16% ਆ। ਤੇ ਆਹ ਤਾਂ ਵਧੀਆ। ਵੈਸੇ ਇੱਕ ਚੀਜ਼ ਆ ਵੀ ਪੂਰੇ ਨੌਲੇਜੇਬਲ ਕਲਾਇੰਟ ਆ। ਮੈਂ ਕਹਿੰਦਾ ਵਕੀਲਾਂ ਨਾਲੋਂ ਵੀ ਜ਼ਿਆਦਾ ਨੌਲੇਜੇਬਲ ਹੋਣਾ।
ਹਾਂ ਜੇ ਕੇਸ ਕੈਲੀਫੋਰਨੀਆ ਮੂਵ ਕਰੀਏ ਤਾਂ ਇੱਥੇ ਕਿੰਨੀ ਕੁ ਛੇਤੀ ਤਰੀਕ ਮਿਲਦੀ ਹੈ ਜੀ? ਸੋ ਭਾਜੀ ਏਦਾਂ ਆ ਕਿ ਜਿਹੜਾ ਨਾ ਐਰੀਜ਼ੋਨਾ ਇੱਥੇ ਜ਼ਿਆਦਾ ਕੇਸ ਹੈਗੇ ਆ ਸਪੈਨਿਸ਼ ਕਲਾਇੰਟਾਂ ਦੇ, ਠੀਕ ਆ। ਸੋ ਕੋਈ ਪ੍ਰੋਬਲਮ ਹਾਂਜੀ। ਨਹੀਂ ਸਾਨੂੰ, ਤੁਸੀਂ ਐਰੀਜ਼ੋਨਾ ਜਿੱਥੇ ਵੀ ਕਹੋਗੇ ਕੇਸ ਸਾਨੂੰ ਲੜਨ ਚ ਕਿਤੇ ਕੋਈ ਪ੍ਰੋਬਲਮ ਨਹੀਂ। ਰੇਟਿੰਗ ਦਾ ਹੁਣ ਏਦਾਂ ਕਿ ਜਿਹੜੀ ਜੱਜ ਦੀ ਰੇਟਿੰਗ ਆ ਨਾ, ਉਹ ਜਿਹੜੇ ਸਪੈਨਿਸ਼ ਕਲਾਇੰਟ ਆ ਨਾ ਉਹਨਾਂ ਦੇ ਭਾਜੀ 50% ਕੇਸ ਡਿਨਾਈ ਹੁੰਦੇ ਆ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜਾ ਜੱਜ ਸਪੈਨਿਸ਼ ਕਲਾਇੰਟਾਂ ਦੇ ਕੇਸ ਕਰਦਾ ਪਿਆ, ਭਾਵੇਂ ਉਹਦੇ ਅਪਰੂਵ ਵੀ ਕਰਨਾ ਚਾਹੁੰਦਾ, ਹੁਣ ਉਹਨਾਂ ਨੇ ਕਿਹਾ ਕਿ ਮੈਨੂੰ ਗੈਂਗ ਵਾਲੇ ਕੁੱਟਦੇ ਸੀ, ਉਹਦਾ ਅਸਾਈਲਮ ਦਾ ਕੇਸ, ਉਹਨੇ ਕਹਿਣਾ ਤੇਰਾ ਕੇਸ ਬਣਦਾ ਨਹੀਂ। ਉਹਦਾ ਮਤਲਬ ਜ਼ਰੂਰੀ ਇਹ ਨਹੀਂ ਹੁੰਦਾ ਕਿ ਜੱਜ ਮਾੜਾ ਵਾ, ਮਤਲਬ ਕਿ ਇਦਾਂ ਕਿ ਜਿਹੜੇ ਡਿਟੇਨਡ ਕੇਸ ਆ ਜਾਂ ਜਿਹੜਾ ਬੰਦਾ ਸਪੈਨਿਸ਼ ਵਾਲਿਆਂ ਦੇ ਜਿਹੜੇ ਕੇਸ ਕਰਦਾ ਪਿਆ, ਉਹਦੀ ਜਿਹੜੀ ਰੇਟਿੰਗ ਆ ਉਹ ਘੱਟ ਹੋਣੀ ਆ, ਠੀਕ ਆ। ਸੋ ਉਹਦਾ ਹੁਣ ਇਦਾਂ ਕਿ ਮੰਨ ਲਓ ਕਿ ਇੱਕ ਜੱਜ ਜੇ ਪੋਲੀਟੀਕਲ ਅਸਾਈਲਮ ਵਾਲੇ ਕਰਦਾ ਪਿਆ, ਉਹਦੀ 40% ਰੇਟਿੰਗ ਆ, ਇੱਕ ਸਪੈਨਿਸ਼ ਵਾਲੇ ਵੀ ਨਾਲ ਕਰਦਾ, ਉਹਦੀ 16। ਸੋ ਇਦਾਂ ਵੀ ਹੋ ਸਕਦਾ ਕਿ ਜਿਹੜਾ 16 ਵਾਲਾ ਉਹ 40% ਨਾਲੋਂ ਵਧੀਆ ਹੋ ਸਕਦਾ। ਪਰ ਇਦਾਂ ਆ ਕਿ 16 ਹੋਵੇ ਭਾਵੇਂ 40 ਹੋਵੇ, ਘੱਟ ਹੀ ਆ। ਜੇ ਤੁਸੀਂ ਮੂਵ ਹੁੰਨੇ ਆ ਕਿਤੇ ਸੈਨ ਫਰਾਂਸਿਸਕੋ ਮੂਵ ਹੁੰਨੇ ਆ, ਸੈਨ ਫਰਾਂਸਿਸਕੋ ਹੁਣ ਘੱਟ ਰੇਟਿੰਗ ਵਾਲੇ ਜੱਜ ਵੀ ਆ, ਵੱਧ ਵਾਲੇ ਜੱਜ ਵੀ ਹੈਗੇ ਆ, 80 90% ਤੇ ਜੇ ਇਲਾਕਾ ਫਿਰ ਅੱਗੇ ਤੁਹਾਡਾ ਆਪਸ਼ਨ ਆ, ਹੁਣ ਤੁਸੀਂ ਜੇ ਕਹਿੰਦੇ ਆ ਕਿ ਇੰਨੇ ਮੇਰੇ ਪੋਸਟਪੋਨ ਤਾਂ ਮੇਰੇ ਹੋਏ ਆ, ਮੈਨੂੰ ਟਾਈਮ ਟੂਮ ਦੀ ਕੋਈ ਪਰਵਾਹ ਨਹੀਂ, ਮੇਰੀ ਭਾਵੇਂ 25 ਚ ਪੈ ਜਾਵੇ, ਭਾਵੇਂ 26 ਚ ਪੈ ਜਾਵੇ, ਜੇ ਤੁਸੀਂ ਉਹ ਵਾਲੀ ਛਾਲ ਮਾਰਨੀ ਫਿਰ ਦੁਬਾਰਾ ਤੇ ਤੁਸੀਂ ਸੈਨ ਫਰਾਂਸਿਸਕੋ ਮੂਵ ਹੁੰਨੇ ਆ, ਹਾਂਜੀ। ਪਰ ਇਦਾਂ ਆ ਕਿ 25 ਚ ਜਾ ਕੇ ਫਿਰ ਤੁਹਾਡੀ ਅੱਗੇ 3 ਸਾਲ ਤੱਕ ਸਕਦੇ ਆ। ਸੋ ਇਹ ਤੁਸੀਂ ਦੇਖ ਲਓ ਹੁਣ ਕਿ ਫਿਰ 28 ਚ ਹੋ ਗਈ, 30 ਚ ਹੋ ਗਈ, ਫਿਰ ਇਦਾਂ ਆ ਕਿ ਲੰਬੇ ਟਾਈਮ ਲਟ ਜਾਣਾ ਤੁਸੀਂ। ਕਿੱਥੇ 19 ਦੇ ਵਿੱਚ ਫੋਨ ਮਿਲਦਾ ਰਹਿ ਗਿਆ ਕੰਮ, ਦੇਖ ਲਓ ਕਿੱਥੇ ਦੀ ਗੱਲ ਕਿੱਥੇ ਤਾਈਂ ਜਿਹੜੀ ਉਹ ਜਾ ਪਹੁੰਚੀ। 17 ਤੋਂ ਤੁਰੇ ਸੀ, ਫੋਨ ਡਿਸਕਨੈਕਟ ਹੋ ਗਿਆ ਇੰਟਰਪ੍ਰੇਟਰ ਦਾ, ਤੇ 23 ਤੇ ਪਹੁੰਚ ਗਏ 24 ਚ। ਸੋ ਹੁਣ ਤੁਸੀਂ ਲਾ ਲਓ ਹਿਸਾਬ, ਲੈਣਾ ਆ ਹੋਰ ਪੰਗਾ ਜਾਂ ਉੱਥੇ ਟਰਾਈ ਕਰਨਾ ਆ ਤੁਸੀਂ, ਹੁਣ ਤੁਸੀਂ ਦੇਖ ਲਿਓ ਜੀ। ਬਾਕੀ ਜੇ ਤੁਸੀਂ ਅਟਰਨੀ ਟਿਰਕੀਆਣਾ ਉਹਨਾਂ ਨੂੰ ਹਾਇਰ ਕਰਨਾ ਤੇ ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰ ਲਿਓ 4159090503 ਦੇ ਉੱਤੇ। ਅਗਲੇ ਕਾਲਰ ਪ੍ਰੀਤ ਕੌਰ। ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੈਂ ਆਪਣੇ ਬ੍ਰਦਰ ਦਾ ਨਾ ਅਪਲਾਈ ਕੀਤਾ ਫੈਮਿਲੀ ਬੇਸ ਦਾ, ਜੀ ਕੀ ਮੈਂ ਉਹਨਾਂ ਦਾ ਵਰਕ ਪਰਮਿਟ ਦੇ ਉੱਤੇ ਅਪਲਾਈ ਕਰ ਸਕਦੀ ਹਾਂ? ਵਰਕ ਪਰਮਿਟ ਦੇ ਉੱਤੇ ਮਤਲਬ ਲਾਈਕ ਕੇਸ ਅਪਲਾਈ ਕਰ ਸਕਦੀ ਜੇ ਵਰਕ ਪਰਮਿਟ ਤੇ ਉਹਨਾਂ ਨੂੰ ਇੱਥੇ ਬੁਲਾਉਣਾ ਹੋਵੇ ਤਾਂ? ਨਹੀਂ, ਏਦਾਂ ਅਮਰੀਕਾ 'ਚ ਨਾ ਓਪਨ ਐਂਡਡ ਵਰਕ ਪਰਮਿਟ ਕੋਈ ਨਹੀਂ ਹੈਗਾ। ਇੱਥੇ ਸਿਰਫ ਕੰਪਨੀਆਂ ਕਰ ਸਕਦੀਆਂ ਵਰਕ ਪਰਮਿਟ H1B, ਉਹ ਵੀ ਡਿਗਰੀ ਚਾਹੀਦੀ ਆ ਤੇ ਪੋਜੀਸ਼ਨ ਚਾਹੀਦੀ ਆ, ਤੇ ਫਰਵਰੀ ਮਾਰਚ 'ਚ ਫਾਈਲ ਹੁੰਦੇ ਆ ਤੇ ਲੋਟਰੀ ਹੁੰਦੀ ਆ ਉਹਦੀ। ਤੇ ਇਦਾਂ ਕੋਈ ਓਪਨ ਐਂਡਡ ਵਰਕ ਪਰਮਿਟ ਨਹੀਂ ਹੈਗਾ, ਉਹ ਕੈਨੇਡਾ ਵਗੈਰਾ 'ਚ ਹੈਗੇ, ਇੱਥੇ ਨਹੀਂ ਹੈਗੇ। ਠੀਕ ਹੈ ਜੀ, ਮਿਹਰਬਾਨੀ। ਕੁਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵੇਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਮੈਂ ਜੀ I-485 ਫਾਰਮ ਜੀ ਅਪਲਾਈ ਕੀਤਾ ਸੀਗਾ 2018 ਦੇ ਵਿੱਚ ਜੀ, ਦਸੰਬਰ 'ਚ। ਕਿਹੜੇ ਬੇਸ ਉਹਦਾ ਜੀ ਸੈਲਮ ਬੇਸ ਹੀ ਸੀਗਾ ਜੀ। ਠੀਕ ਹੈ। ਤੇ ਉਹਨਾਂ ਨੇ ਜੀ ਕੋਈ ਅਪਡੇਟ ਨਹੀਂ ਦਿੱਤੀ ਗਈ। ਤੁਹਾਡਾ ਤਾਂ ਭਾਵੇਂ ਜ਼ਿਆਦਾ ਟਾਈਮ ਲੱਗ ਗਿਆ, ਉਹਦਾ 3 ਸਾਲ ਲੱਗਦੇ ਆ, ਤੁਹਾਡਾ ਤਾਂ ਚੌਥੇ ਸਾਲ ਹੋ ਗਏ। ਹਾਂ ਹਾਂਜੀ, 5 ਸਾਲ ਹੋ ਗਏ ਤੇ ਆਲਮੋਸਟ ਮੈਂ ਜੀ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀਰ, ਤੇ ਉਹਨਾਂ ਨੇ ਮੈਨੂੰ ਕਹਿੰਦੇ ਜੀ ਤੁਸੀਂ ਲਿਖਤੀ ਸਾਨੂੰ ਚਿੱਠੀ ਪਾਓ, ਇਨਕੁਆਇਰੀ ਕਰੋ। ਉਹਨਾਂ ਨੂੰ ਹਾਂਜੀ ਇਨਕੁਆਇਰੀ ਵਾਸਤੇ ਲੈਟਰ ਪਾਏ ਜੀ 5-6 ਵਾਰੀ, ਉਹਦਾ ਵੀ ਕੋਈ ਉਹਨਾਂ ਨੇ ਕੋਈ ਵੀ ਆਪਾਂ ਨੂੰ ਅਪਡੇਟ ਨਹੀਂ ਦਿੱਤੀ ਗਈ। ਸਾਡਾ ਭਾਜੀ ਇਹ ਸਦਾ ਕਿ ਬੈਕਗ੍ਰਾਉਂਡ ਚੈੱਕ 'ਚ ਕਈ ਵਾਰੀ ਫਸ ਜਾਂਦੇ ਆ ਅਸਾਈਲਮ ਵਾਲੇ ਕੇਸ, ਤੁਸੀਂ ਇਹਦੇ ਵਿੱਚ ਨਾ ਕਾਂਗਰਸਮੈਨ ਨੂੰ ਇਨਵੋਲਵ ਕਰ ਲਓ। ਅੱਛਾ ਜੀ, ਕਾਂਗਰਸਮੈਨ ਤੋਂ ਲੈਟਰ ਲਈ ਜੀ? ਲੈਟਰ ਨਹੀਂ ਹੁੰਦੀ ਉਹਨਾਂ ਦੀ ਨਾ, ਤੁਸੀਂ ਤੁਹਾਨੂੰ ਲੱਭ ਜਾਣਾ ਕਾਂਗਰਸਮੈਨ ਵੈਬਸਾਈਟ ਤੇ, ਉਹਨਾਂ ਦਾ ਖਾਨਾ ਜਿਹਾ ਬਣਾਇਆ ਹੁੰਦਾ, ਉਹਨਾਂ ਨੇ ਇਨਕੁਆਇਰੀ ਸਬਮਿਟ ਕਰ ਦਿਓ ਕਿ ਮੇਰਾ ਇਦਾਂ ਪਾਸ ਹੋਇਆ ਸੀਗਾ ਤੇ ਆਊਟਸਾਈਡ ਨਾਰਮਲ ਪ੍ਰੋਸੈਸਿੰਗ ਟਾਈਮ ਆ, ਕਰ ਨਹੀਂ ਰਹੇ ਅਪਰੂਵ। ਸੋ ਕਾਂਗਰਸਮੈਨ ਹੁਣੀ ਵਾਲੇ ਕੀ ਆ ਕਿ ਉਹ ਆਪ ਹੀ ਉਹਨਾਂ ਨੂੰ ਇਨਕੁਆਇਰੀ ਪਾ ਦਿੰਦੇ ਆ, ਤੇ ਉਹਦੇ ਵਿੱਚ ਇਦਾਂ ਕਿ ਕਾਂਗਰਸਮੈਨ ਨੇ ਕੋਈ ਧੱਕਾ ਤਾਂ ਨਹੀਂ ਉਹਨਾਂ ਨੇ ਕਰ ਸਕਦਾ, ਪਰ ਇਹ ਹੈ ਕਿ ਜਵਾਬਦੇਹੀ ਦੇ ਦਿੰਦੇ ਆ ਕਾਂਗਰਸਮੈਨ ਨੂੰ, ਦੱਸ ਦਿੰਦੇ ਆ ਕਿ ਕੀ ਚੱਕਰ। ਠੀਕ ਹੈ ਜੀ, ਠੀਕ ਹੈ ਜੀ। ਆਪਣੀ ਇਨਕੁਆਇਰੀ ਕਾਂਗਰਸਮੈਨ ਤਾਂ ਹੀ, ਤੇ ਕਾਂਗਰਸਮੈਨ ਕਰੇ ਇਨਕੁਆਇਰੀ ਤੁਹਾਡੇ ਬਿਹਾਫ ਤੇ ਬੇਸਿਕਲੀ। ਹੁਣ ਇਹ ਚੀਜ਼ ਜਿਹੜੀ ਉਹ ਆਪਾਂ ਕਰਨੀ ਹੈ ਜੀ। ਥੈਂਕ ਯੂ ਜੀ। ਅਗਲੇ ਕਾਲਰ ਕੁਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਇੱਕ ਚੀਜ਼ ਹੋਰ ਦੱਸਣੀ ਸੀਗੀ, ਕਈ ਵਾਰੀ ਨਾ ਕਾਂਗਰਸਮੈਨ ਜਿਹੜੇ ਹੈਗੇ ਆ ਉਹ ਕਹਿੰਦੇ ਕਿ ਇਹ ਸਿਟੀਜ਼ਨ ਨਹੀਂ ਬੰਦਾ ਜਾਂ ਇਦਾਂ, ਤਾਂ ਫਿਰ ਇਦਾਂ ਕਿ ਜਿਹਦੇ ਨਾਲ ਤੁਸੀਂ ਰਹਿੰਦੇ ਆ ਗਾਰਡੀਅਨ ਗੂਡੀਅਨ ਦੇ, ਉਹ ਐਜ਼ ਅ ਕਈ ਵਾਰੀ ਇਦਾਂ ਦੀ ਚੱਕਰਾਂ 'ਚ ਫਸ ਜਾਂਦੇ ਕਿ ਇਹਦੀ ਕਿਹੜਾ ਵੋਟ ਆ ਬੰਦੇ ਜੀ ਇਦਾਂ ਵਾ, ਤਾਂ ਫਿਰ ਜੋ ਵੀ ਤੁਹਾਡਾ ਅੰਕਲ ਉਂਕਲ ਹੈਗਾ ਉੱਥੇ, ਉਹ ਤੋਂ ਜਿਹੜਾ ਹੈਗਾ ਇੱਕ ਇਨਕੁਆਇਰੀ ਪਵਾ ਦਿਓ ਕਿ ਮੈਂ ਸਿਟੀਜ਼ਨ ਇਦਾਂ, ਮੇਰੇ ਭਾਂਜੇ ਜੋ ਵੀ ਤੁਹਾਡਾ ਰਿਸ਼ਤਾ ਵਾ ਕਿ ਇਹਦਾ ਲਟਕਾਇਆ ਪਿਆ, ਸਾਨੂੰ ਦੱਸਦੇ ਨਹੀਂ। ਹਾਂਜੀ, ਠੀਕ ਹੈ ਜੀ। ਕੁਲਵਿੰਦਰ ਜੀ। ਹਾਂਜੀ ਕੁਲਵਿੰਦਰ, 564 ਏਰੀਆ ਕੋਡ ਜੀ ਤੁਹਾਡਾ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਮੈਂ ਦਲਵੀਰ ਦੱਸਿਆ ਸੀਗਾ ਜੀ ਆਪਣਾ। ਚਲੋ ਜੀ, ਗਲਤ ਹੋ ਗਿਆ ਜੀ, ਦੱਸ ਦਿਓ ਜੀ ਦਲਬੀਰ ਜੀ। ਹਾਂਜੀ ਹਾਂਜੀ, ਮੇਰਾ ਸਵਾਲ ਇਹ ਸੀਗਾ ਜੀ, ਮੈਂ ਆਪਣੇ ਵਕੀਲ ਨੂੰ ਕੀਤਾ ਸੀਗਾ ਫੋਨ ਕਿ ਵੀ ਮੈਂ ਸਰ ਆਪਣਾ ਐਡਰੈਸ ਚੇਂਜ ਕਰਾਉਣਾ। ਮੇਰਾ ਯੂਬਾ ਸਿਟੀ ਦਾ ਐਡਰੈਸ ਸੀਗਾ ਜੀ। ਮੈਂ ਰੇਡੀਓ ਸੁਣਦਾ ਤੇ ਮੈਨੂੰ ਇੱਥੋਂ ਜਾਣਕਾਰੀ ਮਿਲੀ ਹੈ ਕਿ ਸੈਕਰਾਮੈਂਟੋ ਚਲੇ ਜਾਂਦੇ ਨੇ ਕੇਸ ਯੂਬਾ ਸਿਟੀ ਵਾਲਿਆਂ ਦੇ, ਤੇ ਮੇਰਾ ਆਲਰੇਡੀ ਸੈਨ ਫਰਾਂਸਿਸਕੋ ਕੇਸ ਹੈਗਾ ਜੀ। ਤੇ ਮੈਂ ਉਹਨਾਂ ਨੂੰ ਕਿਹਾ ਜੀ ਮੇਰੀ ਤਰੀਕ ਆ ਅਗਲੇ ਸਾਲ ਆਪਣੇ 2023 ਦੇ ਵਿੱਚ, ਆਹ ਸਾਲ। ਉਹ ਕਹਿੰਦੇ ਕੋਈ ਨਹੀਂ, ਤੂੰ ਆਪਣਾ ਐਡਰੈਸ ਉਹੀ ਰਹਿਣ ਦੇ, ਤੇਰੀ ਸੈਕਰਾਮੈਂਟੋ ਚਲੇ ਜਾਊਗੀ, ਉੱਥੇ ਤਰੀਕ ਜਲਦੀ ਮਿਲ ਜੂ। ਮੈਂ ਕਿਹਾ ਜੀ ਮੇਰੀ ਤਾਂ ਆਲਰੇਡੀ ਹੈਗੀ ਆ 2023 ਚ। ਤੇ ਉਹ ਕਹਿੰਦੇ ਇਹ ਤਾਂ ਤੇਰੀ 25 ਚਲੇ ਜਾਣੀ ਆ। ਤਾਂ ਉਹ ਚੀਜ਼ ਲਈ ਮੈਂ ਪੁੱਛਣਾ ਸੀਗਾ ਵੀ ਇਹ ਸ਼ੋਰ ਆ ਜੀ 2023 ਵਾਲੀਆਂ 25 ਚ ਜਾਣੀਆਂ ਨੇ ਜਾਂ ਭੁਗਤ ਹੋ ਜੂਗੀ ਤਰੀਕ? ਸੋ ਭਾਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਐਡਰੈਸ ਆਪਣਾ ਜ਼ਰੂਰ ਅਪਡੇਟ ਕਰਾਉਣਾ, ਭਾਵੇਂ ਤਰੀਕ 25 ਚ ਜਾਵੇ ਭਾਵੇਂ 23 ਚ। ਪਹਿਲੀ ਗੱਲ ਠੀਕ ਆ ਜੀ। ਐਡਰੈਸ ਮੈਂ ਚੇਂਜ ਕਰਵਾ ਲਿਆ ਜੀ ਆਪਣਾ। ਗੁੱਡ। ਹਾਂਜੀ, ਬਸ ਮੈਂ ਉਹ ਫਰੈਜ਼ਨੋ ਦਾ ਕਰਵਾ ਲਿਆ ਜੀ ਆਪਣਾ। ਫਿਰ ਤੁਹਾਡਾ ਕਿੱਥੇ, ਫਰੈਜ਼ਨੋ ਦਾ ਤੁਹਾਡਾ ਐਡਰੈਸ? ਹਾਂਜੀ। ਫਿਰ ਤੁਹਾਡਾ ਭਾਜੀ ਸੈਕਰਾਮੈਂਟੋ ਆਹ ਹੀ ਰਹਿਣਾ, ਆਪਣਾ ਸੈਨ ਫਰਾਂਸਿਸਕੋ ਹੀ ਰਹਿਣਾ ਕੋਰਟ ਤਾਂ। ਨਹੀਂ, ਪਹਿਲਾਂ ਮੇਰਾ ਯੂਬਾ ਸਿਟੀ ਸੀਗਾ ਜੀ। ਆ ਹੁਣ ਮੈਂ ਤੁਸੀਂ ਸੈਨ ਫਰਾਂਸਿਸਕੋ ਵਾਲੇ ਚ ਚਾਹੁੰਦੇ ਆ ਕਿ ਸੈਕਰਾਮੈਂਟੋ ਚ ਚਾਹੁੰਦੇ ਆ? ਨਹੀਂ, ਮੈਂ ਸੈਨ ਫਰਾਂਸਿਸਕੋ ਹੀ ਚਾਹੁੰਦਾ। ਬਸ ਫਿਰ ਉਸ ਹਿਸਾਬ ਨਾਲ ਫਿਰ ਤੁਸੀਂ ਠੀਕ ਕਰ ਲਿਓ। ਉੱਥੇ ਹੀ ਲੱਗਾ ਹੋਇਆ ਕੇਸ ਤੇ, ਉੱਥੇ ਹੀ ਲੱਗਾ। ਸੋ ਨਹੀਂ, ਉਹ ਅਟਾਰਨੀ ਜਨਰਲ ਜੀ ਪੁੱਛਦੇ ਆ ਵੀ, ਕਹਿੰਦੇ ਵੀ ਉਹਨਾਂ ਦਾ ਵਕੀਲ ਉਹਨਾਂ ਨੂੰ ਕਹੀ ਜਾਂਦਾ ਵੀ ਜਿਹੜਾ ਹੁਣ ਤੇਰਾ 23 ਚ ਆਉਣੀ ਤਰੀਕ, ਉਹ 25 ਦੇ ਵਿੱਚ ਕਰੀ ਜਾਂਦੇ ਸੈਨ ਫਰਾਂਸਿਸਕੋ ਵਾਲੇ। ਜੇ ਤੂੰ ਯੂਬਾ ਸਿਟੀ ਵਾਲਾ ਐਡਰੈਸ ਰੱਖਦਾ ਤਾਂ ਤੇਰਾ ਕੇਸ ਦੀ ਵਾਰੀ ਜਲਦੀ ਆ ਜਾਣੀ ਸੀ ਸੈਕਰਾਮੈਂਟੋ। ਨਹੀਂ, ਏਦਾਂ ਨਹੀਂ। ਆਪਣੇ ਹੁਣੇ ਤਾਂ ਆਪਣੇ ਤੁਸੀਂ ਦੇਖੋ, ਭਵਿੱਖਬਾਣੀ ਕਰ ਸਕਦਾ ਕੋਈ ਏਦਾਂ ਵਕੀਲ ਵੀ 23 ਵਾਲੇ ਦੀ 25 ਚ ਹੋ ਸਕਦੀ? ਕੱਲ ਹੀ ਤਾਂ ਮੁੰਡੇ ਦਾ ਕੇਸ ਪਾਸ ਹੋਇਆ ਹੁਣੇ। ਮੈਂ ਕਿਹਾ ਐਡੀ ਪਿੱਛੇ ਵੀ ਕੱਲ ਹੀ ਜਾਣਾ ਕਿ ਏਦਾਂ ਥੋੜਾ ਨਾ। ਸੈਨ ਫਰਾਂਸਿਸਕੋ ਵਾਲਾ ਸਭ ਤੋਂ ਐਕਟਿਵ ਕੋਰਟ ਹੈ ਇਸ ਵੇਲੇ। ਠੀਕ ਹੈ। ਸੋ ਦੇਖੋ ਦਲਵੀਰ ਜੀ, ਇਹਦੇ ਵਿੱਚ ਇਹ ਆ ਵੀ ਭੁਗਤ ਜੂਗੀ, ਇਹਦੀ ਵੀ ਗਰੰਟੀ ਨਹੀਂ ਆ, ਤੇ ਪੋਸਟਪੋਨ ਹੋ ਜੂਗੀ, ਇਹਦੀ ਵੀ ਗਰੰਟੀ ਨਹੀਂ ਆ ਕੋਈ। ਹਾਂ, ਜਿਹੜੀ ਪੋਸਟਪੋਨ ਹੋਣੀ ਨਾ, ਉਹ ਹੋਣੀ ਆ ਜਿੱਦਾਂ ਹੁਣ ਸਾਡਾ ਕੱਲ ਇੱਕ ਕੇਸ ਪੋਸਟਪੋਨ ਹੋਇਆ ਸੀਗਾ। ਉਹ ਜੱਜ ਨੂੰ ਪਿਛਲੇ ਵਾਲਾ ਵਕੀਲ ਟਾਈਮ ਬਹੁਤ ਜ਼ਿਆਦਾ ਲੈ ਗਿਆ ਤੇ ਸਾਨੂੰ ਟਾਈਮ ਨਹੀਂ ਮਿਲਿਆ। ਜੱਜ ਬਿਮਾਰ ਹੋ ਗਿਆ, ਆਇਆ ਨਹੀਂ, ਕੋਰਟ ਬੰਦ ਹੋ ਗਈ। ਤੇ ਅਦਰਵਾਈਜ਼ ਜੇ ਤੁਹਾਡੀ ਤਰੀਕ ਸੈੱਟ ਆ ਤੇ ਬਿਨਾਂ ਇਦਾਂ ਨਹੀਂ ਕਿ ਬਿਨਾਂ ਕਿਸੇ ਕਾਰਨ ਤੋਂ ਕੋਰਟ ਫੰਕਸ਼ਨਲ ਆ ਫੁੱਲੀ। ਤੇ ਜੇ ਕੋਰਟ ਖੁੱਲੀ ਆ, ਤੁਹਾਡੀ ਤਰੀਕ ਬੋਲਦੀ ਆ, ਸਪੈਸ਼ਲੀ ਜੇ ਤੁਹਾਡੀ 8:30 ਵਜੇ ਵਾਲੀ ਸਵੇਰੇ ਹੀਅਰਿੰਗ ਆ, ਉਹ ਤੁਹਾਡਾ ਕੇਸ ਚੱਲਣਾ ਹੀ ਚੱਲਣਾ ਵਾ ਜੀ। ਤਿਆਰੀ ਕਰੋ ਤੁਸੀਂ ਬਸ ਜੀ। ਤਲਵਿੰਦਰ। ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋਵਾਂ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ ਜੀ, ਇੱਦਾਂ ਵੀ ਮੈਂ ਆਇਆ ਨਵਾਂ ਤੇ ਆਈਸ ਆਫਿਸ ਸਰ ਮੈਂ ਜਾਣਾ ਸੀਗਾ। ਮੇਰਾ ਕੈਲੀਫੋਰਨੀਆ ਕੇਸ ਸੀਗਾ। ਮੈਂ ਇੱਥੇ ਮੂਵ ਕੇਸ ਕੈਲੀਫੋਰਨੀਆ ਸੀਗਾ ਪਹਿਲਾਂ ਨਾ, ਜਿਹੜਾ ਮੇਰਾ ਗਰੰਟਡ ਸੀ। ਤੇ ਹੁਣ ਇਸ ਟਾਈਮ ਮੈਂ ਜੀ ਇੱਥੇ ਆ ਗਿਆ ਅਡਿਆਨਾ। ਹਾਂਜੀ ਸਰ, ਮੈਂ ਇੱਥੇ ਜਾ ਸਕਦਾ ਭਲਾ ਨਿਊਯਾਰਕ ਆਈਸ ਆਫਿਸ 'ਚ? ਨਹੀਂ, ਜਿਹੜਾ ਆਪਣਾ ਆਈਸ ਆਫਿਸ ਵਾਲੇ ਜਿੱਥੋਂ ਆਏ ਇਹਨਾਂ ਨੂੰ ਦੱਸ ਕੇ ਜਾਣਾ ਹੁੰਦਾ। ਤੇ ਤੁਸੀਂ ਕੀ ਕਰੋ ਕਿ ਜਿਹੜਾ ਇੰਡੀਆਨਾ ਦਾ ਲੋਕਲ ਆਈਸ ਆਫਿਸ ਆਣਾ, ਉਹਨਾਂ ਨੂੰ ਸੰਪਰਕ ਕਰੋ। ਠੀਕ ਹੈ ਸਰ ਜੀ। ਲੋਕਲ ਇੰਡੀਆਨਾ ਵਾਲੇ ਦੇ। ਠੀਕ ਹੈ ਜੀ। ਠੀਕ ਹੈ ਸਰ। ਤੁਸੀਂ ਮੈਂ ਕੇਸ ਆਪਣਾ ਨਿਊਯਾਰਕ ਲਾਉਣਾ ਸਰ? ਕੇਸ ਆਪਾਂ ਨਿਊਯਾਰਕ ਲਾਉਣਾ ਚਾਹੁੰਦੇ। ਨਹੀਂ, ਨਿਊਯਾਰਕ ਨਹੀਂ ਲੱਗ ਸਕਦਾ ਭਾਈ, ਤੁਹਾਡਾ ਕੇਸ ਤੁਹਾਡਾ ਸ਼ਿਕਾਗੋ ਲੱਗਣਾ। ਇਹ ਮੈਂ ਦੁਬਾਰਾ ਗੱਲ ਦੱਸ ਦਿੰਦਾ। ਏਦਾਂ ਕਿ ਹੁਣ ਮੈਂ ਭਾਵੇਂ ਮੈਂ ਆ ਭਾਵੇਂ ਕੋਈ ਵੀ ਵਕੀਲ ਆ, ਵਕੀਲ ਦੇ ਮੋਢੇ ਤੇ ਰੱਖ ਕੇ ਨਹੀਂ ਗੋਲੀ ਚਲਾਣੀ। ਵਕੀਲ ਨੇ ਉੱਥੇ ਕੇਸ ਲਾਉਣਾ ਜਿੱਥੇ ਤੁਸੀਂ ਰਹਿੰਦੇ ਆ। ਸੋ ਏਦਾਂ ਨਹੀਂ ਕਿ ਭਾਈ ਮੈਂ ਰਹਿਣਾ ਇੰਡੀਆਨਾ ਵਾ, ਕੰਮ ਮੈਂ ਇੱਥੇ ਕਰਨਾ, ਕੇਸ ਮੈਂ ਨਿਊਯਾਰਕ ਲਾਣਾ, ਏਦਾਂ ਨਹੀਂ ਹੋਣਾ। ਵਕੀਲ ਦੇ ਨਾਲ ਸਿੱਧੀ ਗੱਲ ਆ ਕਿ ਭਾਈ ਕਿੱਥੇ ਰਹਿਣਾ ਤੂੰ। ਜੇ ਤੁਸੀਂ ਕਿਹਾ ਮੈਂ ਭਾਈ ਇੰਡੀਆਨਾ ਰਹਿਣਾ, ਤੁਹਾਡਾ ਲੱਗਣਾ ਕੇਸ ਸ਼ਿਕਾਗੋ। ਜੇ ਤੁਸੀਂ ਕਿਹਾ ਮੈਂ ਨਿਊਯਾਰਕ ਰਹਿਣਾ, ਤੁਹਾਡਾ ਲੱਗਣਾ ਕੇਸ ਨਿਊਯਾਰਕ। ਤੇ ਇਹਦੇ ਵਿੱਚ ਹੁਣ ਸਾਨੂੰ ਕਾਲਰ ਕਈ ਦੱਸਿਆ ਕਿ ਕ੍ਰੈਡਿਟ ਕਾਰਡ ਕੂਡ ਸਟੇਟਮੈਂਟ ਕਈ ਚੀਜ਼ਾਂ ਉਹ ਚੈੱਕ ਕਰਕੇ ਦੱਸ ਦਿੰਦੇ ਆ ਤਰੀਕ ਤੇ। ਕਿ ਪੁੱਛਦੇ ਕਿ ਰਹਿਣਾ ਕਿੱਥੇ, ਉਹ ਕਹਿੰਦਾ ਮੈਂ ਨਿਊਯਾਰਕ ਰਹਿਣਾ, ਉਹ ਕਹਿੰਦਾ ਤੇਰਾ ਕ੍ਰੈਡਿਟ ਕਾਰਡ ਤਾਂ ਇਦਾਂ ਬੋਲਦਾ। ਸੋ ਇਦਾਂ ਕਿ ਐਡਰੈਸ ਵਾਲੇ ਚੱਕਰਾਂ 'ਚ ਫਸੇ ਹੋ ਨਾ ਕੋਈ ਵੀ। ਜਿੱਥੇ ਰਹਿੰਦੇ ਆ ਉੱਥੇ ਕੇਸ ਲਾਓ। ਉੱਥੇ ਇੰਡੀਆ ਵਾਲੇ ਦੇ ਵਿੱਚ ਵੀ ਰੀਲੋਕੇਸ਼ਨ 'ਚ ਫਸਾਉਂਦੇ ਆ, ਤੇ ਇੱਥੇ ਵੀ ਧਿਆਨ ਦੇ ਨਾਲ ਵੀ ਰਹਿ ਕਿੱਥੇ ਰਹੇ ਆ ਤੇ ਕਰੀ ਕੀ ਜਾਂਦੇ ਆ। ਸੋ ਧਿਆਨ ਤਿੱਖੇ ਨੇ ਅੱਜ ਕੱਲ। ਸ਼ਮਸ਼ੇਰ। ਹਾਂਜੀ, 646 ਏਰੀਆ ਕੋਡ ਜੀ। 862 ਏਰੀਆ ਕੋਡ। 862 ਏਰੀਆ ਕੋਡ। ਤੁਹਾਡੀ ਆਵਾਜ਼ ਆਈ ਜਾਂਦੇ, ਗੱਲਾਂ ਕਰੀ ਜਾਂਦੇ। ਸਾਡੇ ਨਾਲ ਕਰ ਲਓ ਜੀ ਗੱਲ। ਇਹ ਤਾਂ ਬਾਈ ਮੈਂ ਕਿਹਾ 2 ਦਿਨ ਲੱਗੇ। ਹਾਂਜੀ, ਆਓ ਜੀ ਆਓ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਕੇਸ ਯੂ ਵੀਜ਼ਾ ਜੀ। ਜੀ। ਤੇ ਯੂ ਵੀਜ਼ਾ ਅਪਰੂਵਲ ਹੋ ਗਿਆ ਤੇ I-192 ਵੀ ਮੈਂ ਅਪਰੂਵਲ ਕਰਾ ਲਿਆ। ਠੀਕ ਹੈ। ਤੇ ਮੈਂ ਨਾ ਹੁਣ ਇੰਡੀਆ ਜਾਣਾ ਸੀਗਾ ਜੀ, ਤੇ ਇੰਡੀਆ ਤੋਂ ਅਪਾਰਟਮੈਂਟ ਨਹੀਂ ਮਿਲ ਰਹੀ। ਤੇ ਮੇਰਾ ਇਰਾਦਾ ਸੀ ਮੈਂ ਕੈਨੇਡਾ ਆ ਕੇ ਦੇ ਸਕਦਾ ਕਿ ਨਹੀਂ ਇੰਟਰਵਿਊ ਵੀਜ਼ੇ? ਏਦਾਂ ਆ ਕਿ ਕੈਨੇਡਾ ਦਾ ਵਿੱਚ ਤੁਹਾਨੂੰ ਕੈਨੇਡਾ ਵਾਲਿਆਂ ਨੇ ਜਾਣ ਨਹੀਂ ਦੇਣਾ ਜਦ ਤੱਕ ਤੁਹਾਡੇ ਕੋਲ ਕੈਨੇਡਾ ਦਾ ਵੀਜ਼ਾ ਨਹੀਂ ਹੈਗਾ। ਸੋ ਕੈਨੇਡਾ ਦੀ ਜਗ੍ਹਾ ਤੁਸੀਂ
ਹੈਗਾ ਵੀਜ਼ਾ ਹੈਗਾ ਜੀ। ਹਾਂਜੀ ਦੇ ਕੈਨੇਡੀਅਨ ਸਕਦੇ ਵੀਜ਼ਾ ਹੈਗਾ ਤੁਹਾਡੇ ਕੋਲ? ਸਕਦੇ ਇੰਟਰਵਿਊ ਦੇ ਸਕਦੇ ਹਾਂਜੀ ਹਾਂਜੀ ਸੁਪਰ ਵੀਜ਼ਾ ਹੈਗਾ ਜੀ ਮੇਰੇ ਕੋਲ। ਹਾਂਜੀ ਮੈਨੂੰ ਕਹਿਣ ਦਾ ਪਤਾ ਨਹੀਂ, ਪਰ ਜੇ ਹਾਂਜੀ ਜਾ ਸਕਦੇ ਤਾਂ ਇੰਟਰਵਿਊ ਦੇ ਸਕਦੇ ਉੱਥੇ। ਹਾਂਜੀ ਜਾ ਸਕਦਾ ਮੈਂ ਕੈਨੇਡਾ ਤੇ ਮੇਰਾ ਇਰਾਦਾ ਮੈਂ ਇੱਥੋਂ ਸਿੱਧਾ ਇੰਡੀਆ ਜਾ ਵੜਾਂ ਤੇ ਉੱਧਰ ਆਉਣ ਲੱਗਾ ਕੈਨੇਡਾ ਹੋ ਕੇ ਤੇ ਇੰਟਰਵਿਊ ਦੇ ਕੇ ਇੱਧਰ ਐਂਟਰ ਹੋ ਜਾਣ ਵਾਲੇ ਥੋੜੇ ਜਿਹੇ ਨੰਬਰ ਵੱਧ ਜਾਣਗੇ ਵੀਜ਼ੇ ਦੇ, ਇੱਥੋਂ ਜ਼ਿਆਦਾ ਦਿੰਦੇ ਆ ਕੈਨੇਡਾ ਤੋਂ। ਸੋ ਭਾਜੀ ਏਦਾਂ ਆ ਕਿ ਹੁਣ ਮੈਨੂੰ ਪਤਾ ਨਹੀਂ ਤੁਸੀਂ ਸੈਲਮ ਕੀਤੀ ਆ ਨਹੀਂ ਕੀਤੀ ਆ, ਵਾਪਸ ਲਈ ਆ, ਕੀ ਹੋਇਆ ਵਾ। ਤੁਸੀਂ ਇਹ ਜਿਹੜੇ ਮੁੱਦੇ ਹੈਗੇ ਨਾ ਆਪਣੇ ਵਕੀਲ ਦੇ ਨਾਲ ਡਿਸਕਸ ਕਰੋ ਕਿ ਅਸਾਈਲਮ ਹੋਰ ਵੀ ਕੇਸ ਦੇ ਵਿੱਚ ਸਵਾਲ ਜਵਾਬ ਹੁੰਦੇ ਆ, ਤੇ ਯੂ ਵੀਜ਼ੇ ਦਾ ਜਿੱਦਾਂ ਰੂਲ ਆ ਕਿ 90 ਦਿਨਾਂ ਤੋਂ ਵੱਧ ਜੇ ਬੰਦਾ ਬਾਹਰ ਰਵੇ ਤੇ ਉਹਨੂੰ ਚੱਕਰ ਵੀ ਪੈਂਦੇ ਆ। ਸੋ ਤੁਸੀਂ ਐਡਾ ਲੰਬਾ ਚੌੜਾ ਟ੍ਰਿਪ ਨਾ ਪਲਾਨ ਕਰੋ ਕਿ ਮੈਂ ਪਹਿਲਾਂ ਇੰਡੀਆ ਜਾਣਾ, ਮੈਂ ਪਹਿਲਾਂ ਹੋ ਜਾਣਾ। ਤੁਸੀਂ ਪਹਿਲਾਂ ਭਾਜੀ ਕੈਨੇਡਾ ਜਾ ਕੇ ਨਾ ਵੀਜ਼ਾ ਲੈ ਲਓ, ਤੇ ਜੇ ਤੁਹਾਡਾ ਵੀਜ਼ਾ ਲੱਗ ਗਿਆ ਤਾਂ ਫਿਰ ਤੁਹਾਡਾ ਕੰਮ ਸੌਖਾ। ਫਿਰ ਬਾਅਦ ਚ ਜਿਹੜਾ ਜਾਂਦੇ ਰਹੋ ਕਿਤੇ ਵੀ, ਤੇ 90 ਦਿਨਾਂ ਤੋਂ ਵੱਧ ਜਿਹੜਾ ਬਾਹਰ ਨਾ ਰਹੋ। ਤੇ ਹੁਣ ਤੁਸੀਂ ਕਹਣਾ ਇੰਡੀਆ ਜਾਣਾ, ਮੈਂ 85 ਦਿਨ ਇੰਡੀਆ ਕੱਟਣੇ, 5 ਦਿਨਾਂ 'ਚ ਮੈਂ ਵੀਜ਼ਾ ਲਵਾ ਲੈਣਾ, ਵੀਜ਼ਾ ਲੱਗਾ ਨਾ ਤੁਹਾਡਾ ਪੰਗਾ ਪੈ ਜਾਣਾ। ਸੋ ਪਹਿਲਾਂ ਵੀਜ਼ਾ ਵੂਜ਼ਾ ਦਾ ਕੰਮ ਕਰੋ ਤੇ ਫਿਰ ਬਾਅਦ 'ਚ ਆਪਣੇ ਜਿਹੜੇ ਟ੍ਰਿਪ ਸੋਚਿਓ। ਜੀ ਜੀ ਸੋ ਇਸ ਹਿਸਾਬ ਦੇ ਨਾਲ ਕਰਿਓ, ਐਵੇਂ ਇਸ ਚੱਕਰ ਦੇ ਵਿੱਚ ਕਿਤੇ ਫਸ ਨਾ ਜਾਇਓ। ਵੀਜ਼ਾ ਲਵਾ ਲਓ, ਵਕੀਲ ਦੇ ਨਾਲ ਜ਼ਰੂਰ ਸਲਾਹ ਕਰ ਲਿਓ ਆਪ। ਪਹਿਲਾਂ ਵੀਜ਼ਾ ਲਵਾ ਲਓ। ਮੈਂ ਕਿਹਾ ਇਦਾਂ ਨਾ ਯੂ ਵੀਜ਼ਾ ਲਗਾਉਂਦੇ ਨੂੰ ਸਿੱਧੇ ਉਹਨੇ ਕਹਣਾ ਇੰਡੀਆ ਕੀ ਕਰਨ ਗਿਆ ਸੀਗਾ, ਅਸਾਈਲਮ ਕਿਉਂ ਫਾਈਲ ਕੀਤਾ, ਅਸਾਈਲਮ ਤੇਰਾ ਜੈਨੂਇਨ ਆ ਨਹੀਂ ਜੈਨੂਇਨ। ਜੇ ਕੋਈ ਇਦਾਂ ਦੀ ਗੱਲਬਾਤ ਆ ਗਈ ਕਿ ਇਹਦਾ ਨਕਲੀ ਅਸਾਈਲਮ ਸੀਗਾ ਤਾਂ ਫਿਰ ਯੂ ਵੀਜ਼ਾ ਵੀ ਜਾਂਦਾ ਲੱਗਣਾ। ਸੋ ਵੀਜ਼ੇ ਦਾ ਪਹਿਲਾਂ ਇੰਤਜ਼ਾਮ ਕਰੋ। ਜੀ ਜੀ ਲਾਭ ਸਿੰਘ। ਹਾਂਜੀ ਲਾਭ ਸਿੰਘ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਇਹ ਮੈਂ ਪੁੱਛਣਾ ਸੀਗਾ, ਮੈਂ ਰਹਿੰਦਾ ਨਿਊਯਾਰਕ ਹਾਂ ਤੇ ਜਿੱਦਾਂ ਵੀ ਮੇਰਾ ਕੇਸ ਪਾਸ ਹੋ ਗਿਆ ਸੀ ਤੇ ਮੈਂ ਗ੍ਰੀਨ ਕਾਰਡ ਅਪਲਾਈ ਕਰਨਾ ਸੀ, ਤੇ ਮੈਂ ਪੁੱਛਣਾ ਸੀਗਾ ਕਿ ਮੈਨੂੰ ਨਿਊਯਾਰਕ ਹੀ ਕਰਨਾ ਚਾਹੀਦਾ ਕਿ ਜਾਂ ਉੱਧਰ ਮੈਨੂੰ ਕਰਨਾ ਚਾਹੀਦਾ ਕਿ ਜਿੱਧਰ ਜਲਦੀ ਆ ਜਾਏ ਜੀ? ਦੇਖੋ ਜੀ, ਕੇਸ ਪਾਸ ਹੋਣ ਤੋਂ ਬਾਅਦ ਬੰਦਾ ਜਿੱਥੇ ਮਰਜ਼ੀ ਮੂਵ ਹੋ ਸਕਦਾ। ਕੋਈ ਇਹ ਨਹੀਂ ਕਿ ਨਿਊਯਾਰਕ ਹੀ ਕਰਨਾ ਜਾਂ ਕਿੱਥੇ ਮਰਜ਼ੀ ਕਰਨਾ। ਜਿੱਥੇ ਤੁਸੀਂ ਰਹਿੰਦੇ ਆ, ਜਿਹੜੀ ਰਿਹਾਇਸ਼ ਹੈ ਤੁਹਾਡੀ, ਉਹਦੇ ਹਿਸਾਬ ਨਾਲ ਤੁਸੀਂ ਗ੍ਰੀਨ ਕਾਰਡ ਫਾਈਲ ਕਰੋ। ਤੇ ਹਾਂਜੀ ਠੀਕ ਹੈ ਜੀ। ਜਿੱਦਾਂ ਮੈਂ ਨਿਊਯਾਰਕ ਹੀ ਰਹਿੰਦਾ ਜੀ, ਕਿੰਨੇ ਚਿਰ 'ਚ ਆ ਜਾਂਦਾ ਜੀ ਨਿਊਯਾਰਕ ਜੀ? 3 ਕੁ ਸਾਲ ਲੱਗਣੇ ਤੁਹਾਡੇ। ਤੇ ਠੀਕ ਹੈ। ਤੇ ਦੂਜੀ ਮੈਂ ਗੱਲ ਪੁੱਛਣੀ ਸੀ ਕਿ ਮੇਰਾ ਭਰਾ ਵੀ ਆਇਆ, ਜਿੱਦਾਂ ਮੈਂ ਆਪਣੇ ਭਰਾ ਨੂੰ ਆਪਣੇ ਤੋਂ ਜਿੱਦਾਂ ਮੇਰਾ ਕੇਸ ਪਾਸ ਹੋਇਆ ਮੈਂ ਆਪਣਾ ਉਹ ਕਰ ਸਕਦਾ ਉਹਨੂੰ ਸੇਮ ਏਦਾਂ ਹੀ? ਸੇਮ ਏਦਾਂ ਹੀ ਕਿੱਦਾਂ, ਮਤਲਬ ਕਿ ਜੋ ਕਰ ਸਕਦਾ ਵਾ ਜਿੱਦਾਂ ਸੇਮ ਕੇਸ, ਜਿੱਦਾਂ ਕਿ ਜਿੱਦਾਂ ਮੈਂ ਆਪਣੇ ਕੇਸ ਦੇ ਵਿੱਚ ਜਿੱਦਾਂ ਜਿੱਦਾਂ ਸੇਮ ਆਈ ਕਿ ਬਿਆਨ ਦੇ ਸਕਦਾ ਜਿੱਦਾਂ ਮੇਰੇ ਭਰਾ ਨੂੰ? ਜਿਹੜੀ ਤੁਹਾਡੀ ਹੱਡ ਬੀਤੀ ਆ, ਤੁਸੀਂ ਉਹਨੂੰ ਕਹਿ ਕੇ ਆਪਣਾ ਕੇਸ ਜਿੱਤਿਆ ਵਾ। ਜਿਹੜੇ ਤੁਹਾਡੇ ਭਰਾ ਦੀ ਹੱਡ ਬੀਤੀ ਆ, ਜਿਹੜੀ ਉਹਨੇ ਤੁਹਾਡੀ ਦੇਖੀ ਆ, ਉਹ ਤੁਹਾਡਾ ਸੁਣਾ ਕੇ ਤੇ ਜੋ ਉਹਨੂੰ ਆਪਣੇ ਨਾਲ ਬੀਤਿਆ ਉਹਦੇ ਬੇਸ ਤੇ ਕੇਸ ਜਿੱਤ ਸਕਦਾ। ਮਤਲਬ ਉਹ ਤਾਂ ਸਿੰਪਲ ਹੀ ਗੱਲ ਆ। ਕੋਈ ਏਦਾਂ ਦਾ ਹੈ ਨਹੀਂ ਕਿ ਮੇਰੇ ਵਾਲਾ ਉਹਨੇ ਬਣਾ ਦੇਣਾ ਜਾਂ ਮੈਂ ਉਹਦੇ ਵਾਲਾ ਬਣਾ ਦੇਣਾ। ਸੋ ਜੋ ਤੁਹਾਡੇ ਨਾਲ ਹੋਈ ਆ ਤੁਸੀਂ ਦੱਸਿਆ ਵਾ, ਜੱਜ ਨੂੰ ਲੱਗਿਆ ਕਿ ਇਹ ਸੱਚ ਬੋਲਦਾ, ਉਹਨੇ ਤੁਹਾਨੂੰ ਕੇਸ ਗ੍ਰਾਂਟ ਕਰਤਾ। ਤੇ ਤੁਹਾਡੇ ਭਰਾ ਨੇ ਵੀ ਆ ਕੇ ਤੁਹਾਡੇ ਬਾਰੇ ਦੱਸੂਗਾ ਕਿ ਤੁਹਾਡੇ ਨਾਲ ਕੀ ਹੋਇਆ ਤੇ ਆਪਣੇ ਨਾਲ ਦੱਸੂਗਾ ਕੀ ਹੋਇਆ। ਤੇ ਜੇ ਬਾਹਲਾ ਇਹਦੇ ਵਿੱਚ ਹੋਰ ਤੁਸੀਂ ਸਟਰੋਂਗ ਕਰਨਾ ਕੇਸ, ਤੇ ਤੁਸੀਂ ਗਵਾਹ ਬਣ ਕੇ ਜਾ ਸਕਦੇ ਹੋ ਉਹਦੇ ਕੇਸ ਦੇ ਵਿੱਚ, ਵਿਟਨੈਸ ਬਣ ਕੇ ਜਾ ਸਕਦੇ ਹੋ। ਜੀ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਣੀ ਹੈ ਛੋਟੀ ਜੀ, ਸਾਹ ਲੈ ਲਈਏ ਤੇ ਉਸ ਤੋਂ ਬਾਅਦ ਚ ਮੁੜ ਕੇ ਆਉਂਦੇ ਆ ਤੇ ਫਿਰ ਆਪਾਂ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਉਹ ਜਾਰੀ ਰੱਖਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਇੱਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਟਾਰਨੀ ਟਿਰਕਿਆਣਾ ਜੀ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ, ਕਾਲ ਕਰਨ ਦੇ ਲਈ ਨੰਬਰ 408-272-5200 ਇਹ ਪ੍ਰੋਗਰਾਮ ਦਾ ਅਖੀਰਲਾ ਹਿੱਸਾ ਆ। ਆਪਾਂ ਕਾਲਸ ਜਿਹੜੀਆਂ ਲਵਾਂਗੇ 11 ਵਜੇ ਤੱਕ, ਫਿਰ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਜਿਹੜਾ ਆਪਾਂ ਸਮਾਪਤ ਜਿਹੜਾ ਕਰਨਾ ਆ। ਤੇ ਟਰਾਈ ਕਰਿਓ ਜਿੰਨੇ ਵੀ ਸਾਡੇ ਇਸ ਟਾਈਮ ਹੋਲਡ ਤੇ ਆ ਵੀ ਜਲਦੀ ਜਲਦੀ ਆਪਣਾ ਸਵਾਲ ਪੁੱਛਣ ਦੀ ਕੋਸ਼ਿਸ਼ ਕਰਿਓ। ਹਾਂਜੀ, ਕਾਲਰ ਨੇ ਆਪਣੇ ਨਾਲ ਮਨਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀ ਕਿ ਮੇਰਾ ਫਰੈਂਡ ਹੈ ਜੀ, ਉਹ ਇਟਾਲੀਅਨ ਸਿਟੀਜ਼ਨ ਆ, ਜੀ ਵਾਈਫ ਨੂੰ ਇਟਾਲੀਅਨ ਸਿਟੀਜ਼ਨ ਨਹੀਂ ਹੈਗੀ ਜੀ, ਉਹ US ਵਿੱਚ ਮੂਵ ਹੋਣਾ ਚਾਹੁੰਦੇ ਆ, ਕਿਸ ਤਰ੍ਹਾਂ ਮੂਵ ਹੋ ਸਕਦੇ ਆ? ਉਹਦੇ ਵਿੱਚ ਇੱਕ ਪੁਆਇੰਟ ਹੋਰ ਵਾ ਵੀ ਜੀ। ਉਹਨਾਂ ਦੀ ਇੱਕ ਬੇਟੀ ਆ, ਉਹਦੀ ਬੇਟੀ ਦਾ ਜਨਮ ਇੱਥੇ ਨਿਊਯਾਰਕ ਵਿੱਚ ਕਰਾਇਆ ਆ, ਉਹਨਾਂ ਦੀ ਬੇਟੀ ਵੀ ਸਿਟੀਜ਼ਨ ਹੈ US ਦੀ। ਜੀ ਕਿੰਨੇ ਸਾਲ ਦੀ? ਮਾਈਨਰ ਆ, ਮਾਈਨਰ 11 ਸਾਲ ਦੀ ਹੈ ਜੀ ਇਹ। ਸੋ ਭਾਜੀ ਉਹ E2 ਵੀਜ਼ੇ ਰਾਹੀਂ ਆ ਸਕਦੇ ਆ, ਤੇ ਜਿਹੜਾ ਹਸਬੈਂਡ ਆ ਮੇਨ ਉਹ E2 ਕਰੂਗਾ, ਤੇ ਘਰ ਵਾਲੀ ਦੀ ਸਿਟੀਜ਼ਨ ਵਿੱਚ ਮੈਟਰ ਨਹੀਂ ਕਰਦੀ, ਇੰਡੀਆ ਦੀ ਹੋਵੇ ਜਿੱਥੇ ਦੀ ਮਰਜ਼ੀ ਹੋਵੇ, ਉਹ ਵੀ ਨਾਲ ਡਿਪੈਂਡੈਂਟ ਤੇ ਆ ਸਕਦੀ ਆ। ਘਰ ਵਾਲੀ ਨੂੰ ਵਰਕ ਪਰਮਿਟ ਮਿਲ ਜਾਊਗਾ ਤੇ ਆਪਣਾ E2 ਵੀਜ਼ਾ ਚਲਾਉਣ, ਤੇ ਜਦੋਂ ਕੁੜੀ 21 ਸਾਲਾਂ ਦੀ ਹੁੰਦੀ ਹੈ ਉਹਨਾਂ ਦੀ, ਤੇ ਉਦੋਂ ਉਹ ਸੋਚ ਸਕਦੀ ਹੈ ਕਿ ਮੈਂ ਫਾਈਲ ਕਰਨਾ ਪੇਪਰ ਕਿ ਨਹੀਂ ਕਰਨੇ। ਠੀਕ ਹੈ ਜੀ। ਉਹਨਾਂ ਦੀ ਬੇਟੀ ਕੋਲ ਵੀ ਇਟਾਲੀਅਨ ਪਾਸਪੋਰਟ ਆ। ਉਹ ਤਾਂ ਇੱਥੇ ਦਾ ਵੀ ਹੋਣਾ ਹੈ ਉਹਦੇ ਕੋਲ ਨਾ, US ਦੀ ਸਿਟੀਜ਼ਨ ਵੀ ਆ। ਜਦੋਂ ਬੰਦਾ 18 ਸਾਲ ਦਾ ਹੁੰਦਾ, ਬੰਦੇ ਕੋਲ ਚੋਇਸ ਹੁੰਦੀ ਆ ਕਿ ਕਿਹੜਾ ਕੰਟਰੀ ਦਾ ਸਿਟੀਜ਼ਨ ਕਰਨਾ, ਤੇ 18 ਸਾਲ ਦੀ ਉਹ ਆਪਣਾ ਜਦੋਂ ਹੁੰਦੀ ਆ ਤੇ ਉਹ ਆਪਣਾ ਆਪਣੇ ਲੈਵਲ ਤੇ US ਦੀ ਸਿਟੀਜ਼ਨਸ਼ਿਪ ਕਲੇਮ ਜਿਹੜੀ ਉਹ ਕਰ ਸਕਦੀ ਹੈ। ਜੀ। ਅਗਲੇ ਕਾਲਰ ਜਸਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਪਹਿਲਾਂ ਤੇ ਆਪਣਾ ਟਿਰਕਿਆਣਾ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ। ਕੱਲ ਇਹਨਾਂ ਨੇ ਪਹਿਲਾ ਕੇਸ ਜਿੱਤਿਆ ਆਪਣਾ, ਮੈਂ ਇਹਨਾਂ ਦੀ ਵੀਡੀਓ ਦੇਖੀ ਸੀ। ਤੁਹਾਨੂੰ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ। ਧੰਨਵਾਦ ਭਾਈ। ਹਾਂਜੀ, ਤੇ ਮੈਂ ਵੀਰ ਜੀ ਇਹ ਪੁੱਛਣਾ ਸੀ, ਪਿਛਲੇ ਸਾਲ ਨਾ ਮੇਰੀ ਫਰਵਰੀ 'ਚ ਇੱਥੇ ਸੈਨ ਫਰਾਂਸਿਸਕੋ ਅਸਾਈਲਮ ਕੇਸ ਦੀ ਇੰਟਰਵਿਊ ਹੋਈ ਸੀ ਜੀ, ਉਹਦਾ ਸਟੇਟਸ ਅਸੀਂ ਚੈੱਕ ਕਰ, ਡਿਸੀਜਨ ਪੈਂਡਿੰਗ ਆ ਰਿਹਾ ਜੀ। ਅਸਾਈਲਮ ਆਫਿਸ ਦੀ ਉਮੀਦ ਹੈਗੀ। ਹਾਂਜੀ ਹਾਂਜੀ, ਅਸਾਈਲਮ ਆਫਿਸ ਸੈਨ ਫਰਾਂਸਿਸਕੋ। ਭਾਜੀ ਉਹਨਾਂ ਨਾਲ ਫਾਲੋ ਅਪ ਕਰ ਸਕਦੇ ਆ। ਕਾਫੀ ਲੋਕਾਂ ਨੇ ਰਿਪੋਰਟ ਕੀਤਾ, 2-2 ਸਾਲ ਵੀ ਕਈਆਂ ਦੀ ਜਿੱਦਾਂ ਪੈਂਡਿੰਗ ਹੈਗੇ ਹਨਾ, 2-2 3-3 ਸਾਲ ਵੀ ਕਈਆਂ ਦੇ ਪੈਂਡਿੰਗ ਆ। ਸੋ ਆਫਿਸ ਦਾ ਭਾਜੀ ਪੱਠਾ ਬੈਠਿਆ ਪਿਆ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਦਾ, ਉਹਨਾਂ ਨਾਲ ਫਾਲੋ ਅਪ ਕਰੋ ਤੇ ਕੀ ਹਿਸਾਬ ਕਿਤਾਬ ਆ ਹਨਾ। ਤੇ ਕਈ ਵਾਰੀ ਇਦਾਂ ਕਿ ਈਮੇਲ ਉਹਨਾਂ ਦੀ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਵਾਲਿਆਂ ਦੀ ਈਮੇਲ ਆਓ ਤੇ ਈਮੇਲ ਕਰੋ। ਠੀਕ ਹੈ ਜੀ। ਠੀਕ ਹੈ ਜੀ, ਮਿਹਰਬਾਨੀ। ਠੀਕ ਹੈ ਜੀ, ਥੈਂਕ ਯੂ ਸਰ। ਗੁਰਪ੍ਰੀਤ। ਜ਼ਿਆਦਾਤਰ ਇਹਦੇ ਵਿੱਚ ਇਦਾਂ ਕਿ ਮੈਂ ਲੋਕਾਂ ਨੂੰ ਇਹ ਸਲਾਹ ਦਊਂਗਾ ਕਿ ਆਪਣੇ ਵਕੀਲ ਤੋਂ ਹੀ ਈਮੇਲ ਕਰਾਇਓ, ਤੇ ਤਾਂ ਕਰਕੇ ਥੋੜਾ ਜਿਹਾ ਜਵਾਬ ਤੁਹਾਨੂੰ ਉਹ ਸੌਖਾ ਦੇ ਦੋਗੇ ਹਨਾ। ਠੀਕ ਹੈ। ਹਾਂਜੀ ਗੁਰਪ੍ਰੀਤ। ਗੁਰਪ੍ਰੀਤ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਇਹ ਜਿਹੜੀ ਈਮੇਲ ਦੱਸ ਦੇਣਾ ਕੀ ਆ, ਇੱਕ ਮੈਂ ਈਮੇਲ ਦੱਸ ਦੇਣਾ। ਈਮੇਲ ਹੈ San Francisco Asylum @uscis.dhs.gov। ਸੋ San Francisco Asylum @uscis.dhs.gov, ਤੇ ਆਪਣੇ ਵਕੀਲ ਤੋਂ ਈਮੇਲ ਪਵਾਉਣੀ ਆ, ਆਪ ਨਹੀਂ ਕਰਨਾ। ਠੀਕ ਹੈ। ਹਾਂਜੀ ਗੁਰਪ੍ਰੀਤ, ਹੁਣ ਤੁਸੀਂ ਆਉਂਦੇ ਰਹੋ, ਪੁੱਛੋ ਹਾਂਜੀ ਸਵਾਲ। ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਵਰਕ ਪਰਮਿਟ ਅਪਲਾਈ ਕੀਤੇ ਨੂੰ 55 ਦਿਨ ਹੋ ਗਿਆ ਭਾਜੀ, ਹਾਲੇ ਤੱਕ ਆਇਆ ਨਹੀਂ ਵੇ। ਭਾਜੀ ਆਪਣੀ ਇਸ ਐਪ ਵਾਲੀ ਮੈਂਬਰਸ਼ਿਪ ਵਗੈਰਾ ਉਹਦੇ ਨਾਲ ਕੀਤਾ ਸੀਗਾ? ਨਹੀਂ ਭਾਜੀ, ਇੱਦੇ ਬਸ ਨਾਰਮਲ ਹੀ। ਓਕੇ। 150 ਦਿਨਾਂ ਬਾਅਦ 180 ਦਿਨਾਂ ਬਾਅਦ ਕੀਤਾ ਸੀਗਾ? ਹਾਂਜੀ 180 ਦਿਨਾਂ ਬਾਅਦ ਕੀਤਾ ਸੀਗਾ, ਤੇ ਹੁਣ 55 ਦੇ ਸ਼ੋ ਕਰਦਾ ਹੈ ਯਾਰ ਤੇ ਜੀ। 30 ਤੋਂ 90 ਦਿਨ ਦੇ ਵਿੱਚ ਆਊਗਾ ਭਾਜੀ, ਜੇ ਕਲੌਕ ਪੂਰੀ ਹੋ ਗਈ ਸਾਰਾ ਕੁਝ। ਅੱਛਾ ਜੀ, ਤੇ ਹੋਰ ਕੋਈ ਇਨਕੁਆਰੀ ਪਾ ਸਕਦਾ ਜਾਂ ਉਹਨਾਂ ਕਾਲ ਕਰ ਸਕਦੇ ਭਾਜੀ? 90 ਦਿਨਾਂ ਤੋਂ ਬਾਅਦ ਚ। ਹਾਂਜੀ ਕਰ ਲਓ ਤੁਸੀਂ, ਉਹਨਾਂ ਨੇ ਪਰ 30 ਤੋਂ 90 ਦਿਨ ਸਟੈਂਡਰਡ ਆ ਉਹਨਾਂ ਦਾ। ਠੀਕ ਹੈ ਭਾਈ, ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ। ਬਲਜਿੰਦਰ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਨਿਊਯਾਰਕ ਤੋਂ ਬੋਲਦਾ ਜੀ, ਤੇ ਮੈਨੂੰ 94 ਦਾ ਆਇਆ ਭਾਜੀ ਮੈਂ ਇੱਥੇ, ਤੇ ਮੇਰੇ 2 ਬੱਚੇ ਨੇ, ਵਾਈਫ ਹੈਗੇ ਜੀ, ਤੇ ਮੈਂ ਕੇਸ ਕਰਿਆ ਸੀ ਮੈਰਿਜ ਦਾ 2 ਸਾਲ ਪਹਿਲਾਂ ਜੀ।
ਜੀ ਮੇਰੇ ਦੂਜੇ ਨਾਮ ਵਿੱਚ ਸੀਗੇ ਜੀ, 2 ਨਾਮ ਵਿੱਚ ਜੀ। ਤੇ ਜਦ ਆਪਾਂ ਗਏ ਉਹਦੇ ਕੋਲ ਜੀ, ਜਿਹੜੇ ਉੱਥੇ ਇੰਟਰਵਿਊ ਲੈਂਦੇ ਆ, ਉਹਨਾਂ ਨੇ ਮੇਰਾ ਮੈਰਿਜ ਵਾਲਾ ਕੇਸ ਪਾਸ ਕਰਤਾ ਜੀ। ਬਾਕੀ ਦੂਜੇ ਜੋ ਨੇ ਮੈਨੂੰ ਉਹ ਲਿਖਤਾ ਕਿ ਫਰਾਡ ਹੈਗਾ ਤੂੰ। ਕਿਹੜੇ ਵਾਲੇ ਚ? ਜਿਹੜਾ ਸੈਲਮ ਦਾ ਕੇਸ ਕਰਿਆ ਸੀ ਜੀ ਮੈਂ ਆਪਣਾ ਕੈਲੀਫੋਰਨੀਆ, ਮੈਨੂੰ ਉਹਦਾ ਨਾਮ ਨੂੰ ਹੋਰ ਪਤਾ ਨਹੀਂ ਸੀ, ਮੈਂ ਕਿਆ ਕਿਹਾ ਨਾ, ਡੇਟ ਆਫ ਬਰਥ ਪਤਾ ਸੀ। ਉਹ ਮੈਂ ਆਪੇ ਜਾ ਕੇ ਦੱਸਿਆ ਉਹਨਾਂ ਨੂੰ, ਉਹਨਾਂ ਨੇ ਨਹੀਂ ਪਤਾ ਸੀ, ਪਰ ਮੈਂ ਦੱਸਤਾ ਸੀ ਉਹਨਾਂ ਨੂੰ ਜਾ ਕੇ। ਹਾਂਜੀ, ਇਹ ਤਾਂ ਭਾਜੀ ਇਦਾਂ ਕਿ ਤੀਰ ਉੱਤੋਂ ਦੀ ਉੱਡਦਾ ਪਿਆ ਸੀ, ਤੁਸੀਂ ਫੜ ਕੇ ਆਪਣੇ ਆਪ ਹੀ ਖਵੋਲਿਆ। ਹੁਣ ਮੈਂ ਕਿਹਾ ਇਹਦੇ ਵਿੱਚ ਮੈਂ ਕੀ ਕਰ ਸਕਦਾ? ਅਸਾਈਲਮ ਵਾਲਾ ਫਰਾਡ ਆ ਜਿਹੜਾ, ਉਹਨੂੰ ਕੋਈ ਵੀ ਬੈਨੀਫਿਟ ਨਹੀਂ ਮਿਲ ਸਕਦਾ। ਠੀਕ ਆ, ਤੇ ਹੁਣ ਇਹਨਾਂ ਦਾ ਕੋਈ ਪਾਥਵੇ ਹੈਗਾ? ਜਿਹੜਾ ਬੰਦਾ ਫੇਕ ਅਸਾਈਲਮ ਫਾਈਲ ਕਰਦਾ ਉਹਦਾ ਕੁਝ ਨਹੀਂ ਹੋ ਸਕਦਾ। ਠੀਕ ਆ, ਉਹ ਬਾਰ-ਬੂਰ ਉਹ 10 ਸਾਲ ਕੱਢ ਕੇ ਇਹ ਤੇ ਹੈਗੇ ਨਾ ਆਪਣੇ ਆਪ, ਠੀਕ ਆ, ਦੱਸਣਾ ਸੱਚ ਆ। ਮੈਂ ਕਿਹਾ ਹੁਣ ਪਹਿਲਾਂ ਬੰਦਾ ਗਲਤ ਕੰਮ ਨਾ ਕਰੇ, ਫਿਰ ਇਦਾਂ ਕਿ ਬਾਅਦ ਚ ਸ਼ੇਰ ਬਣ ਕੇ ਕੋਈ ਫਾਇਦਾ ਨਹੀਂ ਹੁੰਦਾ। ਹੁਣ ਇਦਾਂ ਸੀਗਾ ਕਿ ਫਰਾਡ ਵਾਲਾ ਜੇ ਤੁਹਾਡਾ ਪਾਤਾ ਤਾਂ ਉਹ ਤੁਸੀਂ ਕੰਮ ਤੁਹਾਡਾ ਖਰਾਬ ਆ। ਉਹਦੇ ਵਿੱਚ ਇਦਾਂ ਕਿ ਅਸਾਈਲਮ ਦੀ ਐਪਲੀਕੇਸ਼ਨ ਆ, ਤੁਸੀਂ ਵਿਡਰਾਅ ਕਰ ਸਕਦੇ ਹੈਗੇ, ਉਹਨੂੰ ਵਿਡਰਾਅ ਕਰ ਲਓ, ਵਾਪਸ ਲੈ ਲਓ। ਪਹਿਲਾਂ ਜਾਣ ਤੋਂ, ਵਿਆਹ ਤੋਂ ਪਹਿਲਾਂ, ਜਦੋਂ ਤੁਹਾਨੂੰ ਪਤਾ ਵਿਆਹ ਦੀ ਗੱਲ ਬਣ ਰਹੀ ਹੈ ਅਸਾਈਲਮ ਵਾਲਾ, ਤੁਹਾਨੂੰ ਪਹਿਲਾਂ ਵਿਡਰਾਅ ਕਰਕੇ ਜਾਣਾ ਚਾਹੀਦਾ ਸੀ। ਇਹ ਵਕੀਲਾਂ ਵਕੂਲਾਂ ਦੀ ਸਲਾਹ ਦੇ ਨਾਲ ਤੁਰਿਆ ਕਰੋ, ਇਦਾਂ ਨਹੀਂ ਕਿ ਆਪੇ ਜਾ ਕੇ ਚੱਲ ਵੀ ਮੈਂ ਇਦਾਂ ਕਰ ਦੇਣਾ ਉਦਾਂ ਕਰ ਦੇਣਾ। ਹੁਣ ਇਹਦਾ ਇਹ ਆ ਕਿ ਇਸ ਵੇਲੇ ਤੁਸੀਂ ਤੀਰ ਛੱਡਤਾ ਤੇ ਹੁਣ ਇਸ ਵੇਲੇ ਕੁਝ ਨਹੀਂ ਹੋ ਸਕਦਾ। ਠੀਕ ਹੈ ਜੀ। ਸਹਿਜਪਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਧੀਆ ਭਾਜੀ, ਹੋਰ ਸੁਣਾਓ? ਠੀਕ ਹੈ ਜੀ, ਦੱਸੋ। ਮੇਰਾ ਸਵਾਲ ਇਹ ਆ, ਮੇਰਾ ਹੁਣ ਪਾਸ ਹੋਇਆ ਸੀ ਜੀ, ਵਧਾਈਆਂ। ਥੈਂਕ ਯੂ ਭਾਜੀ ਜੀ। ਤੇ ਭਾਜੀ ਆਪਣਾ ਮੈਂ ਹੁਣ ਆਪਣਾ ਐਡਰੈਸ ਮੂਵ ਕਰਾਉਣਾ ਦੂਜੀ ਸਟੇਟ 'ਚ, ਕਰਾ ਸਕਦਾ ਹਾਂ? ਹਾਂਜੀ ਹਾਂਜੀ, ਕੋਈ ਚੱਕਰ ਨਹੀਂ। ਹਾਂਜੀ, ਇੱਕ ਭਾਜੀ ਮੈਂ ਪੁੱਛਣਾ, ਟਰੈਵਲ ਡਾਕੂਮੈਂਟ ਕਿੰਨੇ ਚਿਰ 'ਚ ਅਪਲਾਈ ਕਰ ਸਕਦੇ? 30 ਦਿਨਾਂ ਬਾਅਦ। I-94 ਲੈ ਲਿਓ ਪਹਿਲਾਂ I-94 ਆਏਗਾ, ਉਸ ਤੋਂ ਬਾਅਦ 30 ਦਿਨ। ਹਾਂਜੀ ਜੀ ਠੀਕ ਹੈ ਭਾਜੀ, ਮਿਹਰਬਾਨੀ ਜੀ, ਥੈਂਕ ਯੂ। ਮਿਹਰਬਾਨੀ, ਥੈਂਕ ਯੂ। ਓਕੇ। ਇਹ ਤਾਂ ਦੇਖੋ ਇਦਾਂ ਕਿ ਤੁਸੀਂ ਇਨਫੋ ਪਾਸ ਅਪਾਇੰਟਮੈਂਟ ਲੈਣੀ ਆ, 15-20 ਦਿਨ ਤੋਂ ਉਹਨਾਂ ਨੇ ਵੀ ਲਾ ਦੇਣੇ ਆ। ਤੁਹਾਡਾ ਕੇਸ ਕੂਸ ਪਾਸ ਹੋ ਗਿਆ, ਹਫ਼ਤਾ ਤੱਕ ਤੁਸੀਂ ਪਾਰਟੀ ਕਰੋ ਤੇ ਫਿਰ ਇਮੀਗ੍ਰੇਸ਼ਨ ਨੂੰ ਕਾਲ ਕਰੋ, ਜਦ ਤੱਕ ਤੁਹਾਡੇ 30 ਦਿਨ ਹੋ ਜਾਣੇ। ਪਤਾ ਵੀ ਨਹੀਂ ਲੱਗਣਾ, ਜਿੱਥੇ ਇੰਨੇ ਸਾਲ ਲੰਘ ਗਏ ਉੱਥੇ 30 ਦਿਨ ਤਾਂ ਕੁਝ ਵੀ ਨਹੀਂ ਹੋਣਾ ਅੱਗੇ। ਜੀ ਹਾਂਜੀ, ਮੋਹਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੇਰਾ ਕੁਐਸਚਨ ਹੈ ਕਿ ਮੇਰੇ ਬੇਟੇ ਨੇ ਨਾ ਸਿਟੀਜ਼ਨਸ਼ਿਪ ਲਈ ਸੀਗੀ ਅਸਾਲਮ ਤੋਂ, ਤੇ ਮੇਰੇ ਵਾਈਫ ਦਾ ਇੰਡੀਆ ਤੋਂ ਕਾਉਂਸਲਰ ਨੇ ਵੀਜ਼ਾ ਨਹੀਂ ਦਿੱਤਾ। ਉਹ ਕਹਿੰਦੇ ਤੇਰੇ ਬੇਟੇ ਨੇ ਅਸਾਲਮ ਤੋਂ ਸਿਟੀਜ਼ਨਸ਼ਿਪ ਲਈ ਤੇ ਤੈਨੂੰ ਅਸੀਂ ਇਮੀਗ੍ਰੈਂਟ ਵੀਜ਼ਾ ਨਹੀਂ ਦੇਵਾਂਗੇ। ਨਹੀਂ, ਇਦਾਂ ਦਾ ਨਹੀਂ ਕੋਈ ਰੂਲ ਹੈਗਾ। ਤੇ ਹੁਣ ਅਸੀਂ ਅਪੀਲ ਕਰ ਸਕਦੇ ਹਾਂ? ਇਦਾਂ ਦਾ ਭਾਜੀ ਰੂਲ ਨਹੀਂ ਹੈਗਾ, ਵਿੱਚ ਕੋਈ ਹੋਰ ਉਹਨਾਂ ਨੇ ਰੀਜ਼ਨ ਦਿੱਤਾ ਹੋਣਾ। ਇਦਾਂ ਦਾ ਕੋਈ ਰੂਲ ਨਹੀਂ ਹੈਗਾ ਕਿ ਜਿਹੜਾ ਅਸਾਈਲਮ ਵਾਲਾ ਸਿਟੀਜ਼ਨ ਬਣਿਆ ਉਹਨੂੰ ਕੋਈ ਘੱਟ ਹੱਕ ਆ ਦੂਜੇ ਨਾਲੋਂ। ਇਦਾਂ ਦਾ ਕੋਈ ਰੂਲ ਨਹੀਂ ਹੈਗਾ। ਸੋ ਇਹ ਕੀ ਕਹਿੰਦੇ ਤੁਸੀਂ ਉਹ ਵੀ ਨਹੀਂ ਕਰ ਸਕਦੇ ਕਿ ਨਾ ਵੇਵਰ ਨਹੀਂ ਅਪਲਾਈ ਕਰ ਸਕਦੇ? ਉਹ ਤੁਸੀਂ ਉਹਦੀ ਜ਼ਿਆਦਾ ਨੂੰ ਭੇਜਣ 'ਚ 2 ਨੰਬਰ 'ਚ ਕੋਈ ਸਮਗਲਿੰਗ 'ਚ ਤੁਹਾਡਾ ਹੱਥ ਆਇਆ ਹੋਣਾ। ਇਦਾਂ ਤੁਸੀਂ ਸਹੀ ਤਰੀਕੇ ਨਾਲ ਦੱਸੋਗੇ ਕਿਉਂ ਉਹਨਾਂ ਨੇ ਵੀਜ਼ਾ ਤੁਹਾਡਾ ਰਿਜੈਕਟ ਕੀਤਾ। ਇਸ ਗੱਲ ਕਰਕੇ ਨਹੀਂ ਕਰ ਸਕਦੇ। ਸਿਟੀਜ਼ਨ ਤਾਂ ਸਿਟੀਜ਼ਨ ਹੀ ਆ, ਭਾਵੇਂ ਜਿਹੜੇ ਮਰਜ਼ੀ ਤਰੀਕੇ ਨਾਲ ਬਣਿਆ ਹੋਵੇ। ਹਾਂਜੀ, ਤੇ ਇਹ 2 ਕੁਐਸਚਨ ਸੀਗਾ ਤੁਹਾਡਾ ਮੇਰਾ। ਤੇ ਉਹਦਾ ਸਪਾਊਸ ਵੀਜ਼ਾ ਅਪਲਾਈ ਕਰ ਸਕਦਾ ਮੈਂ? ਤੁਹਾਡਾ ਕੀ ਸਟੇਟਸ ਹੈ ਇਸ ਵੇਲੇ? ਗ੍ਰੀਨ ਕਾਰਡ ਹੈ ਮੇਰੇ ਕੋਲ। ਹਾਂਜੀ, ਕਰ ਸਕਦੇ ਆ, ਪਰ ਹੁਣ ਇਹ ਡਿਪੈਂਡ ਕਰਦਾ ਕਿ ਉਹਨਾਂ ਨੂੰ ਰਿਫਿਊਜ਼ ਕਿਸ ਗੱਲ ਕਰਕੇ ਕੀਤਾ। ਪਹਿਲਾਂ ਇਹ ਪਤਾ ਕਰੋਗੇ ਕਿਉਂ ਉਹਨਾਂ ਦਾ ਡਿਨਾਈ ਕੀਤਾ ਹਨ। ਹਾਂਜੀ, ਠੀਕ ਹੈ ਨਾ। ਅੰਦਰਲੀ ਗੱਲ ਜਿਹੜੀ ਉਹ ਪਤਾ ਕਰੋ ਸਹੀ ਤਰੀਕੇ ਦੇ ਨਾਲ, ਫਿਰ ਸਲਾਹ ਲਓ ਵੀ ਫਿਰ ਤੁਹਾਨੂੰ ਜਿਹੜਾ ਉਹ ਦੱਸਿਆ ਜਿਹੜਾ ਉਹ ਜਾ ਸਕਦਾ। ਇਹ ਨਹੀਂ ਕੋਈ ਵੀ ਹੈਗਾ ਕਿ ਅਸਾਈਲਮ ਦੇ ਥਰੂ ਗ੍ਰੀਨ ਕਾਰਡ ਲਿਆ ਤੇ ਉਹ ਬਣਿਆ। ਤੇ ਉਹ ਤਾਂ ਹੁਣ ਸਾਰਾ ਜਿਹੜਾ ਤਕਰੀਬਨ ਆਪਣਾ ਜਿਹੜਾ ਕਮਿਊਨਿਟੀ ਆ ਪੂਰੀ ਸਾਰੀ ਤਕਰੀਬਨ ਆਪਣੀ 90-95% ਅਸਾਈਲਮ ਦੇ ਥਰੂ ਹੀ ਆਈ ਹੈ। ਇਸ ਹਿਸਾਬ ਨਾਲ ਤਾਂ ਹੁਣ ਕਿਸੇ ਦਾ ਵੀ ਘਰ ਦੇ ਨਹੀਂ ਆਊਗੀ। ਇਹ ਨਹੀਂ ਹੋ ਸਕਦਾ। ਸਿਟੀਜ਼ਨ ਇਹਦਾ ਹਾਂ ਇੱਕ ਹੁੰਦੀ ਆ ਵੀ ਨੈਚੁਰਲਾਈਜੇਸ਼ਨ ਸਰਟੀਫਿਕੇਟ ਤੁਹਾਡਾ ਵਾਪਸ ਲਿਆ ਜਾ ਸਕਦਾ ਉਸ ਬੰਦੇ ਦਾ, ਵੀ ਜੇ ਤੁਸੀਂ ਬਹੁਤ ਹੀ ਕੋਈ ਇਦਾਂ ਦੀ ਵਾਰਦਾਤ ਜਿਹੜੀ ਉਹ ਕਰ ਦਿੱਤੀ ਆ। ਉਹ ਵੀ ਬਹੁਤ ਘੱਟ ਹੁੰਦੇ ਆ। ਜ਼ਿਆਦਾਤਰ ਮੈਂ ਦੱਸਦਾ ਕੀ ਆ, ਜਿਹੜੇ ਹੁਣ ਜਿੱਦੇ ਵੀ ਸਾਡੇ ਕੋਲ ਕੇਸ ਹਨ ਨਾ, ਉਹ 'ਚ ਇਹੀ ਲਿਖਿਆ ਕਿ ਜੋ ਵੀ ਉਹਨਾਂ ਦਾ ਹੈਗਾ ਕਿ ਫਿਰ ਮੇਰੇ ਬਾਪੂ ਨੇ ਏਜੰਟ ਨੂੰ ਕੰਟੈਕਟ ਕੀਤਾ, ਉਹਨਾਂ ਨੇ ਫਿਰ ਪੈਸੇ ਇੰਤਜ਼ਾਮ ਕੀਤਾ, ਫਿਰ ਰਾਤੋਂ ਰਾਤ ਮੈਨੂੰ ਬਾਹਰ ਪਹੁੰਚਾਤਾ। ਤੇ ਬਾਪੂ ਹੁਣੀ ਜਦੋਂ ਦੇ ਐਮਬੈਸੀ ਜਾਂਦੇ ਆ, ਬਾਪੂ ਹੁਣੀ ਜਾ ਕੇ ਉਹੀ ਕਿ ਉਹਨੇ ਕਿਹਾ ਤੂੰ ਹੈਲਪ ਕੀਤੀ ਸੀ ਇਹਦੀ, ਇਹਨੇ ਏਦਾਂ ਗਿਆ। ਬਾਪੂ ਵੀ ਮੰਨ ਜਾਂਦਾ ਕਿ ਆਹੋ ਉਦੋਂ ਇਹਦੀ ਜਾਨ ਬਚਾਉਣ ਲਈ ਭੇਜਿਆ। ਉਹ ਸਮਗਲਿੰਗ 'ਚ ਆ ਜਾਂਦਾ, ਉਸ ਕਰਕੇ ਰੋਕ ਦਿੰਦੇ ਆ। ਸੋ ਉਹਦਾ ਏਦਾਂ ਹੁੰਦਾ ਕਿ ਪਹਿਲਾਂ ਹੁਣ ਡਾਇਰੈਕਟਲੀ ਅਮਰੀਕਾ ਤਾਂ ਆਇਆ ਨਹੀਂ, ਪਹਿਲਾਂ ਕੋਈ ਹੋਰ ਕੰਟਰੀ ਗਿਆ, ਮਲੇਸ਼ੀਆ ਜਿੱਥੇ ਵੀ ਵੀਜ਼ਾ ਲੱਗਾ। ਹੁਣ
ਬਾਪੂ ਦਾ ਜਵਾਬ ਇਹ ਹੈ ਕਿ ਭਾਈ ਏਜੰਟ ਤੇ ਰਿਲਾਈ ਕਰਦੇ ਸੀ, ਏਜੰਟ ਨੂੰ ਪੈਸੇ ਦਿੱਤੇ ਆ, ਏਜੰਟ ਨੇ ਮਲੇਸ਼ੀਆ ਸਹੀ ਤਰੀਕੇ ਨਾਲ ਵੀਜ਼ੇ ਤੇ ਪਹੁੰਚਾਇਆ, ਦੂਜੇ ਤਰੀਕੇ ਵੀਜ਼ੇ ਤੇ ਪਹੁੰਚਾਇਆ। ਆਪਾਂ ਤਾਂ ਹੁਣ ਪੱਕੇ ਤੌਰ ਤੇ ਜਾਣਾ ਚਾਹੁੰਦੇ, ਸਾਨੂੰ ਥੋੜਾ ਨਾ ਪਤਾ ਬਾਰਡਰ ਟੱਪਣੇ ਉਹ। ਹੁਣ ਕਈ ਇਦਾਂ ਦੇ ਵੀ ਆ ਕਿ ਮੇਰੇ ਕੋਲ ਪੈਸੇ ਘੱਟ ਹੋ ਗਏ, ਫਿਰ ਮੇਰੇ ਬਾਪੂ ਨੇ ਮੈਨੂੰ ਮੈਕਸੀਕੋ ਪੈਸੇ ਭੇਜੇ ਬਾਰਡਰ ਟੱਪਣ ਲਈ। ਹੁਣ ਤੁਸੀਂ ਖੱਡਾ ਬਾਪੂ ਲਈ ਆਪ ਹੀ ਖੋਤਾ ਤੇ ਉਹ 'ਚ ਹੁਣ ਅਸਲ ਵੀਜ਼ੇ ਵਾਲਾ ਕੀ ਕਰੇ, ਰਾਈਟ? ਸੋ ਕਹਿਣ ਦਾ ਮਤਲਬ ਹੈ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਕਿਸੇ ਦੀ ਬਾਰਡਰ ਟਪਾਉਣ ਦੇ ਵਿੱਚ ਹੈਲਪ ਨਹੀਂ ਕਰ ਸਕਦਾ। ਤੁਹਾਡੇ ਜਿਹੜੇ ਬਿਆਨ ਆ, ਤੁਸੀਂ ਬਾਰਡਰ ਤੇ ਕੀ ਬਿਆਨ ਦਿੰਦੇ ਆ, ਤੁਸੀਂ ਆਪਣਾ ਅਸਾਲਮ ਦੀ ਇੰਟਰਵਿਊ ਦੇ ਵਿੱਚ ਕੀ ਬਿਆਨ ਦਿੰਦੇ ਆ, ਬਾਪੂ ਹੁਣੀ ਤੁਹਾਡੇ ਅੰਬੈਸੀ 'ਚ ਕੀ ਬਿਆਨ ਦਿੰਦੇ ਆ, ਉਹ ਆ ਜਿਹੜੇ ਨਜ਼ਰੀਏ ਤੋਂ ਸੋਚ ਲਓ ਕਿ ਸਮਗਲਿੰਗ ਦੀ ਧਾਰਾ ਨਾ ਲੱਗੇ। ਜੀ ਮਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਅਕਤੂਬਰ 2019 ਦਾ ਆਇਆ ਤੇ ਸੈਕਰਾਮੈਂਟੋ ਹੀ ਸ਼ੁਰੂ ਤੋਂ ਕੇਸ ਲਾਇਆ ਤੇ ਕੋਈ ਮਾਸਟਰਿੰਗ ਜਾਂ ਕੋਈ ਵੀ ਡੇਟ ਪਈ ਨਹੀਂ ਹੈਗੀ। ਉਹ ਭਾਜੀ 4 ਜੱਜ ਆ ਉੱਥੇ ਤੇ ਸਾਰੇ ਤਕਰੀਬਨ ਆਪਣੇ ਸੋਸ਼ਲ ਮੀਡੀਆ ਤੇ ਵੀ ਇੱਥੇ ਸਾਰਿਆਂ ਦੀ ਸੈਕਰਾਮੈਂਟੋ ਤੇ ਈਵਨ ਨਿਊਯਾਰਕ ਜਿਹੜੇ ਕੇਸ ਆ ਉਹ ਲਟਕੇ ਪਏ ਆ, ਤਰੀਕ ਨਹੀਂ ਹੈਗੀ। ਸੋ ਇੱਥੇ ਉਮੀਦ ਨਹੀਂ ਕੀਤੀ ਜਾ ਸਕਦੀ। ਮੇਰੇ ਖਿਆਲ ਇਹਦਾ ਹੋਣਾ ਕੀ ਆ ਕਿ ਇਹਨਾਂ ਨੇ ਕੌਂਕੋਰਡ ਕੋਰਟ ਖੋਲਣਾ ਵਾ, ਉੱਥੇ ਇਹਨਾਂ ਨੇ ਜੱਜ ਭਰਤੀ ਕਰਨੇ ਆ, ਕਹਿੰਦੇ 12-15 ਤੋਂ ਉੱਤੇ ਕਰਨੇ ਆ। ਤੇ ਮੇਰੇ ਖਿਆਲ ਇਹਨਾਂ ਨੇ ਕੇਸ ਜਿਹੜੇ ਸਾਰੇ ਸੈਕਰਾਮੈਂਟੋ ਵਾਲੇ ਉੱਥੇ ਮੂਵ ਕਰਨੇ ਆ। ਤੇ ਵੇਟ ਕਰ ਲਓ, ਜੇ ਤੁਸੀਂ ਕਿਤੇ ਮੂਵ ਹੁੰਨੇ ਆਪਣਾ ਕੇਸ ਮੂਵ ਕਰਾ ਲਓ, ਆਹੀ ਤੁਹਾਨੂੰ ਸਲਾਹ ਦਿੱਤੀ ਜਾ ਸਕਦੀ ਇਸ ਵੇਲੇ। ਜੀ। ਤੇ ਜੇ ਭਾਜੀ ਮੈਂ ਮੋਸ਼ਨ ਪਾਣਾ ਵਾ, ਕੋਈ ਉਹਦਾ ਬੈਡ ਇਫੈਕਟ ਪੈਂਦਾ ਕੇਸ ਤੇ? ਬੈਡ ਇਫੈਕਟ ਤਾਂ ਨਹੀਂ ਪੈਂਦਾ, ਪਰ ਉਹਨਾਂ ਨੇ ਕਰਨੀ ਨਹੀਂ ਭਾਜੀ, ਉਹ ਜੱਜ ਹੀ ਚਾਹ ਰਿਹਾ, ਕੀ ਕਰਨ ਹੁਣ ਵਿਚਾਰੇ। ਜੀ ਅੱਛਾ ਜੀ, ਮਿਹਰਬਾਨੀ ਜੀ। ਠੀਕ ਹੈ, ਥੈਂਕ ਯੂ। ਓਕੇ ਜੀ। ਬਲਵੰਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਹੈਗਾ, ਮੈਂ 2011 ਦਾ ਆਇਆ ਵਾ ਤੇ ਉਸ ਤੋਂ ਬਾਅਦ ਮੇਰੀ ਜਿੱਦਾਂ ਪਹਿਲਾਂ ਮਾਸਟਰਿੰਗ ਚੇਂਜ ਹੁੰਦੀ ਰਹੀ, ਹੁਣ ਫਾਈਨਲ ਕੋਰਟ ਡੇਟ ਜਿਹੜੀ ਹੈ ਨਾ ਉਹ ਚੇਂਜ ਹੋ ਕੇ 2024 ਦੇ ਲਾਸਟ 'ਚ ਚਲੀ ਗਈ ਹੈ। ਠੀਕ ਹੈ। ਜੇ ਮੈਂ ਮੋਸ਼ਨ ਪਾਣਾ ਵਾ ਸਨ ਫਰਾਂਸਿਸਕੋ, ਮੈਨੂੰ ਡੇਟ ਮਿਲ ਸਕਦੀ ਹੈ ਜਿੱਦਾਂ ਆਈ ਮੀਨ ਵੀ ਥੋੜੀ ਅਰਲੀ ਲੈਣੀ ਹੋਵੇ, ਟਾਈਮ ਜ਼ਿਆਦਾ ਹੋ ਗਿਆ? ਜੇ ਤਾਂ ਭਾਜੀ ਸਿੰਗਲ ਛੜੇ ਬੰਦੇ ਆ ਤਾਂ ਨਹੀਂ, ਤਕਰੀਬਨ ਨਹੀਂ। ਬਾਕੀ ਜੱਜ ਤੇ ਵੀ ਡਿਪੈਂਡ ਕਰਦਾ, ਕਈ ਹੁਣ ਜਿੱਦਾਂ ਜੱਜਾਂ ਦਾ ਸਕੈਜੂਲ ਬਹੁਤ ਭਰਿਆ, ਸ਼ੀਰਲ ਵੀ ਜਿੱਦਾਂ ਕਾਫੀ ਵਧੀਆ ਜੱਜ ਆ, ਦੂਜੇ ਨੰਬਰ ਤੇ ਆ ਉੱਥੇ, ਉਹ ਕਹਿੰਦੀ ਮੇਰਾ ਡਾਕਟ ਹੀ ਭਰਿਆ, ਕਹਿੰਦੇ ਮੈਂ ਗ੍ਰਾਂਟ ਹੀ ਨਹੀਂ ਕਰ ਸਕਦੀ। ਸੋ ਜੱਜ ਤੇ ਵੀ ਡਿਪੈਂਡ ਕਰਦਾ। ਤੇ 2024 ਵੀ ਕੋਈ ਹੁਣ ਬਾਹਲੀ ਦੂਰ ਨਹੀਂ ਹੈਗੀ, ਵੇਟ ਕਰ ਸਕਦੇ, ਕਰ ਲਓ। ਜੇ ਜੱਜ ਦੀ ਤੁਹਾਡੀ ਰੇਟਿੰਗ ਵਧੀਆ, ਪੰਗਾ ਨਾ ਲਿਓ ਮੇਰੇ ਹਿਸਾਬ ਨਾਲ। ਜੀ ਠੀਕ ਹੈ ਭਾਈ, ਮਿਹਰਬਾਨੀ। ਤਜਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਜੀ ਥੋੜਾ ਕੇਸ ਦੱਸਣਾ ਸੀ। ਮੇਰੀ ਵਾਈਫ ਗਈ ਸੀ ਜੀ 2019 ਦੇ ਵਿੱਚ ਇੰਡੀਆ, ਤੇ ਵਾਪਸੀ ਦੀ ਟਿਕਟ ਸੀ ਜੀ ਫਰਵਰੀ 2020 ਦੀ ਜੀ। ਉਹ ਕੋਵਿਡ ਦੇ ਕਾਰਨ ਕੈਂਸਲ ਹੋ ਗਈ ਤੇ ਉੱਥੇ ਓਵਰਸਟੇ ਹੋ ਗਈ ਸੀ ਜੀ। ਉਹ ਵਾਪਸ ਆਏ ਸੀ ਜੁਲਾਈ ਵਿੱਚ। ਗ੍ਰੀਨ ਕਾਰਡ ਸੀਗੀ? ਹਾਂਜੀ, ਗ੍ਰੀਨ ਕਾਰਡ ਸੀ ਜੀ ਉਸ ਵੇਲੇ। ਤੇ ਹੁਣ ਉਹ ਅਪਲਾਈ ਕਰਨਾ ਚਾਹੁੰਦੇ ਸਿਟੀਜ਼ਨਸ਼ਿਪ ਲਈ। ਸਿਟੀਜ਼ਨਸ਼ਿਪ ਦਾ ਭਾਜੀ ਰੂਲ ਇਹ ਹੈ ਕਿ 6 ਮਹੀਨੇ ਤੋਂ ਵੱਧ ਟ੍ਰਿਪ ਬਾਹਰ ਨਹੀਂ ਹੋਣਾ ਚਾਹੀਦਾ, ਤੇ ਤੁਸੀਂ ਅਪਲਾਈ ਕਰ ਸਕਦੇ ਆ। ਤੇ ਇਹਦਾ ਤੁਹਾਡਾ ਮੁੱਦਾ ਉੱਠਣਾ ਤੇ ਤੁਹਾਨੂੰ ਦੱਸਣਾ ਪੈਣਾ ਕਿ ਮੇਰੀ ਮਜਬੂਰੀ ਸੀਗੀ, ਮੇਰੇ ਆਪਣੇ ਕਰਕੇ ਨਹੀਂ ਸੀਗਾ। ਤੁਹਾਡੇ 50-50 ਚਾਂਸ ਹੈ ਇਹਦੇ। ਤੇ ਤੁਸੀਂ ਕਹੋਗੇ ਕੋਵਿਡ ਸੀਗਾ, ਬੈਨ ਸੀਗੇ, ਮੈਂ ਤਾਂ ਰਹਿਣਾ ਸੀਗਾ ਇੱਥੇ, ਮੇਰਾ ਘਰ ਵੀ ਇੱਥੇ ਸੀਗਾ, ਮੇਰੇ ਬਿੱਲ ਵੀ, ਬੈਂਕ ਵੀ, ਫੋਨ ਵੀ, ਸਾਰਾ ਕੁਝ ਚੱਲਦਾ ਰਿਹਾ, ਘਰ ਵਾਲਾ ਵੀ ਮੇਰਾ ਇੱਥੇ ਸੀਗਾ। ਸੋ ਤੁਸੀਂ ਆਰਗਿਊ ਕਰ ਸਕਦੇ ਹੋ, ਗਰੰਟੀ ਕੋਈ ਨਹੀਂ। ਠੀਕ ਹੈ ਜੀ। ਤੁਹਾਡੇ ਆਫਿਸ ਨਾਲ ਵੀ ਕੰਟੈਕਟ ਕੀਤਾ ਸੀ ਜੀ ਉਹਦੇ ਲਈ, ਐਪਲੀਕੇਸ਼ਨ ਲਈ ਤੇ ਐਕਸਕਿਊਜ਼ ਵਗੈਰਾ ਬਣਾਉਣ ਲਈ। ਉਹ ਜੋ ਹੈ ਸਾਡੇ ਕੋਲ ਹੈਗੇ ਜੀ ਸਾਰੇ, ਉਹ ਕੈਂਸਲੇਸ਼ਨ ਦੇ ਮੇਲ ਵੀ 에ਅਰਲਾਈਨ ਦੀ, ਪਰ ਕੋਈ ਬੈਕ ਰਿਸਪੌਂਸ ਨਹੀਂ ਆਇਆ ਜੀ। ਤੁਹਾਨੂੰ ਭਾਜੀ ਦੁਬਾਰਾ ਤੁਸੀਂ ਇੱਕ ਵਾਰੀ ਕਾਲ ਕਰ ਲਿਓ। ਇੱਕ ਮੈਂ ਤੁਹਾਨੂੰ ਨਾ ਮੈਂ ਅਨਾਉਂਸ ਕਰ ਦਿੰਦਾ, ਇੱਕ ਈਮੇਲ ਹੈਗੀ ਆ admin@immigration.global, ਤੇ ਆਪਣੇ ਨਾ ਈਮੇਲ ਦੇ ਵਿੱਚ ਨਾਮ ਪਾ ਕੇ ਸਬਜੈਕਟ ਕੀ ਕੇਸ ਆ, ਤੇ ਉਹਦੇ ਵਿੱਚ ਮੈਸੇਜ ਛੱਡ ਦਿਓ ਕਿ ਕੀ ਕੇਸ ਹੈ ਇਨਟੇਕ ਦਾ। ਜਿਹੜੇ ਸੋਸ਼ਲ ਮੀਡੀਆ ਤੇ ਵੀ ਸੁਣ ਰਹੇ ਆ, ਟਿਕਟੌਕ ਵਗੈਰਾ ਦੇ ਉੱਤੇ, admin@immigration.global। ਰਿਸਪੌਂਸ ਪਰ ਤਾਂ ਹੀ ਆਣਾ, ਪੂਰਾ ਕਲੀਅਰ ਮੈਸੇਜ ਹੋਣਾ ਚਾਹੀਦਾ, ਹੈਲੋ ਹਾਈ ਵਾਲਾ ਨਹੀਂ, ਪੂਰਾ ਨਾਂ ਨੂੰ ਲਿਖ ਕੇ ਆਪਣਾ ਫੋਨ ਨੰਬਰ ਤੇ ਦੱਸੋ ਕੀ ਮੁੱਦਾ ਹੈਗਾ। ਜੀ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਸ਼ਰਨਜੀਤ ਜੀ। ਸਤਬੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ 2 ਕੁਐਸਚਨ ਨੇ ਛੋਟੇ। ਇੱਕ ਤੇ ਭਾਜੀ ਵੀ ਜਿਹੜਾ ਫੈਮਿਲੀ ਦਾ ਕਿਹੜੀ ਪੋਜੀਸ਼ਨ ਲਾਉਣੀ ਹੈ, ਉਹ ਕਿੱਥੇ ਬੈਟਰ ਹੈਗਾ, ਨਿਊਯਾਰਕ ਤੋਂ ਲਾਉਣੀ ਜਾਂ ਕੈਲੀਫੋਰਨੀਆ ਤੋਂ ਲਾਉਣੀ, ਕਿਹੜਾ ਜਲਦੀ ਪੀਰੀਅਡ ਹੈਗਾ? ਯੂ ਵੀਜ਼ੇ ਦੀ ਗੱਲ ਕਰਦੇ? ਨਹੀਂ ਯੂ ਵੀਜ਼ਾ ਨਹੀਂ, ਫੈਮਿਲੀ ਅਸਾਈਲਮ ਦਾ ਕੇਸ ਉਸ ਤੋਂ ਬਾਅਦ ਜਿਹੜਾ ਫੈਮਿਲੀ ਦਾ ਪਟੀਸ਼ਨ ਲਾਉਣੀ ਹੈ, I-730 ਲਾਉਣੀ।
ਭਾਜੀ ਉਹ ਤੁਸੀਂ ਜਿੱਥੇ ਰਿਹਾਇਸ਼ ਹੈ ਨਾ ਉਹਦੇ ਹਿਸਾਬ ਨਾਲ ਹੀ ਲਾਣੀ ਆ, ਹੋਰ ਕਿਸੇ ਹਿਸਾਬ ਨਾਲ ਨਹੀਂ ਲਾਣੀ। ਜਿੱਥੇ ਰਹਿ ਰਹੇ ਹੋ ਉਹਦੇ ਹਿਸਾਬ ਨਾਲ ਲਾਓ। ਕੱਲ ਜੇ ਮੂਵ ਕਰਾ ਲਿਆ ਜੇ ਮਤਲਬ ਮੇਰਾ ਕੇਸ ਸਟਾਰਟ ਹੋਇਆ ਨਿਊਯਾਰਕ ਤੋਂ ਨਾ, ਤੇ ਹੁਣ ਮੈਂ ਕੈਲੀਫੋਰਨੀਆ ਕੰਮ ਕਰਦਾ, ਜੇ ਮੂਵ ਕਰਾ ਕੇ ਵੀ ਇੱਥੋਂ ਦੀ ਲਾ ਸਕਦਾ ਜਾਂ ਕਿੱਦਾਂ, ਕਿਹਦਾ ਬੈਟਰ ਆਪਸ਼ਨ ਹੈ, ਕਿੱਥੇ ਦਾ ਜਲਦੀ ਪ੍ਰੋਸੈਸ? uscis.gov ਦੀ ਵੈਬਸਾਈਟ ਤੇ ਜਾਓ, 7:30 ਤੇ ਨਾ ਪ੍ਰੋਸੈਸਿੰਗ ਟਾਈਮ ਦੇਖੋ ਹਰੇਕ ਸਰਵਿਸ ਸੈਂਟਰ ਦਾ ਕਿੰਨਾ ਪ੍ਰੋਸੈਸਿੰਗ ਟਾਈਮ ਆ, ਤੁਹਾਨੂੰ ਜੌਬ ਮਿਲ ਜਾਣਾ। ਅੱਗੇ ਪਿੱਛੇ ਹੁੰਦੇ ਰਹਿੰਦੇ ਆ। ਤੁਸੀਂ ਅੱਜ ਕਹਿਣਾ ਮੈਂ ਉੱਥੇ ਚੱਲ ਜਾਣਾ, ਕੱਲ ਨੂੰ ਦੂਜੇ ਵਾਲਾ ਤੇਜ਼ ਹੋ ਜਾਣਾ। ਸੋ ਇਹ ਤੁਸੀਂ ਆਪੇ ਫੈਸਲਾ ਕਰੋ। uscis.gov ਤੇ ਪ੍ਰੋਸੈਸਿੰਗ ਟਾਈਮ ਜਾ ਕੇ ਦੇਖੋ ਕਿ 7:30 ਨੂੰ ਕਿਹੜੇ ਸੈਂਟਰ 'ਚ ਕਿੰਨਾ ਲੱਗਦਾ ਪਿਆ। ਜੀ ਜੀ। ਕੁਝ ਆਨਲਾਈਨ ਸਵਾਲ ਵੀ ਜਿਹੜੇ ਉਹ ਲੈਂਦੇ ਆ। ਅਮਰਜੋਤ ਪੁੱਛਦੇ ਨੇ ਵੀ ਉਹ 19 ਸਾਲਾਂ ਦੇ ਨੇ, ਕੀ ਉਹ ਗਾਰਡੀਅਨਸ਼ਿਪ ਮੈਰੀਲੈਂਡ ਦੇ ਵਿੱਚ ਕਰ ਸਕਦੇ ਨੇ? ਮੈਨੂੰ ਮੈਰੀਲੈਂਡ ਦਾ ਕਾਨੂੰਨ ਨਹੀਂ ਪਤਾ। 18 ਸਾਲ ਆ ਕਿ 21 ਸਾਲ ਆ? ਜੇ 21 ਸਾਲ ਤੱਕ ਹੈਗਾ ਤਾਂ ਕਰ ਸਕਦੇ। ਠੀਕ ਹੈ ਜੀ। ਜਿਹੜੇ ਯੂ ਵੀਜ਼ੇ ਦੇ ਨੰਬਰ ਦਾ ਵੀ ਪਤਾ ਲੱਗ ਜਾਂਦਾ ਆ ਵੀ ਇਸ ਵਾਰ ਕਿੰਨੇ ਦਾ? ਤੁਸੀਂ ਉਹ ਤਾਂ ਵੈਸੇ ਦੱਸਿਆ ਤਾਂ ਹੈਗਾ ਵੀ ਬਹੁਤ ਮੁਸ਼ਕਿਲ ਆ, ਉਹ ਨੰਬਰ ਦੱਸਦੇ ਨਹੀਂ ਆ। ਸਾਨੂੰ ਨਹੀਂ ਪਤਾ। ਕਿਹੜਾ ਈਅਰ ਚੱਲਦਾ? 16 ਵਾਲਿਆਂ ਦੇ ਜਿਹੜੇ ਕੇਸ ਆ ਉਹ ਅਪਰੂਵ ਹੋ ਰਹੇ ਆ, ਤੇ ਨੰਬਰ ਨਹੀਂ ਮੈਨੂੰ ਪਤਾ ਕਿੰਨਾ ਚੱਲਦਾ ਐਗਜ਼ੈਕਟ ਕਦੋਂ। ਵਰਿੰਦਰ ਪੁੱਛਦੇ ਨੇ ਵੀ ਅਸਾਈਲਮ ਦਾ ਕੇਸ ਉਹਨਾਂ ਦਾ ਸੀਗਾ, ਉਹਨਾਂ ਦਾ ਬੇਬੀ ਹੋਇਆ ਹੈ ਇੱਥੇ, 10 ਸਾਲ ਕੋਈ ਇੰਟਰਵਿਊ ਨਹੀਂ ਆਈ। ਕੀ ਉਹ ਇੱਕ ਰਿਲੀਫ ਹੁੰਦੀ ਸੀ, ਸ਼ਾਇਦ ਮੈਨੂੰ ਯਾਦ ਨਹੀਂ, ਵੀ ਉਹ ਗ੍ਰੀਨ ਕਾਰਡ ਦੇ ਲਈ ਉਸਦੇ ਅਧੀਨ ਅਪਲਾਈ ਕਰ ਸਕਦੇ ਆ? ਇਹਦਾ ਭਾਜੀ ਆਪਾਂ ਡਿਸਕਸ ਕੀਤਾ ਸੀਗਾ, ਨੀਸ਼ ਸ਼ਾਵੇਜ਼ ਵਗੈਰਾ, ਕਾਫੀ ਲੰਬੀ ਚੌੜੀ ਡਿਸਕਸ਼ਨ ਆ। ਜੇ ਐਨਟੀਏ ਨਹੀਂ ਮਿਲਿਆ, ਅਸਾਈਲਮ ਆਫਿਸ ਮੁਰੇ ਆ, ਤੇ ਕੋਰਟ ਦੇ ਵਿੱਚ ਅਜੇ ਪੇਸ਼ੀ ਨਹੀਂ ਹੋਈ, ਜਾਂ ਨੋਟਿਸ ਟੂ ਅਪੀਅਰ ਜਿਹੜਾ ਡਿਫੈਕਟਿਵ ਆ, ਨੀਸ਼ ਸ਼ਾਵੇਜ਼ ਕੇਸ ਦੇ ਥੱਲੇ ਕੁਆਲੀਫਾਈ ਕਰਦੇ ਆ, ਤੇ ਬੱਚੇ ਨੂੰ ਜੇ ਕੋਈ ਹਾਰਡਸ਼ਿਪ ਆ ਹੈ ਨਾ, ਤੇ ਤਾਂ ਕਰ ਸਕਦੇ। ਇਹ ਨਹੀਂ ਕਿ ਸਿੱਧੇ ਬਸ ਬੇਬੀ ਹੋਇਆ ਤੇ 10 ਸਾਲ ਬਾਅਦ ਗ੍ਰੀਨ ਕਾਰਡ ਮਿਲ ਜਾਣਾ, ਇਦਾਂ ਨਹੀਂ ਹੈਗਾ। ਬੇਬੀ ਨੂੰ ਹਾਰਡਸ਼ਿਪ ਵੀ ਹੋਣੀ ਚਾਹੀਦੀ। ਠੀਕ ਹੈ। ਆਪਣੇ ਅਗਲੇ ਕਾਲਰ ਨੇ ਵਿਕਰਮ। ਹਾਂਜੀ ਵਿਕਰਮ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਭਾਜੀ ਹੁਣ ਨਾ ਕਲਾਇੰਟ ਹੀ ਆ ਨਾ, ਤਾਂ ਮੇਰਾ ਸੈਕਰਾਮੈਂਟੋ ਜਿੱਦਾਂ ਕੋਰਟ ਆ ਜੀ, ਇੱਥੇ ਕੇਸ ਚੱਲਦਾ ਜੀ ਨਾ। ਹਾਂਜੀ। ਤਾਂ 6 ਅਪ੍ਰੈਲ ਤੋਂ ਚੱਲਣ ਦਿਆ, ਜਿੱਦਾਂ ਆਪਾਂ ਐਪਲੀਕੇਸ਼ਨ ਲਾਈ ਸੀ, ਤਾਂ ਉਹ ਕੋਈ ਹੀਅਰਿੰਗ ਨਹੀਂ ਆਈ, ਤਾਂ ਕਲੌਕ ਵੀ ਸਟਾਪ ਹੈ ਨਾ। ਭਾਜੀ ਸੈਕਰਾਮੈਂਟੋ ਦਾ ਤਾਂ ਨਾ ਕੋਰਟ ਦਾ ਹੈ ਹੀ ਨਹੀਂ ਤਰੀਕਾ ਇਸ ਵੇਲੇ, ਜਿੱਦਾਂ ਬਾਕੀ ਵੀ ਕਾਲਰ ਆ ਜਿਹਨਾਂ ਦਾ ਨਹੀਂ ਵੀ ਮੇਰੇ ਕੋਲ ਚੱਲਦਾ। ਸੈਕਰਾਮੈਂਟੋ ਭਾਜੀ ਹੀਅਰਿੰਗ ਨਹੀਂ ਆ ਰਹੀਆਂ ਇਸ ਵੇਲੇ। ਇਹਨਾਂ ਨੇ ਨਵਾਂ ਕੋਰਟ ਖੋਲ੍ਹਣਾ ਜਦੋਂ। ਹਾਂਜੀ ਆਪਾਂ ਭਾਜੀ ਇਹਦਾ ਕੁਛ ਕਰ ਸਕਦੇ ਹਾਂ, ਜਿੱਦਾਂ ਮੋਸ਼ਨ ਟੂ ਐਡਵਾਂਸ ਕਰ ਸਕਦੇ ਹਾਂ ਜੀ। ਮੋਸ਼ਨ ਟੂ ਐਡਵਾਂਸ ਤਾਂ ਨਹੀਂ ਚੱਲਣਾ ਭਾਜੀ। ਤੁਸੀਂ ਮੂਵ ਹੁੰਨੇ ਕਿਸੇ ਹੋਰ ਏਰੀਆ ਦੇ ਵਿੱਚ, ਫਰੈਜ਼ਨੋ ਕਿਤੇ ਹੋਰ, ਜਦੋਂ ਤੁਸੀਂ ਜਾਂਦੇ ਆ ਕੋਰਟ ਮੂਵ ਕਰਾ ਸਕਦੇ ਆ। ਸੈਕਰਾਮੈਂਟੋ ਵਾਲੇ ਹੀਅਰਿੰਗ ਦੇ ਹੀ ਨਹੀਂ ਰਹੇ ਹੈਗੇ, ਮਤਲਬ ਕਿ ਜੱਜ ਹੀ ਚਾਰ ਆ ਉੱਥੇ ਕੰਮ ਨਹੀਂ ਬਣ ਰਿਹਾ। ਠੀਕ ਹੈ ਜੀ। ਠੀਕ ਹੈ ਜੀ ਭਾਜੀ। ਓਕੇ। ਪਰ ਇਦਾਂ ਆ ਕਿ ਹੁਣ ਇਦਾਂ ਕਿ ਜ਼ਿਆਦਾ ਇਦਾਂ ਕਿ ਥੋੜੀ ਜੀ ਹੁਣ ਨਵਾਂ ਸਾਲ ਚੜਿਆ, ਥੋੜਾ ਜਿਹਾ ਦੇਖ ਲਓ ਵੇਟ ਕਰਕੇ, ਰਾਈਟ 2 ਮਹੀਨੇ ਦੇਖੋ। ਜੇ ਇੱਥੇ ਰੇਡੀਓ ਰੂਡੀਓ ਤੇ ਆਪਾਂ ਅਨਾਉਂਸ ਕਰ ਦਾਂਗੇ, ਜੇ ਬਾਕੀ ਕਿਸੇ ਦੀਆਂ ਤਰੀਕਾਂ ਆਈਆਂ ਉਹ ਵੀ ਸਾਨੂੰ ਕਾਲ ਕਰਕੇ ਦੱਸ ਸਕਦਾ ਸੈਕਰਾਮੈਂਟੋ। ਪਰ ਇਦਾਂ ਕਿ ਉੱਥੇ ਤਰੀਕਾ ਹੈ ਨਹੀਂ ਗੀਆਂ, ਬਹੁਤ ਘੱਟ ਤਰੀਕਾ ਆ ਰਹੀਆਂ ਉੱਥੇ, ਤੇ ਜ਼ਿਆਦਾ 2 ਮਹੀਨੇ ਵੇਟ ਕਰਕੇ ਦੇਖ ਲਓ ਕਿੱਦਾਂ ਚੱਲਦਾ। ਠੀਕ ਜੀ। ਇੱਕ ਸਵਾਲ ਹੈ, ਕਹਿੰਦੇ ਵੀ ਪੁੱਛਦੇ ਨੇ ਵੀ ਉਹ K1 ਫਾਈਨਾਂਸੇ ਵੀਜ਼ਾ ਦੇ ਬੈਨੀਫਿਸ਼ਰੀ ਆ, ਤੇ ਉਹ ਰਾਈਟ ਨਾਓ ਯੂਰਪ ਦੇ ਵਿੱਚ ਕੰਮ ਕਰ ਰਹੇ ਨੇ ਤੇ ਰਹਿ ਰਹੇ ਨੇ। ਉਹਨਾਂ ਨੇ ਆਪਣੇ ਯੂਰਪ ਦਾ ਹੀ ਐਡਰੈਸ ਮੈਂਸ਼ਨ ਕੀਤਾ ਹੈ। ਆਈ ਥਿੰਕ ਸਿਟੀਜ਼ਨ ਉਹ ਅਜੇ ਵੀ ਇੰਡੀਆ ਦੇ ਹੀ ਨੇ, ਤੇ ਉਹਨਾਂ ਦੀ ਇੰਟਰਵਿਊ ਇੰਡੀਆ 'ਚ ਹੋਊਗੀ ਕਿ ਯੂਰਪ ਦੇ ਵਿੱਚ ਹੀ ਹੋਊਗੀ? ਇਹ ਤਾਂ ਭਾਜੀ ਜਿਹੜਾ ਉਹਨਾਂ ਨੇ 130 ਦੇ ਵਿੱਚ ਜਿਹੜਾ ਫਿਆਂਸੇ ਪਟੀਸ਼ਨ ਦੇ ਵਿੱਚ ਉਹਨਾਂ ਨੇ ਲੋਕੇਸ਼ਨ ਭਰੀ ਆ ਕਿੱਥੇ ਕਰਨੀ, ਉੱਥੇ ਇੰਟਰਵਿਊ ਹੋਣੀ ਹੈ। ਠੀਕ, ਓਕੇ, ਜੋ ਉਹਨਾਂ ਨੇ ਆਪ ਲਿਖ ਕੇ ਕਰ ਲਿਆ। ਠੀਕ। ਮੋਨੂ। ਹਾਂਜੀ ਮੋਨੂ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੇਸ ਦਾ ਨਾ ਮੈਂ ਮੋਸ਼ਨ ਪਾਈ ਸੀ, ਤਾਂ ਮੇਰਾ ਕੇਸ ਜੱਜ ਨੇ ਮੋਜਬਾਨੀ ਫੇਲ ਕਰਤਾ ਸੀ, ਪਾਸ ਕਰ ਦਿੱਤਾ, ਤੇ ਫਿਰ ਮਹੀਨੇ ਬਾਅਦ ਸਰਕਾਰੀ ਵਕੀਲ ਨੇ ਜਦੋਂ ਰੀਲੋਕੇਸ਼ਨ ਦਾ ਮੁੱਦਾ ਆਇਆ ਤਾਂ ਉਹਨੇ ਐਪਲੀਕੇਸ਼ਨ ਲਾ ਕੇ ਮੇਰਾ ਕੇਸ ਫਿਰ ਰਿਮੂਵਲ 'ਚ ਪਵਾਤਾ ਜੱਜ ਕੋਲੋਂ। ਤੇ ਉੱਪਰ ਮੇਰਾ ਜਿਹੜਾ ਬਰੀਫ ਹੈ ਉਹ ਜਮ੍ਹਾਂ ਹੋ ਗਿਆ ਹੈ, ਤਾਂ ਤੇ ਮੈਂ ਆਪਣੇ ਵਕੀਲ ਨਾਲ ਗੱਲ ਕੀਤਾ ਵੀ 90% ਉੱਤੇ ਵਕੀਲ ਅਪੀਲ ਨਹੀਂ ਕਰਦੇ ਹੈਗੇ, ਮੇਰੇ ਵਕੀਲ ਉੱਪਰ ਨਹੀਂ ਗਿਆ ਹੈਗਾ। ਇਹਨੇ ਕੀ ਬੈਨੀਫਿਟ ਮਿਲੇਗਾ ਮੈਨੂੰ ਇਹਦੇ ਬਾਰੇ? ਤੁਹਾਡਾ ਮੋਸ਼ਨ ਟੂ ਰੀਓਪਨ ਕੀਤੀ ਸੀ ਉਹਨੇ ਜੱਜ ਮੁਰੇ? ਹਾਂਜੀ ਮੈਂ ਉੱਪਰ ਅਪੀਲ ਰਿਮੂਵਲ ਪਾਤਾ ਸੀ, ਤੇ ਮੈਂ ਉੱਤੇ ਅਪੀਲ ਕੀਤੀ ਸੀ ਫਿਰ। ਹਾਂਜੀ। ਤੇ ਫਿਰ ਉੱਪਰ ਉਹ ਮੇਰੇ ਬਰੀਫ ਜਿਹੜਾ ਉਹ ਜਮ੍ਹਾਂ ਹੋ ਗਿਆ, ਪਰ ਉਹ ਜਿਹੜਾ ਆਨਲਾਈਨ ਮੈਂ ਚੈੱਕ ਕਰਦਾ ਤਾਂ ਸਰਕਾਰੀ ਵਕੀਲ ਦਾ ਕੋਈ ਉੱਥੇ ਹੁੰਦਾ ਨਹੀਂ ਵੀ ਬਰੀਫ ਨੋ ਸਬਮਿਟ ਉੱਥੇ ਹੁੰਦਾ ਉਹਨਾਂ ਦਾ। ਕਾਫੀ ਕੇਸਾਂ ਦੇ ਵਿੱਚ ਸਰਕਾਰੀ ਵਕੀਲ BIA 'ਚ ਨਾ ਆਪਣੇ ਬਰੀਫ ਸਬਮਿਟ ਕਰਨਾ ਭੁੱਲ ਜਾਂਦੇ ਆ। ਸੋ ਉਹ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਜੱਜ ਦੇ ਮੂਹਰੇ ਬਿਆਨ ਹੋਏ ਆ ਸਾਰੇ, ਉਹਦੇ ਬੇਸ ਤੇ ਪਲੱਸ ਜੋ ਵੀ ਤੁਹਾਡੇ ਵਕੀਲ ਨੇ ਸਬਮਿਟ ਕੀਤਾ BIA ਨੂੰ, ਉਹਦੇ ਬੇਸ ਤੇ ਫੈਸਲਾ ਹੋਣਾ।
ਸੋ ਕਹਿਣ ਦਾ ਮਤਲਬ ਆ ਕਿ ਜੋ ਵੀ ਉਹਨਾਂ ਕੋਲ ਰੈਕੋਰਡ ਆ ਸਾਰਾ ਉਹਦੇ ਬੇਸ ਤੇ ਫੈਸਲਾ ਹੋਣਾ। ਤੇ ਜੇ ਸਰਕਾਰੀ ਵਕੀਲ ਨੇ ਨਹੀਂ ਕੀਤਾ ਤੇ ਤੁਹਾਨੂੰ ਥੋੜੀ ਜਿਹੀ ਐਡਵਾਂਟੇਜ ਇਹ ਹੈ ਕਿ ਜੋ ਵੀ ਤੁਹਾਡੇ ਵਕੀਲ ਨੇ ਦਲੀਲ ਦਿੱਤੀ ਆ ਉਹ ਸੁਣੀ ਜਾਏਗੀ ਤੇ ਸਰਕਾਰੀ ਵਕੀਲ ਨੇ ਜੋ ਵੀ ਥੱਲੇ ਕੋਰਟ ਦੇ ਵਿੱਚ ਦਿੱਤੀ ਸੀ ਉਹਦੇ ਬੇਸ ਤੇ ਫੈਸਲਾ ਹੋਊਗਾ। ਠੀਕ ਹੈ ਜੀ। ਸੋ ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਅਟਾਰਨੀ ਟਿਰਕੇਣਾ ਜੀ। ਸਮਾਂ ਕਾਫੀ ਹੋ ਗਿਆ ਤੇ ਅੱਜ ਕਾਫੀ ਵਕਤ ਤੁਸੀਂ ਕਾਲਸ ਦੇ ਉੱਤੇ ਲਾਇਆ, ਸੋ ਇਸ ਦੇ ਲਈ ਵੀ ਧੰਨਵਾਦ। ਆਉਣ ਵਾਲੇ ਵੀਕ ਦੇ ਵਿੱਚ ਫਿਰ ਕਾਲਸ ਵਾਲਾ ਸਿਲਸਿਲਾ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ